श्री अकाल दोस्तों, मैं इस टाइम हैगा पटियाला तो राजपुरे हाईवे दे सामने एक ना टोल प्लाजा आ रहा है ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ ਹੈ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ। ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਤੇ ਬਿਠਾਏ ਨੇ ਫਾਸਟੈਗ ਵਾਲੇ ਨੇ। ਕੁੱਕੜੇ ਕਹੂੰਗਾ ਮੈਂ ਤਾਂ, ਠੀਕ ਹੈ। ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ ਤੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ। ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ, ਠੀਕ ਹੈ। ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ। ਉਦੋਂ ਪਹਿਲਾਂ ਗਰਕ ਹੋ ਗਿਆ ਸਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ, ਹਨਾ। ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ, ਟੇਕੇ ਬੈਠੇ ਸੀ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ, ਠੀਕ ਹੈ। ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ, ਠੀਕ ਹੈ। ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਕੇ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ ਵੀਡੀਓ ਤੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ, ਠੀਕ ਹੈ। ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟੈਗ ਪੱਟਦਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚੇ ਕਿਵੇਂ ਨੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਜੀ? ਚੈਨਲ ਵਾਲਿਆਂ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਇਹਨਾਂ ਨਾਲ ਕਰਕੇ। 80 ਰੁਪਏ ਕਹਦੇ ਭਾਈ सर विदाउट फास्टैग नहीं लेंदे सी फास्टैग दा। सर आप पेनल्टी बिना बुलाओ किथे, बुलाओ थोड़ा किथे हो, बुलाओ चैनल वाली ऐसे बुलाओ किथे, क्या बुलाओ किथे? मैं साइड ते लाउणा, बुलाओ किथे? साइड में नहीं सर, कैश करा। हां बुलाओ किथे है? 40 रुपए देऊंगा जेड़ा नहीं सर 80 भाई जी, जेड़ा टोल बनदा मैं वो टोल दूंगा सर। बिना फास्टैग के एनएचआई पर टोल है सर, फास्टैग क्यों भाई किहड़ी चीज दा? अगे नहीं मिलदा, पिछे अगे तुसी कल्ले टोल लेने हो।
वो सर डबल आगे- चार्जिंग का वो सर आगे पीछे मैं से- परसों भी रात लंघ के गया, परसों भी 40 रुपए दे के गया। तो 40 से मतलब नहीं होता, 80 यानी 80 बिना फास्ट 80 नहीं मिलते। बुलाओ कितने थोड़े मुलाजिम बुला लो कितने ने। मुलाजिम से सर क्या बुलाओ होता है? कितने मेरे 80 आए कि दी 80 क्या बिना फास्टैग गाड़ी पर 80? क्यों फास्टैग मैं कद लवाओ? फास्टैग गड्डी मंगनी है जो मेरी सर फास्टैग मेरी गड्डी मंगनी है, मैं फास्टैग कद लवावा? सर आधार कार्ड जरूरी था, हाँ। बनवाया आपने, हाँ। ऐसे फास्टैग जरूरी है, कार लिया नहीं फास्टैग जरूरी हैगा। मैं दिल्ली जाना, चंडीगढ़ जाना, सारी किते जाना। बुलाओ कितने आटा बंदा। सो देख लो शरेआम गुंडागर्दी है कि फास्टैग लवाओ, नहीं तो फिर ਅਸੀਂ 80 रुपए पर्ची कटांगे। हाँ जी भाई जी, 80 रुपए किस चीज है भाई जी? भाई जी बिना फास्टैग बिल्कुल गलत है भाई जी। मैं चैनल चलता है, लाइव चल रहा है सिस्टम सारा। भाई कोई गल नहीं। हाँ 80 रुपये नहीं, ਤੁਸੀਂ check ਕਰ 40 रुपये बनता है भाई जी। मैं परसों भी लंघ के गया, कल भी लंघ के गया। अच्छा भाई जी 40 रुपए फास्टैग। बिल्कुल नहीं जी, मैं पटियाले भी पिछों भी लंघ के आया, मैं लुधियाना होके आया मैं ਹੁਣ। ठीक है, ਇੱਥੋਂ ਦੀ ਗੁੰਡਾਗਰਦੀ ਮੈਨੂੰ परसों मैं देख ली थी गुंडागर्दी। गुंडागर्दी कोई मेरा फोन बंद ਪਿਆ ਸੀ, मैं उस टाइम भी किया ਸੀ। भाई जी गुंडागर्दी कोई नहीं है। बिल्कुल गुंडागर्दी है। ਇੱਥੇ ਫਿਰ ਅਸੀਂ ਧਰਨਾ ਲਾਵਾਂਗੇ, ਜਾਮ ਲਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ठीक है मेरी गल सुनो भाई जी, 80 रुपए किस चीज है नहीं होगा तो भाई जी? ਗੱਡੀਆਂ ਸਾਡੀ ਮੰਗਵੀਆਂ, मांगी और वो मेरे को नहीं ਗੱਡੀ ਮੰਗਵੀਆਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो कहां तक लग रहा फास्टैग नहीं है मेरे कोले, है। दिखेगा भाई जी उससे नहीं है फास्टैग मेरे को। हेलो सिंगल पर्ची कटो 40 रुपए की। 40 रुपए की गाड़ी भारत में एक ही रूल है। कितने रूल है एक बार भाई जी? भारत के अंदर मैं कल एक मेरी गल सुनो, मेरी मैं वीडियो बनाओ, मैं बात कर रहा हूँ। आ जा आ जा मैं आ रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है? की ब्लैक ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल प्लेट देवांगे भाई? कल भी लेके कल चाहिए देके गया मैं। वो मैं आप फ्री गए हो कल, अभी 80 रुपए क्यों फ्री क्यों फ्री देके गया मैं? कल आप फ्री गए हो, मैं क्यों फ्री गया मैं? अभी बोल रहा हूँ ना। क्यों फ्री गया मैं? पेट्रोल देके गया मैं। चेक कर लो परसे कर दो गाड़ी नंबर, चेक करो गाड़ी का परसों हरासमेंट करना और कुछ नहीं है आपको, गाड़ी खड़ी है, ये दिक्कत है। आप हरासमेंट कर रहे हैं दूसरे को। हरासमेंट नहीं कर रहे मैं। और कौन कर रहा है? किसकी गलती है? सर जी पता की गल है, देखो 40 रुपये की 80 रुपये पेनल्टी ले रहे हैं ये। 40 रुपये टोल टैक्स है, 80 रुपये 80 रुपये दो, 40 प्लस पेनल्टी दो, 40 प्लस पेनल्टी दो। दूसरी गल है ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡੱਕਦੇ फास्टैग अपनी नहीं लगा भाई जी उधरले पासे एक नंबर चालू करो, लाने का नंबर चालू करो। अरे खड़ी रहने दो इसको, एक नंबर चालू करो। मैं हुणी कहते ना लगा मेरी साइड पे गल करो मेरे नाल ਉਹਦੇ फास्टैग नहीं लगा। फास्टैग तो नहीं लगेगा तो 80 रुपए लगेगा ना उसको, ये देखो ना। बोलदा किਵੇਂ तू यार? मैं क्या करूँ फिर? तू बोलदा किਵੇਂ? गली गड्डी करवा आके गाड़ी आगे लगाइए, चल गाड़ी अभी देखना ਅਸੀਂ आप। ਚੋਰ ਨਹੀਂ ਹੈਗਾ, ਗੱਡੀ ਉੱਥੇ ਖਲਾਉਣਾ ਮੈਂ। ਨਾ ਨਾ ਚੋਰ ਨਹੀਂ ਹੈਗਾ ਮੈਂ ਕੋਈ। अल्लाह गाड़ी ਫਿਰ 40 ਰੁਪਏ ਵਿੱਚ ਮੈਂ ਭੱਜੋ ਇਥੋਂ। ਲੈ ਆ ਜਾ, ਲੈ ਭੱਜਦਾ ਨਹੀਂ ਮੈਂ। मैं भगदम ਆ ਜਾ ਚੱਕ ਕੇ ਨੂੰ ਕੋਲ ਨੂੰ ਜਰਾ ਆ ਜਾ ਪੂਰੀ ਆ ਜਾ। ਆ ਜਾ ਵਾ सरदार बंदा मैं भजन वाला नहीं हैगा। आप सरदार हो, कोई भी हो, उससे मेरे समझे मेरी गल? 80 रुपये नहीं 40 रुपये पेमेंट करूंगा, जो टोल टैक्स है। रात में लंघ गया, एक रात के लिए हो गया तेरा 40 रुपए आपने इको रात के लिए हो गया 80 रुपये। स्लिप नहीं है, मैं कैसे? किस लिप हो गया? चेक करो थोड़े को रिकॉर्ड अरे पे, मैं अभी आपसे बोल रहा हूँ, छोटे को रिकॉर्ड पे चेक करो। जे गड्डी नहीं लगी हुई 40 रुपये तो कहते मैनू पहले रूल पढ़ो भाई जी 80 रुपये के टोल टैक्स फास्टैग में गड्डी नहीं लवाऊंगा। फास्टैग यार मेरी जिंदगी का रूल है, मैं नहीं लवाऊंगा फास्टैग। भाई तू धक्के ना मेरी गड्डी का फास्टैग लवाऊंगा, तो मैं क्या करूँ उसके लिए? धक्के का फास्टैग में रूल है लवाऊंगा। भारत सरकार का, मैं क्या करूँ? भारत सरकार के जो रूल ने फॉलो कर दो, मोटे मुरे मज्जा खड़ी रखा हुआ खड़ी फॉलो कर दो। क्या रूल? मज्जा खड़ी ने भारत सरकार रूल टोल टैक्स से भी देने कि साडे टोल टैक्स में चोरे गांव नहीं खड़नी आ, साडे ਉਹ ਨਹੀਂ ਖੜਨੀ ਇੱਥੇ। कितने रास्ते 'ਚ 100 गांव तुरे फिरते ने, किन्ने बंदे तुरे फिरते ने? है उसके लिए आई नहीं मिलते ना टोल टैक्स वाले सिस्टम ਦੇ। बनाओ साडा कितने मैनेजमेंट बनाओ कितने थाईलैंड अंदर जा बना लो रखी बनाओ ਇੱਥੇ बनाओ कोई ना कहीं भज गया सी मैं। रहने वाला काम आप पे करो ना 80 रुपए जो हाँ कर दो 40 रुपये कर सकते हो। भाई जी जो 40 रुपये पे करता 40 रुपये पे करूंगा। तो आप मैं एक भी मांग रहा हूँ उसके लिए, बस क्यों मैं भजदा नहीं, मैं क्यों भजा यार? मैं चोर थोड़ू मैं मैं कब बोल रहा हूँ? भाई जी, मैं चोर नहीं, डाकू नहीं, ठग नहीं, आप मैं भजदा नहीं। मैं भज गया तो जनता भजूगी, मैं आपका पीछा चला के भजूंगा 40 रुपये। मैं गड्डी टैग नहीं लगा सकता यार, अनपढ़ बंदा, मेरा प्यो अनपढ़ है यार।
ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਜਿਹਾ ਮੇਰਾ ਇਹਦਾ ਗਲਤੀ ਨਹੀਂ ਕੋਲ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਉਹਦੇ ਅਸੀਂ ਨਹੀਂ ਬੋਲਦੇ ਗਲਤ ਫਿਰ ਮੇਰਾ ਪਿਓ ਅਨਪੜ੍ਹ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ रूल होगा वही तो करूंगा मैं ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਿਹਾ पहले नहीं हमारे यहाँ 40 की मिलेगी दिक्कत ये है ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਤੇ ਮੈਂ ਰਾਤ ਲੰਘ ਕੇ ਗਿਆ 40 ਰੁਪਏ ਤੇ ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਪੇਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਦੇ ਆ ਜੀ ਆਹ ਲੋ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਆ ਕਹਿੰਦੇ ਡਬਲ ਲਓ ਜੀ ਜ਼ਰੂਰੀ ਕਰਦਾ ਸਰ ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਇਹ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਹਾਂਜੀ ਮੇਰਾ ਲਾਈਵ ਕੈਮਰਾ ਤੇਰੇ ਪੇਜ ਤੇ ਲੱਗ ਪਿਆ ਅਸੀਂ ਨਹੀਂ ਬਿਠਾ ਰਹੇ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਰਹੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਖਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਬੱਚੇ ਸਾਨੂੰ ਸਰਕਾਰਾਂ ਫੈਲਾ ਖਾ ਕੇ ਬਾਈ ਜੀ ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਜੀ ਨਹੀਂ ਐਮਏ ਵਿੱਚ ਕਹਿ ਰਿਹਾ ਸਾਡੇ ਨਾਲ ਕੋਈ ਐਮਏ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰੇ ਫਿਰਦਾ ਇਹੀ ਹੈ ਸਹੀ ਕਰ ਰੱਖਿਆ ਮੈਂ ਹੁਣ ਸਾਡੇ ਪਾਸ ਜਾ ਕੇ ਨਾ ਗੱਲ ਕਰੇ ਮਾਰ ਮਾਰ ਮੇਰੀ ਗੱਲ ਸੁਣ ਟੋਲ ਟੈਕਸ ਤਾਂ ਪੇ ਕਰਦਾ ਬਾਈ ਜੀ ਫਿਰ ਰੋਡ ਤੇ ਉੱਡ ਕੇ ਜਾਣਾ ਮੱਛੀ ਪਰਸੋਂ ਮੇਰੀ ਗੱਡੀ ਟਾਇਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲਗਾ ਲੈਂਦੇ ਹੋ ਯਾਰ ਇਹ ਤਾਂ ਫਿਰ ਗਵਰਨਮੈਂਟ ਨਾਲ ਜਾ ਕੇ ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਦਾ ਠੇਕੇ ਤੇ ਲੈ ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਲਗਾ ਲੈਂਦੇ ਹੋ ਫਾਸਟੈਗ ਲਾਉਣਾ ਨਹੀਂ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਪੜਾ ਔਰ ਪੀਡਬਲਯੂ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਖੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਕੇ ਗਲਫਾ ਲੈ ਕੇ ਸਾਡੇ ਗਲਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਦੀ ਨੌਕਰੀ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਮੈਨੂੰ ਫਾਟਕ ਭਰਤੀ ਟੋਲ ਭਰਤੀ ਹੈ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗੇ ਪਹਿਲਾਂ ਦੇ ਲੱਗਿਆ ਹਾਂਜੀ ਤਾਂ ਉਹ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਇਹ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਉਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਨੇ ਕੋਈ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫਰਾਹੇ ਲੈ ਲੱਗ ਰਿਹਾ ਸਾਡੇ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ 1 ਕਿਲੋ ਕੁਛ ਨਹੀਂ ਸਾਡੇ ਕੋਲ ਹੈਗਾ ਜੇ ਐਗਜ਼ੈਂਪਸ਼ਨ ਮੈਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਸਾਡੇ ਕਿੰਨੇ ਕਮਾਈ ਨੇ ਪੈਸੇ ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀਆਂ ਸਰ ਤੁਹਾਡੀ ਛੂਟ ਹੈ ਨਹੀਂ ਸਰ KW ਦੀ ਕੋਈ ਛੂਟ ਹੈ ਨਹੀਂ ਆ ਬਾਕੀ ਦੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ੍ਹ ਬੰਦਾ ਸੁਣੋ ਅਨਪੜ੍ਹ ਬੰਦਾ ਮੰਤਰੀ ਹੁੰਦਾ MLA ਬਣ ਜਾਂਦਾ ਸਾਲੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੇਡ ਚ ਪਰਾਂ ਵੀ ਲੋਕ ਲੰਘਦੇ ਅਸੀਂ MA ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਆ ਭੇਡ ਚਲੋ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ ਸਹੀ ਹੈ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ ਭੇਡ ਚ ਤਾਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ ਤਾਂ ਉਹ ਭੇਡ ਚ ਉਹਦੇ ਉਧਰ ਦੀ ਲੰਘਦੇ ਨੇ ਇੱਥੇ ਲੱਗਦੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ ਆ ਲੈ ਆਪਣੇ ਕੋਲ ਟੈਕਸ ਲੈ ਲਾ ਕੱਲ ਨੂੰ ਚੰਗਾ ਫਰੀ ਭੱਜ ਕੇ ਲੰਘ ਗਿਆ ਕੋਈ ਗੱਲ ਨਹੀਂ ਬਾਜੀ ਐਡੀ ਕੋਈ ਗੱਲ ਨਹੀਂ ਬਾਈ ਠੀਕ ਕਰੀਏ ਮੈਂ ਲੱਗ ਗਿਆ ਬਾਈ ਅੱਜ ਤੱਕ ਵਾਲੇ ਬਾਈ ਯੂਟਿਊਬਰ ਆ ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ ਆਓ ਜੀ ਆ ਤਾਂ ਕੈਮਰਾ ਜਾ ਕੇ ਖੜੇ ਹੋ ਜਾਓ ਯਾਰ ਸਾਰੇ ਸ਼ੋਅ ਰਹਿ ਗਏ ਅਸੀਂ ਸਹੀ ਇਹਨੂੰ ਤਾਂ ਟੀਚਰ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਤਾ ਵਾਲਾ ਮੇਰੇ नंबर ले लो मेरा कोई गलबात हो लंघ जाएगा कोई गल नहीं ਭਾਈ ਜੀ ਮੈਂ ਲੰਘ ਜੂੰਗਾ ਕੋਈ ਗੱਲ ਨਹੀਂ 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ ਭਾਈ ਜੀ ਮੈਂ ਲੰਘ ਜੂੰਗਾ ਭਾਈ ਜੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੀ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ
ਹੁਣ ਮੈਨੂੰ ਕੀ ਦੱਸੋ ਬਾਈ ਜੀ, ਸਾਡਾ ਫਾਦਰ ਪਿਓ ਅਨਪੜਾ ਬਾਈ ਜੀ, ਫਾਸਟੈਗ ਬਾਰੇ ਕੀ ਪਤਾ ਸਾਨੂੰ ਬਾਈ ਜੀ? ਨਹੀਂ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ, ਆ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ, ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਕੀ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਦ ਪਿਆ ਸੀ ਸਾਹਮਣਾ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਤੋੜ ਧੂਆ ਨਿਕਲ ਧੂਆ ਸਾਰਾ। ਹੁਣ ਮੈਂ ਹੁਣ ਲੰਘ ਜਾਂਦਾ, ਮੈਂ ਮੁੜਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ ਤੁਸੀਂ ਮੁੜ ਮੈਨੂੰ ਫੋਨ ਕਰ ਦਿਓ, ਉਧਰੋਂ ਮੁੱਕ ਦਿਓ। ਤੁਸੀਂ ਮੇਰਾ ਮੈਂ ਨੰਬਰ ਸਰ ਜੀ ਤੁਸੀਂ ਇਹਨਾਂ ਨੂੰ ਕਹੋ ਜੀ, ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਰ। ਭਾਜੀ ਤਾਂ ਤੁਹਾਡਾ ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ, ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ, ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ। ਕੋਈ ਨਹੀਂ, ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ? ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ, ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ, ਜਾਗ ਜੋ ਬਾਈ ਬਣ ਕੇ, ਠੀਕ ਹੈ? ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ, ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ, ਮਜਬੂਰੀ ਆ। ਠੀਕ ਹੈ? ਜਾਗ ਜੋ ਯਾਰ, ਲੁੱਟ ਕੇ ਖਾ ਕੇ ਪੈਸੇ। ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ। ਆ ਰਹੇ ਬਾਈ ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ। ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆ ਭਾਜੀ, ਮੇਰੇ ਇੰਦਰ ਆ ਭਾਜੀ, ਮੇਰੇ ਨਾਲ ਇੰਦਰ। ਬਸ ਦੱਸ ਦਿਓ, ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ। 99 ਵਾਲਾ ਤੁਹਾਡਾ ਹੀ ਆ? 99। ਬਸ ਕੀ ਨਾਂ ਤੁਹਾਡਾ? ਮਨਿੰਦਰ? ਇੰਦਰ ਆ ਭਾਜੀ। ਇੰਦਰ, ਤੁਸੀਂ ਮੈਨੂੰ ਫੋਨ ਕਰ ਦਿਓ ਵਾਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹਣਾ ਸ਼ਰੇਆਮ ਗੁੰਡਾ ਕਰਦੀ ਹੈ, ਠੀਕ ਹੈ? ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ, ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ, ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ, ਠੀਕ ਹੈ ਨਾ? ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮਾੜਾ ਜਿਹਾ। ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ, 200 ਰੁਪਏ ਪਰਚੀ ਕੱਟਣੀ ਪੈਂਦੀ ਹੈ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕੀ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ, ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੀ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ, ਕਿਤੇ 10 ਕਿਲੋਮੀਟਰ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ, ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ? ਅਸੀਂ ਧੀ ਭੈਣ ਨੂੰ ਕੁਝ ਨਹੀਂ ਤੱਕ ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ, ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਈ ਜਿਹੜੀ ਲੁੱਟਾਂ ਹੋ ਰਹੀਆਂ ਨੇ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚੱਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ, ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਦਿਓ। 80-80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ, ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ? ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ? ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਦੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ।
ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟ ਟੈਗ ਬਾਹਰ ਖੜਾ ਕੇ ਨੇ ਵੀ ਫਾਸਟ ਟੈਗ ਲਵਾਓ, ਧੱਕੇ ਨਾਲ ਫਾਸਟ ਟੈਗ ਲਵਾ ਰਹੇ ਨੇ। ਨਹੀਂ ਫਾਸਟ ਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ ਹੈ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟ ਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ। ਠੀਕ ਹੈ, ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਹੈ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਹੈ। ਕਹਿੰਦੇ ਫਾਸਟ ਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟ ਟੈਗ। ਠੀਕ ਹੈ, ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ। ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ। 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਾਇਆ ਜਾਵੇ। ਹਨਾ, ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਇੱਥੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟ ਟੈਗ ਪੱਟਦਾ, ਦਿਖਾਇਓ ਮਾੜਾ ਫਾਸਟ ਟੈਗ। ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਉੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਨਾਂ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕਿਵੇਂ ਨੇ। ਹਾਂਜੀ ਭੈਣੇ, ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਹਿੰਦੇ ਬਾਈ सर विदाउट फास्टैग ਨਹੀਂ ਲੈਂਦੇ ਅਸੀਂ ਫਾਸਟ ਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ। ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर। फास्टैग ਕਿਉਂ ਬਈ? ਕਿਹੜੀ ਚੀਜ਼ ਦਾ? Fast tag ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ ਮਿਲਦੇ। ਬੁਲਾਓ ਕਿੱਥੇ? ਤੁਹਾਡੇ ਮੁਲਾਜ਼ਮ ਬੁਲਾ ਲਓ, ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਵੀ ਅਸੀਂ क्या बिना फास्टैग गाड़ी पर 80 ਕਿਉਂ ਫਾਸਟ ਟੈਗ ਮੈਂ ਕਦੋਂ ਲਵਾਵਾਂ? ਫਾਸਟ ਗੱਡੀ ਮੰਗਣੀ ਹੈ ਜਦੋਂ ਮੇਰੀ सर फास्टैग ਗੱਡੀ ਮੰਗਣੀ ਹੈ, ਮੈਂ ਫਾਸਟ ਟੈਗ ਕਦੋਂ ਲਵਾਵਾਂ?
सर आधार कार्ड जरूरी था, हाँ, हमारा आपने हाँ। ऐसे फास्टैग जरूरी है, कार लिया। नहीं फास्टैग जरूरी हैगा मैं दिल्ली जाना चंडीगढ़ जाना सारी किते जाना बुलाओ कितने आटा बंदा सो देख लो शरेआम गुंडागर्दी है कि फास्टैग लवाओ नहीं तो फिर ਅਸੀਂ 80 रुपए पर्ची कटांगे 80 रुपए किस चीज है भाई जी बिना फास्टैग बिल्कुल गलत है भाई जी मैं चैनल चलता है लाइव चल रहा सिस्टम सारा कोई गल नहीं। हाँ 80 रुपये नहीं 40 रुपये बनता भाई जी मैं परसों भी लंघ के गया कल भी लंघ के गया अच्छा भाई 40 रुपए फास्टैग बिल्कुल नहीं जी मैं पटियाले भी पिछों भी लंघ के आया मैं लुधियाना होके आया मैं हुणे ठीक है इत्थों ਦੀ ਗੁੰਡਾਗਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾਗਰਦੀ गुंडागर्दी कोई ਮੇਰਾ ਫੋਨ ਬੰਦ ਪਿਆ ਸੀ ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं है। ਬਿਲਕੁਲ ਗੁੰਡਾਗਰਦੀ ਆ ਤਾਂ ਇੱਥੇ ਫਿਰ ਅਸੀਂ ਧਰਨਾ ਲਵਾਵਾਂਗੇ ਜਾਮ ਲਵਾਵਾਂਗੇ ਕੋਈ ਫਾਇਦਾ ਨਹੀਂ ਗੱਲ ਠੀਕ ਹੈ मेरी गल सुनो ਭਾਈ ਜੀ 80 रुपये किस चीज है फास्टैग नहीं होगा तो भाई जी ਗੱਡੀਆਂ ਸਾਡੀ ਮੰਗਵੀਆਂ मांगी और वो मेरे को नहीं ਗੱਡੀ ਮੰਗਵੀਆਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ लग रहा है फास्टैग लाने ये देखो देखो कहाँ तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ लिखेगा भाई जी उसपे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ 40 है। रुपए पूरे भारत में एक ही रूल है। ਕਿੱਥੇ ਰੂਲ ਇੱਕ ਵਾਰ ਚ ਬਾਈ ਜੀ भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ मेरी ਮੈਂ वीडियो बनाओ, मैं बात कर रहा हूँ। ਆ ਜਾ आ जा मैं आ रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है की ब्लैक की है अगर गाड़ी के अंदर टैग नहीं होगा, हाँ। डबल पेनल्टी है। क्यों डबल पेनल्टी देवांगे भाई ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ वो मैं आप फ्री गए हो कल, अभी 80 रुपए क्यों फ्री क्यों फ्री दे के जावे कल आप फ्री गए हो, मैं क्यों फ्री गया मैं अभी बोल रहा हूँ ना। क्यों फ्री गया मैं पेट्रोल दे के गया मैं चेक कर लो परसे कर दो गाड़ी नंबर चेक करो गाड़ी का परसों हरासमेंट करना और कुछ नहीं है आपको, गाड़ी खड़ी है, ये दिक्कत है। आप हरासमेंट कर रहे हैं दूसरे को। हरासमेंट नहीं कर रहे और कौन कर रहा है, किसकी गलती है? सर जी पता की गल है देखो 40 रुपये ਦੀ 80 रुपये पेनल्टी ले रहे ने 40 रुपये टोल टैक्स 80 रुपये प्लस 80 रुपये जो 40 प्लस पेनल्टी दो 40 प्लस की पेनल्टी दो दूसरी गल है ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡਾਕਟਰ एक नंबर चालू करो, लाने एक नंबर चालू। अरे खड़ी रहने दो इसको, एक नंबर चालू करो। यहाँ डेली मैं हुणी कहते ਮੈਨੂੰ ਕਿਉਂਕਿ ਮੇਰੀ ਸਾਈਡ ਤੇ ਗੱਲ ਕਰੋ ਮੇਰੇ ਨਾਲ ਉਹਦੇ ਫਾਸਟੈਗ ਨਹੀਂ ਲੱਗਿਆ तो नहीं लगेगा तो 80 रुपए लगेगा ना उसको, ये देखो ना। ਬੋਲਦਾ ਕਿਵੇਂ ਤੂੰ ਯਾਰ मैं क्या करूँ फिर? ਤੂੰ ਬੋਲਦਾ ਕਿਵੇਂ ਕੱਲੀ ਗੱਡੀ ਲਗਵਾ ਕੇ गाड़ी आगे लगाइए, गाड़ी अभी देखना ਅਸੀਂ आप। ਚੋਰ ਨਹੀਂ ਹੈਗਾ ਗੱਡੀ ਉੱਥੇ ਖਲਾਉਣਾ ਮੈਂ ਨਾ ਚੋਰ ਨਹੀਂ ਹੈਗਾ ਮੈਂ ਤੂੰ अल्लाह गाड़ी ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ ਲੈ ਆ ਜਾ ਲੈ ਭਾਈ ਤੇਰੀ ਮੈਂ मैं भगदम ਆ ਜਾ ਚੱਕੇ ਨੂੰ ਕੋਲ ਲੂਆ ਤੇਰਾ ਆ ਜਾ ਪੂਰੀ ਆ ਜਾ ਆ ਜਾ ਵਾ सरदार बंदा मैं भजन नहीं है आप सरदार हो, कोई भी हो, उससे मेरे कुछ नहीं। समझ गए मेरी गल 80 रुपये नहीं 40 रुपये पेमेंट करो जो टोल टैक्स है रात में लंघ गया एक रात के लिए हो गया तेरा 40 रुपए आपने इक्को रात के लिए हो गया 80 रुपये स्लिप नहीं है, मैं कैसे? किस किस ने पा गया चेक करो थोड़े रिकॉर्ड पे मैं अभी आपसे बोल रहा हूँ, छोटे कोई रिकॉर्ड पे चेक करो जे गड्डी नहीं लगी हुई 40 रुपये ता कह दो मैनू पहले रूल पढ़ो। भाई जी 80 रुपये के टोल टैक्स फास्टैग में गड्डी नहीं लवाऊंगा फास्टैग यार मेरा मेरी जिंदगी का रूल है मैं नहीं लवाऊंगा फास्टैग भाई तू धक्के ना मेरी गड्डी का फास्टैग लवाऊंगा तो मैं क्या करूँ इसके लिए? धक्के का फास्टैग में रूल है भारत सरकार का, मैं क्या करूँ? ਭਾਰਤ ਸਰਕਾਰ ਦੇ ਜਿਹੜੇ ਰੂਲ ਨੇ ਫੋਲੋ ਕਰ ਦਿਓ ਮੈਂ ਤੇ ਮੂਰੇ ਮੱਝਾਂ ਖੜੀ ਰੱਖਾਂ ਮੈਂ ਖੜੀ ਨੂੰ ਫੋਲੋ ਕਰ ਦਿਓ क्या रूल? ਮੱਝਾਂ ਖੜੀ ਨੇ ਭਾਰਤ ਸਰਕਾਰ ਰੂਲ ਟੋਲ ਟੈਕਸ ਦੇ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਦੇ ਚੋਰੇ ਗਾਵਾਂ ਨਹੀਂ ਖੜਨੀਆਂ ਸਾਡੇ ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ ਕਿੰਨੇ ਕੁ ਬੰਦੇ ਉਹਦੇ ਤੁਰੇ ਫਿਰਦੇ ਨੇ है उसके लिए ਐ ਨਹੀਂ ਮਿਲਦੇ ਇਹਦਾ ਟੋਲ ਟੈਕਸਾਂ ਦੇ ਸਿਸਟਮ ਦੇ ਬਣਾਓ ਸਾਡਾ ਕਿੱਥੇ ਮੈਨੇਜਮੈਂਟ ਪਾਓ ਕਿੱਥੇ इवेंट अंदर जा ਬਣਾ ਲਓ ਇੱਥੇ ਬਣਾਓ ਇੱਥੇ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ महीने वाला काम पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो। ਭਾਈ ਜੀ ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ तो आप मैं एक भी मांग रहा हूँ उसके लिए, बस। ਕਿਉਂ ਮੰਗਾ ਭੱਜਦਾ ਨਹੀਂ ਮੈਂ ਕਿਉਂ ਭੱਜਾਂ ਯਾਰ ਮੈਂ ਚੋਰ ਥੋੜੂਗਾ ਮੈਂ मैं क्या बोल रहा हूँ? ਭਾਈ ਜੀ ਮੈਂ ਚੋਰ ਨਹੀਂ ਡਾਕੂ ਨਹੀਂ ਠੱਗ ਨਹੀਂ आप ਮੈਂ ਭੱਜਦਾ ਨਹੀਂ ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਚ ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ ਮੇਰਾ ਇਹਦਾ ਗਲਤੀ ਨਹੀਂ ਤੋਂ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਨੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ मेरी बात सुनना, आप काम कर
ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਅਸੀਂ ਨਹੀਂ ਬੋਲਦੇ ਗਲਤ गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹ ਜਿਹਾ ਕੁਛ ਯਾਰ रूल होगा वही तो करूंगा मैं ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਹੇ सिर्फ नहीं हमारे यहाँ 40 की भी नहीं ले सकते दिक्कत ये है ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਦੇ ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਮੇਰੇ ਫਾਦਰ ਨੂੰ ਨਹੀਂ ਪਤਾ ਕੈਸ਼ ਦਿੰਦੇ ਆ ਜੀ ਆਹ ਲਓ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਆ ਕਹਿੰਦੇ ਡਗਲ ਲਓ ਜੀ ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਇਹ ਜਿਹੜੇ ਬਾਬਲੇ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਰਹੇ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਰਹੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਫੈਲਾ ਖਾਤੀਆਂ ਬਾਈ ਜੀ ਲਾਈਵ ਚੱਲ ਰਿਹਾ ਨੇ ਫਿਰਦੇ ਬਾਈ ਜੀ ਨਹੀਂ ਐਮਏ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਸਾਡੇ ਫਾਲਤਾ ਕਰਨ ਨਾ ਕਰਦੇ ਨੇ ਵੱਡ ਵੱਡ ਬਾਈ ਜੀ ਇੱਕ ਮੇਰੀ ਗੱਲ ਸੁਣੋ ਉਹ ਤੇ ਅਸੀਂ ਤਾਂ ਪੇ ਕਰਦੇ ਬਾਈ ਜੀ ਫਿਰ ਰੋਡ ਤੇ ਉੱਠ ਕੇ ਜਾਣਾ ਮੱਛੀ ਨਹੀਂ ਲਿਆ ਪਰਸੋਂ ਮੇਰੀ ਗੱਡੀ ਕਾਰ ਐਕਸੀਡੈਂਟ ਨੂੰ ਨਹੀਂ ਬਚੀ ਹੈ ਗਾਵਾਂ ਤੋਂ ਕਿਸ਼ਤੀ ਦਾ ਟੋਲ ਟੈਕਸ ਲੈਣੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲੈਣਾ ਲੈਣੇ ਹੋ यार ये तो गवर्नमेंट में जाके ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਦਾ ਠੇਕੇ ਤੇ ਲੈ ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਦਾ ਲੈਣੇ ਹੋ ਫਾਸਟੈਗ ਲਾਉਣਾ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਅਨਪੜ੍ਹ ਔਰ ਪੀਡਬਲਿਊ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਖਾਣੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਗਿਆ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਸਾਨੂੰ ਨੌਕਰੀ ਦਿੰਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਮੈਨੂੰ ਫਾਟਕ ਭਰਤੀ ਟੋਲ ਭਰਤੀ ਹੈ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਦਾ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਹੈਗਾ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਰੁਪਏ ਇਹ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਦੇਖੋ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫੜਾ ਹੈ ਲੈ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ ਇੱਕ ਕੁਛ ਨਹੀਂ ਸਾਡੇ ਕੋਲ ਹੈਗਾ ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਸਾਡੇ ਕਿੰਨੇ ਕਮਾਈ ਨੇ ਪੈਸੇ ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ KWD ਦੀ ਕੋਈ ਛੂਟ ਹੈ ਨਹੀਂ ਆ ਬਾਕੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ੍ਹ ਬੰਦਾ ਸੁਣੋ ਅਨਪੜ੍ਹ ਬੰਦਾ ਮੰਤਰੀ ਹੁੰਦਾ MLA ਬਣ ਜਾਂਦਾ ਸਾਲੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੇੜ ਤੋਂ ਪਰਾਂ ਵੀ ਹੋ ਕੇ ਲੰਘਦਾ ਅਸੀਂ MA ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਆ ਭੇੜ ਚਲੋ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ ਸਹੀ ਹੈ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ ਭੇੜ ਚ ਤਾਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ ਤਾਂ ਉਹ ਭੇੜ ਚੋਂ ਦੇ ਉਧਰ ਦੀ ਲੰਘਦੇ ਨੇ ਇੱਥੇ ਲੱਗਦੇ ਸਾਡੇ ਹੂਟਰ ਬਈ ਮੱਛੇ ਪਏ ਅਸੀਂ ਆ ਲੈ ਆਪਣੇ ਟੋਲ ਟੈਕਸ ਲੈ ਲਾ ਪੁੱਤ ਤੱਕ ਫ੍ਰੀ ਭੱਜ ਕੇ ਲੰਘ ਗਿਆ ਕੋਈ ਗੱਲ ਨਹੀਂ ਬਾਜੀ ਐਡੀ ਕੋਈ ਗੱਲ ਨਹੀਂ ਮੈਂ ਲੱਗ ਗਿਆ ਬਾਈ ਅੱਜ ਤੱਕ ਵਾਲੇ ਬਾਈ ਯੂਟਿਊਬਰ ਆ ਯੂਟਿਊਬਰ ਲੱਭੋ ਨੂੰ ਦੇਖਾ ਮੇਰਾ ਆਓ ਜੀ ਆ ਤਾਂ ਕੈਮਰਾ ਜਾ ਕੇ ਖੜੇ ਹੋ ਜਾਓ ਯਾਰ ਸਾਰੇ ਸ਼ੋਰ ਹੈਗੇ ਅਸੀਂ ਸਹੀ ਹੈ ਇਹਨੂੰ ਕੋਈ ਬਾਤ ਚੀਜ਼ਾਂ ਦੇ ਭੇਜਣਾ ਮੇਰੇ ਘਰ ਦੇ ਮੇਰੇ ਮਾਂ ਬਾਪ ਮੇਰੇ ਨੰਬਰ ਲੈ ਲਓ ਮੇਰਾ ਕੋਈ ਗੱਲਬਾਤ ਹੋਵੇ ਲੰਘਣਾ ਲੱਗ ਜਾਏਗਾ ਕੋਈ ਗੱਲ ਨਹੀਂ ਬਾਈ ਜੀ ਮੈਂ ਲੰਘ ਜੂੰਗਾ ਕੋਈ ਗੱਲ ਨਹੀਂ 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ ਬਾਈ ਜੀ ਮੈਂ ਲੰਘ ਜੂੰਗਾ ਬਾਈ ਜੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ ਠੀਕ ਹੈ ਹੁਣ ਮੈਨੂੰ ਕੀ ਦੱਸੋ ਬਾਈ ਜੀ ਸਾਡਾ ਫਾਦਰ ਪਿਓ ਅਨਪੜ੍ਹ ਬਾਈ ਜੀ ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ ਨਹੀਂ ਜਾਣ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ ਆ ਮੈਂ ਕੁੱਕੜ ਤੁਰੇ ਫਿਰਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਇਆ ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹ
ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਇੱਕ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਨਦੇ ਪਏ ਅਸੀਂ ਸਾਲ ਨਾਲ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਉਹਦਾ ਦੌੜ ਧੂਆ ਨਿਕਲ ਧੂਆ ਖੜਾ ਹੁਣ ਲੰਘ ਜਾਂਦਾ ਮੈਂ, ਮੁੜਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ ਤੁਸੀਂ ਮੁੜ ਕੇ ਮੈਨੂੰ ਫੋਨ ਕਰ ਦਿਓ, ਉਧਰੋਂ ਮੁੱਕ ਦਿਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ, ਤੁਸੀਂ ਇਹਨਾਂ ਨੂੰ ਕਹੋ ਜੀ। ਮੈਡਮ, ਤੁਸੀਂ ਨੰਬਰ ਕਰ ਲਓ ਮੇਰਾ ਬੇਟਾ। ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ, ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ, ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ। ਕੋਈ ਨਹੀਂ, ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ? ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ, ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ, ਜਾਗ ਜੋ ਬਾਈ ਬਣ ਕੇ, ਠੀਕ ਹੈ? ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ, ਐ ਨਹੀਂ ਹੈ ਕਿ ਬਾਈ ਨੰਬਰ ਫੀਡ ਕਰਦਾ ਕੋਈ, ਮਜਬੂਰੀ ਆ। ਠੀਕ ਹੈ? ਜਾਗ ਯਾਰ, ਲੁੱਟ ਕੇ ਖਾ ਕੇ ਪੈਸੇ। ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ। ਆ ਰਹੇ ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ। ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆਪਾ ਜੀ, ਮੇਰੇ ਇੰਦਰ ਆਪਾ ਜੀ, ਮੇਰੇ ਨਾਲ ਇੰਦਰ। ਬਾਅਦ ਦੱਸ ਦਿਓ, ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ। 99 ਵਾਲਾ ਤੁਹਾਡਾ ਹੀ ਆ? 99 ਬਸ। ਕੀ ਨਾਂ ਤਾਂ? ਮਨਿੰਦਰ? ਇੰਦਰ ਆਪਾ ਜੀ। ਇੰਦਰ, ਤੁਸੀਂ ਮੈਨੂੰ ਫੋਨ ਕਰ ਦਿਓ ਵਾਪਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹਨਾ ਸ਼ਰੇਆਮ ਗੁੰਡਾ ਕਰਦੀ ਹੈ, ਠੀਕ ਹੈ? ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ, ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ, ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ, ਠੀਕ ਹੈ ਨਾ? ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮੜ ਜਾ। ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ, 200 ਰੁਪਏ ਪਰਚੀ ਕੱਟਣੀ ਪੈਂਦੀ ਹੈ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕਿ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ, ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ, ਨਹੀਂ ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ? ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋ ਰਹੀ ਨੇ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚੱਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਕੇ ਟੋਲ ਟੈਕਸ ਬਣਾਉਂਦੇ ਨੇ, ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ। 80-80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ, ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨਹੀਂ ਮੈਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ? ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ? ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ। ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ
ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ। ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ ਹੈ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ। ਠੀਕ ਹੈ, ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ। ਠੀਕ ਹੈ, ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ। ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ। 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ। ਹਨਾ, ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਕੇ 40 ਰੁਪਏ 'ਚ ਠੀਕ ਹੈ ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਇੱਥੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟੈਗ ਪੱਟਤਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਤਾ। ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਨਾਂ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕਿਵੇਂ ਨੇ। ਹਾਂਜੀ ਭੈਣੇ, ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। 80 ਰੁਪਏ ਕਹਿੰਦੇ ਬਾਈ सर विदाउट फास्टैग ਨਹੀਂ ਲੈਂਦੇ ਸੀ ਫਾਸਟੈਗ ਦਾ। सर आप पेनल्टी बिना ਬੁਲਾਓ, ਕਿੱਥੇ ਬੁਲਾਓ? ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ, ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर फास्टैग ਕਿਉਂ ਬਈ? ਕਿਹੜੀ ਚੀਜ਼ ਦਾ? Fastag ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਦੀ? ਅਸੀਂ क्या बिना फास्टैग गाड़ी पर 80 ਕਿਉਂ ਫਾਸਟੈਗ ਮੈਂ ਕਦੋਂ ਲਵਾਵਾਂ? ਫਾਸਟੈਗ ਗੱਡੀ ਮੰਗਣੀ ਹੈ ਜਦੋਂ सर फास्टैग ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਦੋਂ ਲਵਾਵਾਂ? सर आधार कार्ड जरूरी था, हाँ। बनवाया आपने, हाँ। ऐसे फास्टैग जरूरी है कार लिए ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਸਾਰੇ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ।
80 रुपए किस चीज है भाई जी? भाई जी बिना फास्ट बिल्कुल गलत है भाई जी। मैं चैनल चलता है लाइव चल रहा सिस्टम सारा। भाई कोई गल नहीं। हाँ 80 रुपये नहीं ਤੁਸੀਂ check ਕਰੋ। 40 रुपये बनता भाई जी। मैं परसों भी लंघ के गया, कल भी लंघ के गया। अच्छा भाई 40 रुपए फास्ट है। बिल्कुल नहीं जी, मैं पटियाले भी पिछों भी लंघ के आया, मैं लुधियाना होके आया मैं। ठीक है, इत्थों ਦੀ ਗੁੰਡਾਗਰਦੀ ਮੈਨੂੰ परसों मैं देख ली थी गुंडागर्दी। गुंडागर्दी कोई मेरा फोन बंद ਪਿਆ ਸੀ, मैं उस टाइम भी किया ਸੀ। भाई जी गुंडागर्दी कोई नहीं है। बिल्कुल गुंडागर्दी है। ਇੱਥੇ ਫਿਰ ਅਸੀਂ ਧਰਨਾ ਲਾਵਾਂਗੇ, ਜਾਮ ਲਾਵਾਂਗੇ, ਕੋਈ ਫਾਇਦਾ ਨਹੀਂ ਗੱਲ। ठीक है मेरी गल सुनो भाई जी 80 रुपए किस चीज है फास्टैग नहीं होगा तो भाई जी? ਗੱਡੀਆਂ ਸਾਡੀ ਮੰਗਵੀਆਂ, मांगी और वो मेरे को नहीं ਗੱਡੀ ਮੰਗਵੀਆਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो देखो कहाँ तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उससे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 है। रुपए पूरे भारत में एक ही रूल है। ਕਿੱਥੇ ਰੂਲ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी मैं वीडियो बनाओ, मैं बात कर रहा हूँ। आ जा आ जा मैं आ रहा हूँ। आ जा आ जा। मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है की ब्लैक ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल पेनल्टी देवांगे भाई? ਅਸੀਂ ਕੱਲ ਵੀ ਲੰਘ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल, अभी 80 रुपए क्यों फ्री क्यों फ्री दे के जावे? कल आप फ्री गए हो, मैं क्यों फ्री गया मैं? अभी बोल रहा हूँ ना। क्यों फ्री गया मैं? पेट्रोल दे के गया मैं। चेक कर लो परसे कर दो गाड़ी दे नंबर, चेक करो गाड़ी का परसों हरासमेंट दे। करना है और कुछ नहीं है आपको, गाड़ी खड़ी है, ये दिक्कत है। आप हरासमेंट कर रहे हैं दूसरे को। हरासमेंट नहीं कर रहे और मैं कौन कर रहा है, किसकी गलती है? सर जी। पता की गल है, देखो 40 रुपये ਦੀ 80 रुपये पेनल्टी ले रहे ने। 40 रुपये टोल टैक्स है, 80 रुपये 80 रुपये दो, 40 प्लस पेनल्टी दो, 40 प्लस की पेनल्टी दो। दूजी गल है ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡਾਕੂ एक नंबर चालू करो, लाने एक नंबर चालू। अरे खड़ी रहने दो इसको, एक नंबर चालू करो। यहाँ डेली मैं हुणी कहते ਮੈਨੂੰ ਕਿਉਂਕਿ ਮੇਰੀ ਸਾਈਡ ਤੋਂ ਗੱਲ ਕਰੋ ਮੇਰੇ ਨਾਲ। ਉਹਦਾ ਫਾਸਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको, ये देखो ना। ਬੋਲਦਾ ਕਿਵੇਂ ਤੂੰ ਯਾਰ? मैं क्या करूँ फिर? ਤੂੰ ਬੋਲਦਾ ਕਿਵੇਂ? ਕੱਲੀ ਗੱਡੀ ਲਗਵਾ ਆ ਕੇ गाड़ी आगे लगाइए, गाड़ी अभी देख ਅਸੀਂ ਚੋਰ ਨਹੀਂ ਹੈਗੇ, ਗੱਡੀ ਉੱਥੇ ਖਲਾਉਣਾ ਮੈਂ। ਨਾ ਨਾ ਚੋਰ ਨਹੀਂ ਹੈਗਾ ਮੈਂ। ਤੂੰ लगा गाड़ी। ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ। ਲੈ ਆ ਜਾ, ਲੈ ਭਾਈ ਤੇਰੀ ਮੈਂ मैं पकड़े ਆ ਜਾ, ਚੱਕ ਕੇ ਨੂੰ ਲੂਆ ਤੇਰਾ। ਆ ਜਾ ਪੂਰੀ ਆ ਜਾ। ਆ ਜਾ ਵਾ। सरदार बंदा मैं भजन नहीं है। आप सरदार हो, कोई भी हो, उससे मेरे कुछ नहीं समझ गए मेरी गल? 80 रुपये नहीं 40 रुपये पेमेंट करो, जो टोल टैक्स है। रात में लंघ गया, एक रात के लिए हो गए तेरा 40 रुपए आपने इको रात के लिए हो गए 80 रुपये। स्लिप नहीं है मैं कैसे? फीस किस लिए हो गया? चेक करो थोड़े को रिकॉर्ड पे। मैं अभी आपसे बोल रहा हूँ, थोड़े को रिकॉर्ड पे चेक करो। जे गड्डी नहीं लगी हुई 40 रुपये तो कह दो मैनू पहले रूल पढ़ो भाई जी। 80 रुपये के टोल टैक्स फास्टैग में गड्डी नहीं लवाऊंगा फास्टैग यार। मेरी जिंदगी का रूल है, मैं नहीं लवाऊंगा फास्टैग भाई। तू धक्के ना मेरी गड्डी का फास्टैग लवाऊंगा। तो मैं क्या करूँ इसके लिए? धक्के का फास्टैग में रूल है लवाऊंगा। भारत सरकार का, मैं क्या करूँ? भारत सरकार के जो रूल ने फॉलो कर दो। मैं मुरे मज्जा खड़ी रखा मैं खड़ी फॉलो कर दो। क्या रूल? ਮੱਝਾਂ ਖੜੇ ਨੇ। ਭਾਰਤ ਸਰਕਾਰ ਰੂਲ ਟੋਲ ਟੈਕਸ ਦੇ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਵਿੱਚ ਚੋਰੇ ਗਾਵਾਂ ਨਹੀਂ ਖੜਨੀਆਂ, ਸਾਡੇ ਉਹ ਨਹੀਂ ਖੜਨੀ ਇੱਥੇ। ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ, ਕਿੰਨੇ ਕੁ ਬੰਦੇ ਉਹਦੇ ਤੁਰੇ ਫਿਰਦੇ ਨੇ? ਆਈ ਨਹੀਂ ਮਿਲਦੇ ਟੋਲ ਟੈਕਸਾਂ ਦੇ ਸਿਸਟਮ ਦੇ। ਬਣਾਓ ਸਾਡਾ ਕਿੱਥੇ ਮੈਨੇਜਮੈਂਟ ਬਣਾਓ, ਕਿੱਥੇ थाईलैंड अंदर जा ਬਣਾ ਲਓ ਇੱਥੇ ਬਣਾਓ, ਇੱਥੇ ਬਣਾਓ, ਇੱਥੇ ਬਣਾਓ। ਕੋਈ ਨਾ ਕਿ ਭੱਜ ਗਿਆ ਸੀ ਮੈਂ। महीने वाला काम पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो। ਭਾਈ ਜੀ। ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ। तो आप मैं एक भी मांग रहा हूँ उसके लिए। ਕਿਉਂ ਮੰਗਾ? ਭੱਜਦਾ ਨਹੀਂ ਮੈਂ, ਕਿਉਂ ਭੱਜਾਂ ਯਾਰ? ਮੈਂ ਚੋਰ ਥੋੜੂਗਾ ਮੈਂ मैं क्या बोल रहा हूँ? ਭਾਈ ਜੀ। ਮੈਂ ਚੋਰ ਨਹੀਂ, ਡਾਕੂ ਨਹੀਂ, ਠੱਗ ਨਹੀਂ। आप ਮੈਂ ਭੱਜਦਾ ਨਹੀਂ। ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ। ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਚ। ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ। ਅਨਪੜ੍ਹ ਬੰਦਾ, ਮੇਰਾ ਪਿਓ ਅਨਪੜ੍ਹ ਆ ਯਾਰ। ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ। ਮੇਰਾ ਇਹਦਾ ਗਲਤੀ ਨਹੀਂ। तो ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ, ਗੱਡੀ ਇਸ਼ੂ ਕਰਦੇ ਨੇ, ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ। ਭਾਈ ਜੀ ਮੈਂ ਕੰਮ ਕਰਦਾ। ਸਾਡੀ ਧੀ ਸੁਣੋ ਮੇਰੀ ਗੱਲ, ਸਾਡੀ ਧੀ ਭੈਣ ਲੱਗੀ ਹੋਈ ਆ ਉਹਦੇ। ਅਸੀਂ ਨਹੀਂ ਬੋਲਦੇ ਗਲਤ। गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਯਾਰ। ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ। रूल होगा वही तो करूंगा मैं। ਫਿਰ ਉਹੀ ਗੱਲ ਹੈ ਨਾ, ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ, ਕੈਸ਼ ਦੇਣ ਲੱਗ ਰਹੇ स्लिप नहीं हमारे यहाँ 40 रुपए दे सकते हैं। दिक्कत ये है। ਭਾਈ ਜੀ। ਟੋਲ ਟੈਕਸ ਹੈ ਜੀ, ਜੋ ਟੋਲ ਮੈਂ ਰਾਤ ਲੰਘ ਕੇ ਗਿਆ 40 ਰੁਪਏ ਦੇ।
ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ, ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ, ਸਾਨੂੰ ਏਟੀਐਮ ਮੇਰੇ ਫਾਦਰ ਨੂੰ ਨਹੀਂ ਪਤਾ, ਕੈਸ਼ ਦਿੰਦੇ ਆ ਜੀ, ਆਹ ਲਓ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਕਹਿੰਦੇ ਡਗਲ ਲਓ ਜੀ। आज तक जरूरी करता सर ਭਾਈ ਜੀ ਫਾਸਟੈਗ ਜ਼ਰੂਰੀ ਕਰਤਾ, ਇਹ ਜਿਹੜੇ ਬਾਬੂ ਕੁੱਕੜ ਵੜਿਆ ਰੱਖੇ ਨੇ ਆਪਾਂ ਨੇ, हाँ जी ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਚੱਲ ਰਿਹਾ, ਅਸੀਂ ਨਹੀਂ ਬਿਠਾ ਰਹੇ ਜੀ ਫਾਸਟੈਗ ਵਾਸਤੇ ਕੁੱਕੜ ਵੜਿਆ ਰੱਖੇ ਨੇ ਆਪਾਂ ਨੇ, ਅਸੀਂ ਨਹੀਂ ਬਿਠਾ ਰਹੇ ਜੀ ਵਾਸਤੇ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ, ਅਸੀਂ ਲੁੱਟ ਕੇ ਸਾਨੂੰ ਪਹਿਲਾਂ ਸਾਡੇ ਵਾਸਤੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਪਹਿਲਾਂ ਖਾਤੀਆਂ ਬਾਈ ਜੀ, ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਜੀ, ਨਹੀਂ ਐਵੇਂ ਵਿੱਚ ਕਹਿ ਰਿਹਾ ਸਾਡੇ ਇਹਨਾਂ ਨੂੰ ਐਵੇਂ ਕੀਤੇ ਬਾਈ ਜੀ, ਮੈਂ ਜਮਾ ਅਨਪੜ੍ਹ ਪੂਰਾ ਫਿਰਦਾ अरे वास्ता करो ना गाड़ी में मार मार ਬਾਈ ਇੱਕ ਮੇਰੀ ਗੱਲ ਸੁਣੋ, ਉਹਦੇ ਸੀ ਤਾਂ ਪੇ ਕਰਦਾ ਬਾਈ ਜੀ, ਫਿਰ ਰੋਡ ਤੇ ਜਾਣਾ ਮੱਛੀ ਨਹੀਂ ਲਿਆ, ਪਰਸੋਂ ਮੇਰੀ ਗੱਡੀ ਕਾਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ, ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ, ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ, ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲੈਂਦੇ ਹੋ यार ये तो गवर्नमेंट में जाके ਗਵਰਨਮੈਂਟ ਛੱਡੋ ਯਾਰ, ਟੋਲ ਟੈਕਸ ਦਾ ਠੇਕੇ ਤੇ ਲੈ ਰਿਹਾ, फास्टैग लगाना तुसी ਟੋਲ ਟੈਕਸ ਦਾ ਲੈਂਦੇ ਹੋ फास्टैग लगाना ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ, ਫਾਸਟੈਗ ਚਾਲੂ ਹੈ। ਠੀਕ ਹੈ गल तो सुनो ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਅਨਪੜ੍ਹ ਔਰ ਪੀਡਬਲਿਊ ਡਿਪਾਰਟਮੈਂਟ ਚ ਇਹੀ ਹੈਗਾ, ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ, ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ। ਅਸੀਂ ਚੰਗਾ ਖਾਲੀ ਤੋਂ ਮਜਬੂਰ ਹੋਏ ਬੈਠੇ ਆ, ਮੇਰਾ ਭਰਾ ਮਰ ਗਿਆ ਗੜਫਾ ਲੈ ਕੇ, ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ, ਸਾਡੀਆਂ ਸਰਕਾਰਾਂ ਸਾਡੀ ਨੌਕਰੀ ਦਿੰਦੇ, ਕਿੱਥੋਂ ਮਰੀ ਅਸੀਂ ਯਾਰ, ਕਿੱਥੋਂ ਮੈਨੂੰ ਫਾਟਕ ਭਰਤੀ ਟੋਲ ਟੈਕਸ ਭਰਤੀ ਹੈ। ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ, ਇਹਨਾਂ ਦਾ ਦੁਬਾਰਾ ਟੋਲ ਕੱਟ ਲਿਆ, ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ, ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ, ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ, ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ। ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ, ਹਾਂਜੀ ਬੈਲੈਂਸ ਹੈਗਾ, ਚੈੱਕ ਕਰ ਲਓ ਬੈਲੈਂਸ ਹੈਗਾ, ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ, ਪਰ ਅੰਦਰ ਸਿੱਖੀ ਆ ਬਾਈ ਜੀ, ਸਾਡੇ ਬੱਚੇ ਦੇ 40 ਇਹ ਹੈਗਾ ਬੈਲੈਂਸ ਹੈਗਾ, ਬੈਲੈਂਸ ਹੈਗਾ, ਮੈਂ ਤੁਹਾਨੂੰ ਦਿਖਾਣਾ। ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਦੇਖੋ ਬੈਲੈਂਸ ਹੈਗਾ, ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ, ਬੈਲੈਂਸ ਹੈਗਾ, ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ। ਬਾਈ ਜੀ ਗੱਲ ਫਰਾ ਹੈ ਨਾ ਸਾਡੇ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ, ਸਾਡੇ ਕੋਲ ਇੱਕ ਕੁਛ ਨਹੀਂ ਸਾਡੇ ਕੋਲ ਹੈਗਾ ਬਾਈ, ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ, ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ। ਨਵਾਂ ਲੈਟਰ ਆਇਆ, ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ और सर ਤੁਹਾਡੀ ਛੂਟ ਹੈ ਨਹੀਂ ਸਰ, KWD ਦੀ ਕੋਈ ਛੂਟ ਹੈ ਨਹੀਂ, ਆ ਬਾਕੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ੍ਹ ਬੰਦਾ ਸੁਣੋ, ਅਨਪੜ੍ਹ ਬੰਦਾ ਮੰਤਰੀ ਹੁੰਦਾ, ਐਮਐਲਏ ਬਣ ਜਾਂਦਾ, ਸਾਲੇ ਨੂੰ ਕੁੱਕੜ ਨਹੀਂ ਆਉਂਦਾ, ਉਹ ਭੇਡ ਤੋਂ ਪਰਾਂ ਵੀ ਨਹੀਂ ਹੋ ਕੇ ਲੰਘਦੇ। ਅਸੀਂ ਐਮਏ ਮੈਂ ਪੜ੍ਹਿਆ ਲਿਖਿਆ, ਡਿਗਰੀਆਂ ਕੀਤੀਆਂ ਨੇ, ਨੌਕਰੀ ਦੇਣ ਤੋਂ ਦੂਰ ਦੀ ਗੱਲ ਆ, ਭੇਡ ਚੋਂ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ, ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ, ਗਵਰਨਮੈਂਟ ਨੂੰ ਕਹੋ ਨਹੀਂ, ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੇਡ ਚੋਂ ਤੈਨੂੰ ਤਾਂ ਕੁੱਕੜ ਨਹੀਂ ਐਮਐਲਏ ਨਹੀਂ ਆਉਂਦਾ ਹੈਗਾ, ਉਹ ਭੇਡ ਚੋਂ ਦੇ ਉਧਰ ਦੀ ਲੰਘਦੇ ਨੇ, ਇੱਥੇ ਲੱਗਦੇ ਸਾਡੇ ਹੂਟਰ ਬਈ ਮੱਛੇ ਪਏ ਅਸੀਂ ਆ ਲੈ ਆਪਣੇ ਟੋਲ ਟੈਕਸ ਲੈ ਲਾ, ਕੱਲ ਤੱਕ ਫ੍ਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ, ਐਡੀ ਕੋਈ ਗੱਲ ਨਹੀਂ ਹੈ। ਬਈ ਕੀ ਕਰੀਏ, ਮੈਂ ਲੱਗ ਗਿਆ ਬਈ, ਆਹ ਤੱਕ ਵਾਲੇ ਬਈ यूट्यूबर का बहुत बढ़िया काम है, आओ जी, आप तो कैमरा जाके खड़े हो जाओ यार, ये सारे शोर है असि सही है। ਆਹ ਚੀਜ਼ਾਂ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਂ ਬਾਪ ਮੇਰੇ नंबर ले लो मेरा, कोई गलबात हो मंगना लग जाएगा, कोई गल नहीं। ਬਾਈ ਜੀ ਮੈਂ ਲੰਘ ਜੂੰਗਾ, ਮੈਂ ਲੰਘ ਜੂੰਗਾ, ਕੋਈ ਗੱਲ ਨਹੀਂ। 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ। ਤੁਸੀਂ ਨੰਬਰ ਲੈ ਲਓ ਮੇਰਾ, ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ। ਬਾਈ ਜੀ ਮੈਂ ਲੰਘ ਜੂੰਗਾ, ਮੈਂ ਲੰਘ ਜੂੰਗਾ। ਜਾਂਦੇ ਆ, ਕੋਈ ਘਰਦਿਆਂ ਨੂੰ ਵੀ ਨੰਬਰ ਦੇ ਦਿਓ। ਬਾਈ ਜੀ ਗੱਲ ਸੁਣੋ, ਜਿਹੜੇ ਮੇਰੇ ਵਰਗੇ ਜਮੀ ਮੇਰੇ ਵਰਗੇ ਬੀਤੇ ਪਏ ਨੇ, ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ। ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ। ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ। ਠੀਕ ਹੈ, ਹੁਣ ਮੈਨੂੰ ਕੀ ਦੱਸੋ ਬਾਈ ਜੀ, ਸਾਡਾ ਫਾਦਰ ਪਿਓ ਅਨਪੜ੍ਹਾ ਬਾਈ ਜੀ, ਫਾਸਟੈਗ ਬਾਰੇ ਕੀ ਪਤਾ ਸਾਨੂੰ ਬਾਈ ਜੀ? ਨਹੀਂ, ਸਾਨੂੰ ਆਪ ਨਹੀਂ ਆਹ ਕੁੱਕੜ ਬੈਠੇ ਨੇ, ਆਹ ਮੈਂ ਕੁੱਕੜ ਤੁਰੇ ਫਿਰਦੇ ਨੇ ਸਾਰੇ, ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਇੱਕ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਡ ਪਿਆ ਸੀ ਸਾਲ ਨਾਲ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਤੋੜ ਧੂਆ ਨਿਕਲ ਜੂ, ਧੂਆ ਖੜਾ। ਹੁਣ ਲੰਘ ਜਾਂਦਾ ਮੈਂ, ਮੁੜਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ, ਤੁਸੀਂ ਮੁੜ ਮੈਨੂੰ ਫੋਨ ਕਰ ਦਿਓ, ਉਧਰੋਂ ਮੁੱਕ ਦਿਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ। ਜੀ ਤੁਸੀਂ ਇਹਨਾਂ ਨੂੰ ਕਹੋ ਜੀ। ਮੈਡਮ ਤੁਸੀਂ ਨੰਬਰ ਕਰ ਲਓ ਮੇਰਾ, ਫਿਰ ਭਾਜੀ ਤਾਂ ਥੋੜਾ
ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ कोई नहीं ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ परमात्मा सबको सेट करेगा यार परमात्मा मैडम मैं ही कर दूंगा ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਬਣ ਕੇ ਠੀਕ ਹੈ ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ ਐ ਨਹੀਂ ਹੈ ਕਿ ਬਾਈ ਨੰਬਰ ਫੀਡ ਕਰਦਾ साਡੀ ਵੀਰੇ ਮਜਬੂਰੀ ਆ ਠੀਕ ਹੈ ਆ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ ਆ ਰਹੇ ਠੀਕ ਹੈ ਬ੍ਰਦਰ ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ ਮੈਂ ਇੰਦਰ ਆਪਾ ਜੀ ਮੇਰੇ ਇੰਦਰ ਆਪਾ ਜੀ ਮੇਰੇ ਨਾਲ ਇੰਦਰ ਬਾਅਦ ਦੱਸ ਦਿਓ ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ 199 ਵਾਲਾ ਤੁਹਾਡਾ ਹੀ ਹੈ 99 ਬਸ ਕੀ ਨਾਂ ਤਾਂ ਮਨਿੰਦਰ ਇੰਦਰ ਆਪਾ ਜੀ ਇੰਦਰ ਤੁਸੀਂ ਮੈਨੂੰ ਫੋਨ ਕਰ ਦਿਓ ਵਾਪਸੀ ਵੇਲੇ ਕੋਈ ਐਸੀ ਗੱਲ ਨਹੀਂ ਸੋ ਤੁਸੀਂ ਦੇਖ ਲਓ ਦੋਸਤੋ ਹਣਾ ਸ਼ਰੇਆਮ ਗੁੰਡਾ ਕਰਦੀ ਹੈ ਠੀਕ ਹੈ ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ ਮੇਰੇ ਫਾਦਰ ਸਮਾਨ ਨੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ ਠੀਕ ਹੈ ਨਾ ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ ਕਿਤੇ ਇਹ 200 ਰੁਪਏ ਲੈਂਦੇ ਨੇ ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ ਟਰੱਕ ਡਰਾਈਵਰ ਆ ਦੇਖ ਲਓ ਬਾਈ ਟਰੱਕ ਡਰਾਈਵਰ ਦਿਖਾਓ ਮੜ ਜਾ ਟਰੱਕ ਡਰਾਈਵਰ ਜਾਂਦੇ ਨੇ ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ 200 ਰੁਪਏ ਪਰਚੀ ਕੱਟਣੀ ਪੈਂਦੀ ਹੈ ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ ਕਿਸੇ ਤੇ 80 ਰੁਪਏ ਪੇ ਕਰਦੇ ਆ ਕਿਤੇ 250 ਰੁਪਏ ਪੇ ਕਰਦੇ ਆ ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ ਸੜਕਾਂ ਤਾਂ ਸੜਕਾਂ ਹੀ ਨੇ ਨਾ ਕਿ ਸੜਕਾਂ ਸਿਉਣੇ ਦੀਆਂ ਨੇ ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ ਸਾਡੀ ਗੱਡੀ ਖਰਾਬ ਹੁੰਦੀ ਹੈ ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ ਡੀਜ਼ਲ ਲੈ ਕੇ ਜਾਣਾ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ ਕਿਤੇ 10 ਕਿਲੋਮੀਟਰ ਤੋਂ ਐਂਬੂਲੈਂਸ ਨਹੀਂ ਖੜੀ ਨਹੀਂ ਕਿਤੇ ਕੁਝ ਨਹੀਂ ਖੜਾ ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ ਅਸੀਂ ਉੱਥੇ ਕਿਉਂ ਨਹੀਂ ਬੋਲੇ ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ ਸਾਡੀ ਭੈਣ ਬੈਠੀ ਸੀ ਠੀਕ ਹੈ ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ ਸੋ ਦੋਸਤੋ ਸਚੇਤ ਹੋ ਜਾਓ ਬਈ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਸੀਂ ਵੀ ਐਂ ਕਰੋਗੇ ਪਰਸੋਂ ਐਂ ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋ ਰਹੀ ਨੇ ਉਹ ਬਚ ਰਹਿਣਗੀਆਂ ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿੰਦੇ ਨਾ ਚੱਲ ਛੱਡੋ ਯਾਰ ਕਿਉਂ ਬਹਿਸ ਕਰਨੀ ਹੈ ਛੱਡੋ ਕਿਉਂ ਬਹਿਸ ਕਰਨੀ ਹੈ ਬਹਿਸ ਇਹ ਕਰਦੇ ਪੂਰੇ ਤੱਕ ਪਹੁੰਚ ਗਏ ਆਪਾਂ ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ ਇਹ ਪੈਚ ਲਾ ਕੇ ਟੋਲ ਟੈਕਸ ਬਣਾਉਂਦੇ ਨੇ ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ ਇਹ ਚਲੋ ਲੈ ਲਓ ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ ਜਿਹੜੀ ਤੁਸੀਂ ਦੇਖਭਾਲ ਕਰਦੇ ਹੋ ਉਹਦਾ 30 ਰੁਪਏ 40 ਰੁਪਏ ਰੱਖ ਲਓ 80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ ਮੇਰਾ ਫਰਜ਼ ਸੀਗਾ ਮੈਂ ਆਪਦਾ ਫਰਜ਼ ਨਿਭਾਤਾ ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ ਤੁਹਾਡੀ ਜਨਤਾ ਦਾ ਫਰਜ਼ ਹੈ ਬਾਕੀ ਉੱਚਾ ਨਹੀਂ ਮੈਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ ਠੀਕ ਹੈ ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ ਫਾਸਟੈਗ ਦਾ ਠੀਕ ਹੈ ਮੇਰੀ ਲੁੱਟ ਹੈ ਇਹ ਧੰਨਵਾਦ ਥੈਂਕ ਯੂ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ ਸੋਨੂੰ ਇਹਨਾਂ ਦੀ ਮੈਂ ਗੁੰਡਾਗਰਦੀ ਦਿਖਾਉਣਾ ਹੁਣ ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ ਧੱਕੇ ਨਾਲ ਫਾਸਟੈਗ ਲਵਾ ਰਹੇ ਨੇ ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ ਡਬਲ ਖਰਚਾ ਪੈਣਾ ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ ਤੁਹਾਨੂੰ ਇਹਨਾਂ ਦਾ ਮਾਫੀਆ ਰਾਜ ਗੁੰਡਾ ਰਾਜ ਦਿਖਾਉਣਾ ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ ਟੋਲ ਜਿਹੜੇ ਰੋਡਾਂ ਤੇ ਬਿਠਾਏ ਨੇ ਫਾਸਟੈਗ ਵਾਲੇ ਨੂੰ ਕੁੱਕੜੇ ਕਹੂੰਗਾ ਮੈਂ ਤਾਂ ਠੀਕ ਹੈ ਤੁਸੀਂ ਦੇਖ ਲਓ
ਹਰ ਇੱਕ ਜਗ੍ਹਾ ਤੇ ਬੈਠੇ ਨੇ ਤੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ। ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟ ਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟ ਟੈਗ। ਠੀਕ ਹੈ, ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ। ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ। ਹਨਾ, ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ ਵੀਡੀਓ ਤੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀਆਂ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟ ਟੈਗ ਪੱਟਦਾ, ਦਿਖਾਇਓ ਮਾੜਾ ਫਾਸਟ ਟੈਗ। ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਜਾਂ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚੇ ਕਿਹਦੇ ਨੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲਿਆਂ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨਾ ਕਰਕੇ। 80 रुपए का भाई सर विदाउट फास्टैग नहीं लेंगे सी फास्टैग का सर आप पेनल्टी बिना बुलाओ किथे बुलाओ थोड़ा किथे हो बुलाओ चैनल वाली ऐसे बुलाओ किथे क्या बुलाओ किथे मैं साइड ते लाना बुलाओ किथे साइड में नहीं सर कैश करा हां बुलाओ किथे है 40 रुपए दूंगा जेड़ा टाली नहीं सर 80 भाई जी जेड़ा टोल बनदा मैं वो टोल दूंगा सर बिना फास्टैग के एनएचआई पर टोल है सर फास्टैग क्यों भाई किने चीज का अगे नहीं मिलदा पीछे अगे तुसी कल्ले टोल लेने है डबल चार्जिंग का वो सर आगे पीछे मैं परसों भी रात लंघ के गया परसों भी 40 रुपए दे के गया तो 40 से मतलब नहीं होता 80 यानी 80 बिना फास्टैग 80 नहीं मिलते बुलाओ किथे थोड़े मुलाजिम बुला लो किथे मुलाजिम से सर क्या बुलाओ किथे फिर 80 आए क्यों दी 80 बिना फास्टैग गाड़ी पर 80 क्यों फास्टैग में कद लवाओ फास्टैग गड्डी मंगनी है जो मेरी सर फास्टैग मेरी गड्डी मंगनी है मैं फास्टैग कद लवाऊंगा सर आधार कार्ड जरूरी था बनवाया आपने ऐसे फास्टैग जरूरी है कार लिया नहीं फास्टैग जरूरी है मैं दिल्ली जाना चंडीगढ़ जाना सारी किते जाना बुलाओ किथे आटा बंदा सो देख लो शरेआम गुंडा कर दिया कि फास्टैग लवाओ नहीं तो फिर असी 80 रुपए पर्ची कटांगे 80 रुपए किस चीज है भाई जी बिना फास्टैग बिल्कुल गलत है भाई जी मैं चैनल चलता है लाइव चल रहा है सिस्टम सारा कोई गल नहीं हाँ 80 रुपये नहीं 40 रुपये बनता है भाई जी मैं परसों भी लंघ के गया कल भी लंघ के गया अच्छा भाई 40 रुपए फास्टैग बिल्कुल नहीं जी मैं पटियाले भी पिछों भी लंघ के आया मैं लुधियाना होके आया मैं
ਠੀਕ ਹੈ, ਇੱਥੋਂ ਦੀ ਗੁੰਡਾਗਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾਗਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं है ਬਿਲਕੁਲ ਗੁੰਡਾਗਰਦੀ ਆ। ਇੱਥੇ ਫਿਰ ਅਸੀਂ ਧਰਨਾ ਲਾਵਾਂਗੇ, ਜਾਮ ਲਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ ਜੀ 80 ਰੁਪਏ ਕਿਸ ਚੀਜ਼ ਦੇ? नहीं होगा तो ਭਾਈ ਜੀ ਗੱਡੀਆਂ ਸਾਡੀ ਮੰਗਵੀਂ ਹੈ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो कहाँ तक लगा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उससे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए की पूरे भारत में एक ही रूल है ਕਿੱਥੇ ਰੂਲ ਹੈ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ मैं बात कर रहा हूँ ਆ ਜਾ ਆ जा मैं आ रहा हूँ आ जा मेरी वीडियो बनाओ कौन बना रहा है पूरे भारत में कहीं भी जाइए अगर गाड़ी पे टैग नहीं होगा ब्लैक लिस्ट होगी टैग लगाने के बाद डबल पेनल्टी है पूरे भारत के अंदर ਕੀ ਚੀਜ਼ NH प्लाजा पे ਕੀ ਹੈ ਕੀ ਬਲੈਕ ਕੀ ਹੈ? अगर गाड़ी के अंदर टैग नहीं होगा हाँ। डबल पेनल्टी है ਕਿਉਂ ਡਬਲ ਪਲੇਟ ਦੇਵਾਂਗੇ ਬਾਈ? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल अभी 80 रुपए ਕਿਉਂ ਫ੍ਰੀ ਕਿਉਂ ਫ੍ਰੀ ਦੇ ਕੇ ਜਾਵੇਂ? कल आप फ्री गए हो मैं ਕਿਉਂ ਫ੍ਰੀ ਗਿਆ ਮੈਂ? अभी बोल रहा हूँ ना ਕਿਉਂ ਫ੍ਰੀ ਗਿਆ ਮੈਂ? ਪੈਟਰੋਲ ਦੇ ਕੇ ਜਾਵੇਂ, ਚੈੱਕ ਕਰ ਲਓ ਪਰਸੇ ਕਰ ਦਿਓ ਗੱਡੀ ਦੇ ਨੰਬਰ, ਚੈੱਕ ਕਰੋ ਗੱਡੀ ਦਾ ਪਰਸੋਂ ਦੇ। करना और कुछ नहीं है आपको गाड़ी खड़ी है ये दिक्कत है आप हरेसमेंट कर रहे हैं दूसरे को। ਹਰਾਸਮੈਂਟ ਨਹੀਂ ਕਰ ਰਹੇ ਮੈਂ। और कौन कर रहा है किसकी गलती है ਸਰ ਜੀ ਪਤਾ ਕੀ ਗੱਲ ਹੈ, ਦੇਖੋ 40 ਰੁਪਏ ਦੀ 80 ਰੁਪਏ ਪਲੰਟੀ ਲੈ ਰਹੇ ਨੇ ਇਹ। 40 ਰੁਪਏ ਟੋਲ ਟੈਕਸ, 80 ਰੁਪਏ 80 ਰੁਪਏ ਦਿਓ, 40 ਪਲੱਸ ਪਲੰਟੀ ਦਿਓ, 40 ਪਲੱਸ ਦੀ ਪਲੰਟੀ ਦਿਓ। ਦੂਜੀ ਗੱਲ ਹੈ ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡਾਕੂ ਫਾਸਟੈਗ ਆਪਣੀ ਨਹੀਂ ਲੱਗਿਆ ਗੱਡੀ ਨੂੰ ਉਧਰਲੇ ਪਾਸੇ एक नंबर चालू करो लाने का नंबर चालू अरे खड़ी रहने दो इसको एक नंबर चालू करो ਮੈਂ ਹੁਣੀ ਕਹਿੰਦੇ ਇਹਨਾਂ ਨੂੰ ਕਿਉਂਕਿ ਮੇਰੀ ਸਾਈਡ ਤੇ ਕੋਈ ਗੱਲ ਕਰੋ ਮੇਰੇ ਨਾਲ, ਉਹਦੇ ਫਾਸਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको ये देखो ना ਬੋਲਦਾ ਕਿਵੇਂ ਤੂੰ ਯਾਰ? मैं क्या करूँ फिर ਤੂੰ ਬੋਲਦਾ ਕਿਵੇਂ? ਕੱਲੀ ਗੱਡੀ ਕਿਉਂ ਲਵਾ ਕੇ गाड़ी आगे लगाई गाड़ी अभी देखना ਅਸੀਂ ਚੋਰ ਨਹੀਂ ਹੈਗਾ, ਗੱਡੀ ਉੱਥੇ ਖਲਾਉਣਾ ਮੈਂ। ਨਾ ਨਾ ਚੋਰ ਨਹੀਂ ਹੈਗਾ ਮੈਂ ਕੋਈ। अल्लाह गाड़ी ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ। ਲੈ ਆ ਜਾ, ਲੈ ਭੱਜਦਾ ਨਹੀਂ ਮੈਂ। मैं भगदम ਆ ਜਾ ਚੱਕ ਕੇ ਨੂੰ ਕੋਲ ਨੂੰ ਜਰਾ ਆ ਜਾ ਪੂਰੀ ਆ ਜਾ। ਆ ਜਾ ਵਾ ਸਰਦਾਰ ਬੰਦਾ ਵਾ, ਭੱਜਣਾ ਨਹੀਂ ਹੈਗਾ। आप सरदार हो कोई भी हो उससे मेरे को ਸਮਝ ਗਏ ਮੇਰੀ ਗੱਲ? 80 ਰੁਪਏ ਨਹੀਂ 40 ਰੁਪਏ ਪੇਮੈਂਟ ਕਰੋ, ਜੋ ਟੋਲ ਟੈਕਸ ਹੈ। ਰਾਤ ਨੂੰ ਲੰਘ ਗਿਆ, ਇੱਕੋ ਰਾਤ ਕਿਵੇਂ ਹੋ ਗਏ ਤੇਰਾ? 40 रुपए आपने ਇੱਕੋ ਰਾਤ ਕਿਵੇਂ ਹੋ ਗਏ 80 ਰੁਪਏ? स्लिप नहीं अगर मैं कैसे ਫੀਸ ਕਿਸ ਨੇ ਪਾ ਦਿਆ? ਚੈੱਕ ਕਰੋ ਤੁਹਾਡੇ ਕੋਲ ਰਿਕਾਰਡ अरे ਪਿਆ, मैं अभी आपसे बोल रहा हूँ ਤੁਹਾਡੇ ਕੋਲ ਰਿਕਾਰਡ ਪਿਆ, ਚੈੱਕ ਕਰੋ। ਜੇ ਗੱਡੀ ਨਹੀਂ ਲੱਗੀ ਹੋਈ 40 ਰੁਪਏ ਚ ਤਾਂ ਕਹਿੰਦੇ ਮੈਨੂੰ पहले रूल पढ़ो ਭਾਈ ਜੀ 80 ਰੁਪਏ ਕਿਹਦਾ ਟੋਲ ਟੈਕਸ ਫਾਸਟੈਗ ਮੈਂ ਗੱਡੀ ਨਹੀਂ ਲਵਾਉਂਦਾ ਫਾਸਟੈਗ ਯਾਰ। ਮੇਰੀ ਜ਼ਿੰਦਗੀ ਦਾ ਰੂਲ ਹੈ, ਮੈਂ ਨਹੀਂ ਲਵਾਉਂਦਾ ਫਾਸਟੈਗ। ਬਾਈ ਤੂੰ ਧੱਕੇ ਨਾਲ ਮੇਰੀ ਗੱਡੀ ਦਾ ਫਾਸਟੈਗ ਲਵਾਉਂਦਾ ਯਾਰ। मार तो मैं क्या करूँ उसके लिए ਧੱਕੇ ਦਾ ਫਾਸਟੈਗ ਕਿਵੇਂ रूल है ਲਵਾਉਂਦਾ? भारत सरकार का मैं क्या करूँ ਭਾਰਤ ਸਰਕਾਰ ਦੇ ਜਿਹੜੇ ਰੂਲ ਨੇ ਫੋਲੋ ਕਰ ਦਿਓ। ਮੈਂ ਤੇ ਮੂਰੇ ਮੱਝਾਂ ਖੜੀ ਰੱਖਾਂ, ਮੈਂ ਖੜੀ ਨੂੰ ਫੋਲੋ ਕਰ ਦਿਓ। क्या रूल ਮੱਝਾਂ ਖੜੀ ਨੇ, ਭਾਰਤ ਸਰਕਾਰ ਰੂਲ ਟੋਲ ਟੈਕਸ ਦੇ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਦੇ ਚੋਰੇ ਗਾਵਾਂ ਨਹੀਂ ਖੜਨੀਆਂ, ਸਾਡੇ ਉਹ ਨਹੀਂ ਖੜਨੀ ਇੱਥੇ। ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ, ਕਿੰਨੇ ਕੁ ਬੰਦੇ ਤੁਰੇ ਫਿਰਦੇ ਨੇ? है उसके लिए ਆਈ ਨਹੀਂ ਮਿਲਦੇ ਇਹਨਾਂ ਟੋਲ ਟੈਕਸਾਂ ਦੇ ਸਿਸਟਮ ਦੇ। ਬਣਾਓ ਸਾਡਾ ਕਿੱਥੇ ਮੈਨੇਜਮੈਂਟ ਬਣਾਓ ਕਿੱਥੇ? थाईलैंड अंदर जा ਬਣਾ ਲਓ ਰੱਖੀ ਬਣਾਓ, ਇੱਥੇ ਬਣਾਓ, ਇੱਥੇ ਬਣਾਓ। ਕੋਈ ਨਾ ਕਿ ਭੱਜ ਗਿਆ ਸੀ ਮੈਂ। रहने वाला काम आप पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो ਭਾਈ ਜੀ, ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ। तो आप मैं एक भी मांग रहा हूँ उसके लिए बस ਕਿਉਂ ਮੰਗਾ? ਭੱਜਦਾ ਨਹੀਂ ਮੈਂ, ਕਿਉਂ ਭੱਜਾ ਯਾਰ? ਮੈਂ ਚੋਰ ਥੋੜੂ ਮੈਂ। मैं क्या बोल रहा हूँ ਭਾਈ ਜੀ ਮੈਂ ਚੋਰ ਨਹੀਂ, ਡਾਕੂ ਨਹੀਂ, ਠੱਗ ਨਹੀਂ। ਮੈਂ ਭੱਜਦਾ ਨਹੀਂ, ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ। ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਚ। ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ, ਅਨਪੜ੍ਹ ਬੰਦਾ। ਮੇਰਾ ਪਿਓ ਅਨਪੜ੍ਹ ਆ ਯਾਰ, ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ। ਮੇਰਾ ਇਹਦਾ ਗਲਤੀ ਨਹੀਂ। ਤੋ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ, ਗੱਡੀ ਇਸ਼ੂ ਕਰਦੇ ਨੇ, ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ। ਭਾਈ ਜੀ ਮੈਂ ਕੰਮ ਕਰਦਾ, ਸਾਡੀ ਧੀ ਸੁਣੋ ਮੇਰੀ ਗੱਲ, ਸਾਡੀ ਧੀ ਭੈਣ ਲੱਗੀ ਹੋਈ ਆ ਉਹਦੇ, ਅਸੀਂ ਨਹੀਂ ਬੋਲਦੇ ਗਲਤ। गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਆ ਯਾਰ, ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ। रूल होगा वही तो करूंगा मैं ਫਿਰ ਉਹੀ ਗੱਲ ਹੈ ਨਾ, ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ, ਕੈਸ਼ ਦੇਣ ਲੱਗ ਰਿਹਾ ਮੈਂ। स्लिप नहीं हमारे यहाँ 40 की भी नहीं ले सकता दिक्कत ये है ਭਾਈ ਜੀ ਟੋਲ ਟੈਕਸ ਹੈ ਜੀ, ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਪੇ ਕੀਤਾ। ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ, ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ, ਸਾਨੂੰ ATM ਪੇਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਦੇ ਆ ਜੀ। ਆਹ ਲਓ ਕੈਸ਼ ਹੁੰਦਾ ਜੀ 40 ਰੁਪਏ, ਜੋ ਰੂਲ ਰੈਗੂਲੇਸ਼ਨ ਆ ਕਹਿੰਦੇ ਡਬਲ ਲਓ ਜੀ। फास्टैग जरूरी करते ਭਾਈ ਜੀ सर ਫਾਸਟੈਗ ਜ਼ਰੂਰੀ ਕਰਤਾ। ਇਹ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ, ਹਾਂਜੀ ਮੇਰਾ ਲਾਈਵ ਕੈਮਰਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਫਾਸਟੈਗ ਰਹੇ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ। ਅਸੀਂ ਨਹੀਂ ਬਿਠਾ ਰਹੇ ਜੀ फास्टैग ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦੇ
ਜਾਂਦੇ ਆ ਬਾਈ ਜੀ, ਅਸੀਂ ਲੁੱਟ ਕੇ ਸਾਨੂੰ ਪਹਿਲਾਂ ਖਾ ਸਾਡੇ ਬਾਜਾ ਵਾਲੇ ਦਾ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਪਹਿਲਾਂ ਖਾ ਕੇ ਬਾਈ ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਨਹੀਂ ਐਵੇਂ ਸਾਡੇ ਇਹਨਾਂ ਨੂੰ ਕੋਈ ਐਵੇਂ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰੇ ਫਿਰਦਾ ਸਾਡੇ ਬਾਜਾ ਵਾਲੇ ਨਾਲ ਗੱਲ ਕਰੇ ਮਾਰ ਮੇਰੀ ਗੱਲ ਸੁਣੋ ਉਹ ਪੈਸੇ ਤਾਂ ਪੇ ਕਰਦਾ ਬਾਈ ਜੀ ਫਿਰ ਰੋਡ ਤੇ ਹੱਟ ਕੇ ਜਾਣਾ ਮੱਛੀ ਪਰਸੋਂ ਮੇਰੀ ਗੱਡੀ ਟਾਇਰ ਚੱਕੀ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਕਾਹਦਾ ਲੈਂਦੇ ਹੋ ਯਾਰ ਇਹ ਤਾਂ ਫਿਰ ਗਵਰਨਮੈਂਟ ਨਾਲ ਜਾ ਕੇ ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਕਾਹਦਾ ਲੈਂਦੇ ਹੋ ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਕਾਹਦਾ ਲੈਂਦੇ ਹੋ ਫਾਸਟੈਗ ਲਾਉਣਾ ਨਹੀਂ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਮੇਰੇ ਭਾਈ ਮੇਰਾ ਫਾਦਰ ਪੜਾ ਔਰ ਪੀਡਬਲਯੂ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਕਿਸੇ ਦਾ ਚੰਗਾ ਖਾਣੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਗਿਆ ਗਲਫਾ ਲੈ ਕੇ ਸਾਡੇ ਗਲਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਦੀ ਨੌਕਰੀ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਨੂੰ ਫਾਟਕ ਭਰਤੀ ਟੋਲ ਭਰਤੀ ਹੈ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲੇ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗੇ ਪਹਿਲਾਂ ਦੇ ਲੱਗਿਆ ਹਾਂਜੀ ਤਾਂ ਉਹ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਇਹ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਉਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਨੇ ਕੋਈ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫਰਾਹੇ ਲੈ ਸਾਡੇ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ 1 ਕਿਲੋ ਕੁਛ ਨਹੀਂ ਸਾਡੇ ਕੋਲ ਹੈਗਾ ਜੇ ਐਗਜ਼ੈਂਪਸ਼ਨ ਮੈਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ ਨਵਾਂ ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀਆਂ ਔਰ ਦੀ ਸਰ ਤੁਹਾਡੀ ਛੂਟ ਹੈ ਨਹੀਂ ਸਰ KW ਦੀ ਕੋਈ ਛੂਟ ਹੈ ਨਹੀਂ ਆ ਬਾਕੀ ਦੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ੍ਹ ਬੰਦਾ ਸੁਣੋ ਅਨਪੜ੍ਹ ਬੰਦਾ ਮੰਤਰੀ ਹੁੰਦਾ MLA ਬਣ ਜਾਂਦਾ ਸਾਲੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੈਣ ਚੋਂ ਪਰਾਂ ਵੀ ਲੋਕ ਲੰਘਦੇ ਅਸੀਂ MA ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਆ ਭੈਣ ਚੋਂ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ ਸਹੀ ਹੈ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ ਭੈਣ ਚੋਂ ਤੈਨੂੰ ਤਾਂ ਕੁੱਕੜ ਨਹੀਂ MLA ਨੂੰ ਆਉਂਦਾ ਹੈਗਾ ਤਾਂ ਉਹ ਭੈਣ ਚੋਂ ਦੇ ਉਧਰ ਦੀ ਲੰਘਦੇ ਨੇ ਇੱਥੇ ਲੰਘਦੇ ਨੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ ਆ ਲੈ ਆਪਣੇ ਕੋਲ ਟੈਕਸ ਲੈ ਲਾ ਕੱਲ ਨੂੰ ਚੰਗਾ ਫਰੀ ਭੱਜ ਕੇ ਲੰਘ ਗਿਆ ਕੋਈ ਗੱਲ ਨਹੀਂ ਬਾਜੀ ਐਡੀ ਕੋਈ ਗੱਲ ਨਹੀਂ ਬਈ ਕੀ ਕਰੀਏ ਮੈਂ ਲੱਗ ਗਿਆ ਬਈ ਅੱਜ ਤੱਕ ਵਾਲੇ ਬਈ ਆ ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ ਆਓ ਜੀ ਆ ਤਾਂ ਕੈਮਰਾ ਚੱਕ ਕੇ ਖੜੇ ਹੋ ਜਾਓ ਯਾਰ ਸਾਰੇ ਸ਼ੋਅ ਰਹਿ ਗਏ ਅਸੀਂ ਸਹੀ ਆਹ ਚੀਜ਼ਾਂ ਦੇ ਭੇਜਣਾ ਮੇਰੇ ਘਰ ਦੇ ਮੇਰੇ ਮਾਤਾ ਵਾਲਾ ਮੇਰੇ ਨੰਬਰ ਲੈ ਲਓ ਮੇਰਾ ਕੋਈ ਗੱਲਬਾਤ ਨਹੀਂ ਕੋਈ ਗੱਲ ਨਹੀਂ ਬਾਈ ਜੀ ਮੈਂ ਲੰਘ ਜੂੰਗਾ ਕੋਈ ਗੱਲ ਨਹੀਂ 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ ਬਾਈ ਜੀ ਮੈਂ ਲੰਘ ਜੂੰਗਾ ਬਾਈ ਜੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ ਅਸੀਂ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਹਾਂ ਠੀਕ ਹੈ ਹੁਣ ਮੈਨੂੰ ਕੀ ਦੱਸੋ ਬਾਈ ਜੀ ਸਾਡਾ ਫਾਦਰ ਪਿਓ ਅਨਪੜਾ ਬਾਈ ਜੀ ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ ਨਹੀਂ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ ਆ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਇਆ ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ ਤੁਸੀਂ ਕਿਹਨਾਂ ਦੱਸੋ ਜੀ ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ ਜਾਗਿਆ। ਮੰਗ ਪਿਆ ਸੀ ਸਾਲ ਨਾਲ ਜੀ ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ ਇਹਨਾਂ ਦਾ ਉਹਦਾ ਤੋੜ ਧੂਆ ਨਿਕਲ ਜੂ ਧੂਆ ਕਰਾਂਗਾ ਹੁਣ ਲੰਘ ਜਾਂਦਾ ਮੈਂ ਮੁਰਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ ਨਹੀਂ ਤੁਸੀਂ ਮੁੜ ਮੈਨੂੰ ਫੋਨ ਕਰ ਦਿਓ ਉਹ ਨਹੀਂ ਮੁੱਕ ਦਿਓ ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ ਤੁਸੀਂ ਇਹਨਾਂ ਨੂੰ ਕਹੋ ਜੀ ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਰ ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ ਕੋਈ ਨਹੀਂ ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ ਪਰਮਾਤਮਾ ਮੈਡਮ ਮੈਂ ਹੀ ਕਰ ਦਿੰਦਾ ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਬਣ ਕੇ
ਠੀਕ ਹੈ, ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ। ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ ਮਜਬੂਰੀ ਆ। ਠੀਕ ਹੈ ਯਾਰ ਲੁੱਟ ਕੇ ਖਾ ਕੇ ਪੈਸੇ। ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ। ਆ ਰਹੇ ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆ ਭਾਜੀ, ਮੇਰੇ ਇੰਦਰ ਆ ਭਾਜੀ ਮੇਰੇ ਨਾਲ। ਇੰਦਰ ਬਸ ਦੱਸ ਦਿਓ, ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ। 99 ਵਾਲਾ ਤੁਹਾਡਾ ਹੀ ਆ? 99 ਬਸ ਕੀ ਨਾਂ ਤੁਹਾਡਾ? ਮਨਿੰਦਰ? ਇੰਦਰ ਆ ਭਾਜੀ। ਇੰਦਰ ਤੁਸੀਂ ਮੈਨੂੰ ਫੋਨ ਕਰ ਦਿਓ ਵਾਪਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹਣਾ ਸ਼ਰੇਆਮ ਗੁੰਡਾ ਕਰਦੀ ਹੈ। ਠੀਕ ਹੈ, ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ। ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ, ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ। ਠੀਕ ਹੈ ਨਾ, ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮਾੜਾ ਜਿਹਾ। ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ, 200 ਰੁਪਏ ਪਰਚੀ ਕੱਟਣੀ ਪੈਂਦੀ ਹੈ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕਿ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੀ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ। ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ। ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ, ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ। ਠੀਕ ਹੈ, ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ। ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਈ ਜਿਹੜੀ ਲੁੱਟਾਂ ਹੋ ਰਹੀ ਨੇ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿੰਦੇ ਨਾ, ਚਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ। ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ। ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ। 80-80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ। ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ। ਠੀਕ ਹੈ, ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ। ਠੀਕ ਹੈ, ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ। ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ। ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ। ਠੀਕ ਹੈ, ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਤੇ ਤੁਹਾਨੂੰ ਮੈਂ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ। ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ, ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਹੈ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ। ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਹੈ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ। ਠੀਕ ਹੈ,
ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾ ਕਰਦੀ ਆ। ਤੁਸੀਂ ਦੇਖ ਲਓ ਟੋਲ ਪਲਾਜ਼ਾ ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ, ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ। ਹਨਾ ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਇੱਥੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟ ਟੈਗ ਪੱਟਦਾ, ਦਿਖਾਇਓ ਮਾੜਾ ਜਿਹਾ ਫਾਸਟ ਟੈਗ। ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਉੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਨਾਂ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕੀ ਨੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਾਹਦੇ ਬਾਈ? सर विदाउट फास्टैग ਨਹੀਂ ਲੈਂਦੇ ਅਸੀਂ ਫਾਸਟ ਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ ਅਸੀਂ, ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ, ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर। फास्टैग ਕਿਉਂ ਬਈ? ਕਿਹੜੀ ਚੀਜ਼ ਦਾ? Fast tag ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਦੀ ਅਸੀਂ? क्या बिना फास्टैग गाड़ी पर 80 ਕਿਉਂ ਫਾਸਟੈਗ ਮੈਂ ਕਦੋਂ ਲਵਾਵਾਂ? ਫਾਸਟੈਗ ਗੱਡੀ ਮੰਗਮੀ ਹੈ ਜਦੋਂ ਮੇਰੀ सर फास्टैग ਮੇਰੀ ਗੱਡੀ ਮੰਗਮੀ ਹੈ, ਮੈਂ ਫਾਸਟੈਗ ਕਦੋਂ ਲਵਾਵਾਂ? सर आधार कार्ड जरूरी था, हाँ। बनवाया आपने, हाँ। ऐसे फास्टैग जरूरी है कार लिए ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਖਾਰੀ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई कोई गल नहीं। ਹਾਂ 80 ਰੁਪਏ ਨਹੀਂ, ਤੁਸੀਂ check ਕਰੋ। 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई 40 रुपए फास्टैग ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾ ਕਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾ ਕਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं है। ਬਿਲਕੁਲ ਗੁੰਡਾ ਕਰਦੀ ਆ। ਤਾਂ ਇੱਥੇ ਫਿਰ ਅਸੀਂ ਧਰਨਾ ਲਵਾਵਾਂਗੇ, ਜਾਮ ਲਵਾਵਾਂਗੇ, ਕੋਈ ਫਾਇਦਾ ਨਹੀਂ ਗੱਲ। ਠੀਕ ਹੈ मेरी गल सुनो ਭਾਈ ਜੀ, 80 ਰੁਪਏ ਕਿਸ ਚੀਜ਼ ਹੈ फास्टैग नहीं होगा तो ਭਾਈ ਜੀ? ਗੱਡੀਆਂ ਸਾਡੀ ਮੰਗਵੀਂ ਹੈ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो कहाँ तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, लिखेगा भाई जी उससे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40
जी पूरे भारत में एक ही रूल है। कितने रूल है एक भारत में जी? भारत के अंदर मैं कल एक मेरी गल सुनो, मेरी मैं वीडियो बनाओ, मैं बात कर रहा हूँ। आ जा आ जा मैं आ रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है की ब्लैक ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल पेनल्टी देवांगे भाई? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल, अभी 80 रुपए क्यों फ्री क्यों फ्री दे के जाਵੇਂ? कल आप फ्री गए हो, मैं क्यों फ्री गया मैं? अभी बोल रहा हूँ ना। क्यों फ्री गया मैं? पेट्रोल दे के गया मैं, चेक कर लो परसे कर दो गाड़ी नंबर चेक करो गाड़ी का परसों में। करना और कुछ नहीं है आपको, गाड़ी खड़ी है, ये दिक्कत है। आप हरेसमेंट कर रहे हैं दूसरे को। हरासमेंट नहीं कर रहे मैं। और कौन कर रहा है, किसकी गलती है? सर जी पता की गल है, देखो 40 रुपये ਦੀ 80 रुपये पेनल्टी ले रहे ने ਇਹ। 40 रुपये टोल टैक्स 80 रुपये प्लस 80 रुपये दो, 40 प्लस पेनल्टी दो, 40 प्लस पेनल्टी दो। दूजी गल है ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡਾਕੂ एक नंबर चालू करो, लाने एक नंबर चालू। अरे खड़ी रहने दो इसको, एक नंबर चालू करो। यहाँ डेली मैं हुणी कहते ਮੈਨੂੰ ਕਿਉਂਕਿ ਮੇਰੀ ਸਾਈਡ ਤੋਂ ਗੱਲ ਕਰੋ ਮੇਰੇ ਨਾਲ ਉਹਦਾ ਫਾਸਟ ਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको, ये देखो ना। ਬੋਲਦਾ ਕਿਵੇਂ ਤੂੰ ਯਾਰ? मैं क्या करूँ फिर? ਤੂੰ ਬੋਲਦਾ ਕਿਵੇਂ? ਕੱਲੀ ਗੱਡੀ ਲਗਵਾ ਕੇ गाड़ी आगे लगाइए, गाड़ी अभी देखना ਅਸੀਂ ਚੋਰ ਨਹੀਂ ਹੈਗਾ, ਗੱਡੀ ਉੱਥੇ ਖਲਾਉਣਾ ਮੈਂ ਨਾ ਚੋਰ ਨਹੀਂ ਹੈਗਾ ਮੈਂ ਤੂੰ अल्लाह गाड़ी। ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ ਲੈ ਆ ਜਾ ਲੈ ਭਾਈ ਤੇਰੀ ਮੈਂ मैं पकड़े ਆ ਜਾ ਚੱਕੇ ਨੂੰ ਕੋਲ ਜਰਾ ਆ ਜਾ ਪੂਰੀ ਆ ਜਾ ਆ ਜਾ ਵਾ सरदार बंदा मैं भजन वाला नहीं हैगा। आप सरदार हो, कोई भी हो, उससे मेरे कुछ नहीं। समझ गए मेरी गल? 80 रुपये नहीं 40 रुपये पेमेंट करो, जो टोल टैक्स है। रात में लंघ गया, एक रात के हो गए तेरा 40 रुपए आपने एक रात के हो गए 80 रुपये स्लिप नहीं है, मैं कैसे? 30 की स्लिप हो गया। चेक करो थोड़े को रिकॉर्ड पे मैं अभी आपसे बोल रहा हूँ, थोड़े को रिकॉर्ड पे चेक करो। जे गड्डी नहीं लगी हुई 40 रुपये ता कह दो मैनू पहले रूल पढ़ो भाई जी 80 रुपये के टोल टैक्स फास्टैग में गड्डी नहीं लवाऊंगा फास्टैग यार। मेरी जिंदगी का रूल है, मैं नहीं लवाऊंगा फास्टैग भाई। तू धक्के ना मेरी गड्डी का फास्टैग लवाऊंगा, तो मैं क्या करूँ इसके लिए? धक्के का फास्टैग रूल है लवाऊंगा। भारत सरकार का, मैं क्या करूँ? भारत सरकार के जो रूल ने फॉलो कर दो। मैं तो मुरे मज्जा खड़ी रखा मैं खड़ी रहो फॉलो कर दो। क्या रूल? मज्जा खड़ी ने भारत सरकार रूल टोल टैक्स से भी देने कि साडे टोल टैक्स में चोरे गावां नहीं खड़नी आ, साडे ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ, ਕਿੰਨੇ ਕੁ ਬੰਦੇ ਉਰੇ ਤੁਰੇ ਫਿਰਦੇ ਨੇ? है उसके लिए ਆਈ ਨਹੀਂ ਮਿਲਦੇ ਟੋਲ ਟੈਕਸਾਂ ਦੇ ਸਿਸਟਮ ਦੇ। ਬਣਾਓ ਸਾਡਾ ਕਿੱਥੇ ਮੈਨੇਜਮੈਂਟ ਖਾਓ ਕਿੱਥੇ पेमेंट अंदर जा ਬਣਾ ਲਓ ਇੱਥੇ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ। रहने वाला काम पे करो ना, 80 रुपए जो ਹਾਂ ਕਰਦਾ 40 पेमेंट रुपये कर सकते हो। भाई जी जो 40 रुपये पे करता 40 रुपये पे करूंगा। तो आप मैं एक भी मांग रहा हूँ उसके लिए, बस क्यों मैं भजदा नहीं, मैं क्यों भजा यार? मैं चोर थोड़ा मैं मैं क्या बोल रहा हूँ? भाई जी मैं चोर नहीं, डाकू नहीं, ठग नहीं, आप मैं भजदा नहीं। मैं भज गया तो जनता भजूगी, मैं आपका पीछा चला के भजूंगा 40 रुपये। मैं गड्डी टैग नहीं लगा सकता यार, अनपढ़ बंदा। मेरा प्यो अनपढ़ है यार, मेरे प्यो को दूसरा फोन है छोटा यार। मेरा गलती नहीं तो जो ड्राइविंग लाइसेंस लेते हैं गड्डी इशू करते हैं कि उत्थे पुछते करते हैं गड्डी इशू भी 10 पढ़े दियो। भाई जी मैं काम करता, साडी धी सुनो मेरी गल, साडी धी भैन लगी हुई है, ਅਸੀਂ नहीं बोलते गलत। गलत हम नहीं बोल फिर मेरा प्यो अनपढ़ है यार, मेरे प्यो को नहीं है फोन है कुछ यार। रूल होगा वही तो करूंगा मैं। फिर वही गल है ना, मैं जो टोल टैक्स में कैश देना, कैश देने लग रहे स्लिप नहीं हमारे यहाँ 40 की भी ले सकते। दिक्कत ये है। भाई जी टोल टैक्स है जो टोल टैक्स में रात लंघ के गया 40 रुपये पे लेकिन मेरा फादर अनपढ़ है जी, ਸਾਡੇ ਅਕਾਊਂਟ 'ਚ ਨਹੀਂ ਪੈਸੇ ਦਿੰਦੇ ਸਾਨੂੰ, ਏਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਦੇ ਆ ਜੀ, ਆਹ ਲਓ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਕਹਿੰਦੇ ਡਗਲ ਲਓ ਜੀ। ਜ਼ਰੂਰੀ ਕਰਦਾ ਸਰ ਭਾਈ ਜੀ ਫਾਸਟੈਗ ਜ਼ਰੂਰੀ ਕਰਤਾ, ਇਹ ਜਿਹੜੇ ਬਾਬੂ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ, ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਚੱਲ ਰਿਹਾ। ਅਸੀਂ ਨਹੀਂ ਬਿਠਾ ਰਹੇ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ, ਅਸੀਂ ਨਹੀਂ ਬਿਠਾ ਰਹੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ। ਅਸੀਂ ਲੁੱਟ ਕੇ ਸਾਨੂੰ ਫੈਲਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ। ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਮਹਿਲਾ ਖਾਤੀਆਂ ਬਾਈ ਜੀ, ਲਾਈਵ ਚੱਲ ਰਿਹਾ ਫਿਰਦੇ ਬਾਈ ਜੀ। ਨਹੀਂ ਐਮਏ ਕੀਤੇ ਬਾਈ ਜੀ, ਮੈਂ ਜਮਾ ਅਨਪੜ੍ਹ ਪੂਰਾ ਫਿਰਦਾ।
ਧੱਕਾਸ਼ਾਹੀ ਕਰ ਰੱਖਿਆ ਮੈਂ ਹੁਣ ਸਰ ਅਰੇ ਫਾਸਟੈਗ ਵਾਲਾ ਨਾ ਕਰਦੇ ਨੇ ਮਾਰ ਮਾਰ ਮੇਰੀ ਗੱਲ ਸੁਣੋ ਉਹ ਤਾਂ ਅਸੀਂ ਤਾਂ ਪੇ ਕਰਦੇ ਬਾਈ ਵੀ ਰੋਡ ਤੇ ਉੱਠ ਕੇ ਜਾਣਾ ਮੱਛੀ ਨਹੀਂ ਲਿਆ ਪਰਸੋਂ ਮੇਰੀ ਗੱਡੀ ਕਾਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲੈਂਦੇ ਹੋ ਯਾਰ ਇਹ ਤਾਂ ਫਿਰ ਗਵਰਨਮੈਂਟ ਨਾਲ ਜਾ ਕੇ ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਦਾ ਠੇਕੇ ਤੇ ਲੈ ਫਾਸਟੈਗ ਲਵਾਉਣਾ ਤੁਸੀਂ ਟੋਲ ਟੈਕਸ ਦਾ ਲੈਂਦੇ ਹੋ ਫਾਸਟੈਗ ਲਵਾਉਣਾ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਪੜਾ ਔਰ ਪੀਡਬਲਿਊ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਕਿਸੇ ਚੰਗਾ ਗਾੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰਚਾ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਸਾਡੀ ਨੌਕਰੀ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਪਿੰਡ ਫਾਟਕ ਭਰਤੀ ਟੋਲ ਭਰਤੀ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਦਾ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਬੈਲੈਂਸ ਨਹੀਂ ਹੋਣਾ ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਤੁਹਾਡੇ ਬੱਚੇ ਦੇ 40 ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਦੇਖੋ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫੜਾ ਹੈ ਨਾ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ ਇੱਕ ਕੁਛ ਨਹੀਂ ਸਾਡੇ ਕੋਲ ਹੈਗਾ ਬਾਈ ਜੇ ਐਗਜੈਂਸ਼ਨ ਤੈਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਹੈ ਸਾਡੇ ਕਿੰਨੇ ਕਮਾਈ ਨੇ ਪੈਸੇ ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ KWD ਦੀ ਕੋਈ ਛੂਟ ਹੈ ਨਹੀਂ ਆ ਬਾਕੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ ਬੰਦਾ ਸੁਣੋ ਅਨਪੜ ਬੰਦਾ ਮੰਤਰੀ ਹੁੰਦਾ ਐਮਐਲਏ ਬਣ ਜਾਂਦਾ ਸਾਰੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੇੜ ਤੋਂ ਪਰਾਂ ਵੀ ਹੋ ਕੇ ਲੰਘਦਾ ਅਸੀਂ ਐਮਏ ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਭੈਣ ਚੋਂ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ ਭਈਆ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ ਭੈਣ ਚੋਂ ਤੈਨੂੰ ਤਾਂ ਕੁੱਕੜ ਨਹੀਂ ਐਮਐਲਏ ਨਹੀਂ ਆਉਂਦਾ ਹੈਗਾ ਤਾਂ ਉਹ ਭੈਣ ਚੋਂ ਦੇ ਉਧਰ ਦੀ ਲੰਘਦੇ ਨੇ ਇੱਥੇ ਲੱਗਦੇ ਸਾਡੇ ਹੂਟਰ ਬਈ ਬੱਚੇ ਪਏ ਅਸੀਂ ਆ ਲੈ ਆਪਣੇ ਟੋਲ ਟੈਕਸ ਲੈ ਲਾ ਕੰਮ ਚੰਗਾ ਫ੍ਰੀ ਭੱਜ ਕੇ ਲੰਘ ਗਿਆ ਕੋਈ ਗੱਲ ਨਹੀਂ ਭਾਜੀ ਐਡੀ ਕੋਈ ਗੱਲ ਨਹੀਂ ਮੈਂ ਲੱਗ ਗਿਆ ਬਾਈ ਤੱਕ ਵਾਲੇ ਬਾਈ ਯੂਟਿਊਬਰ ਰੱਬਤ ਨੂੰ ਦੇਖਾ ਮੇਰਾ ਆਓ ਜੀ ਆ ਤਾਂ ਕੈਮਰਾ ਜਾ ਕੇ ਖੜੇ ਹੋ ਜਾਓ ਯਾਰ ਸਾਰੇ ਸ਼ੋਰ ਹੈਗੇ ਅਸੀਂ ਸਹੀ ਹੈ ਇਹਨੂੰ ਕੋ ਬਾਤ ਚੀਜ਼ਾਂ ਦੇ ਭੇਜਣਾ ਮੇਰੇ ਘਰ ਦੇ ਮੇਰੇ ਮਾਤਾ ਵਾਲਾ ਮੇਰੇ ਨੰਬਰ ਲੈ ਲਓ ਮੇਰਾ ਕੋਈ ਗੱਲਬਾਤ ਹੋਵੇ ਲੰਘਣਾ ਲੱਗ ਜਾਏਗਾ ਕੋਈ ਗੱਲ ਨਹੀਂ ਬਾਈ ਜੀ ਮੈਂ ਲੰਘ ਜੂਗਾ ਕੋਈ ਗੱਲ ਨਹੀਂ 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ ਬਾਈ ਜੀ ਮੈਂ ਲੰਘ ਜੂਗਾ ਜਿਹੜੇ ਨੰਬਰ ਦੇ ਦਿਓ ਬਾਈ ਜੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ ਹੁਣ ਮੈਨੂੰ ਕੀ ਦੱਸੋ ਬਾਈ ਜੀ ਸਾਡਾ ਫਾਦਰ ਪਿਓ ਅਨਪੜਾ ਬਾਈ ਜੀ ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ ਨਹੀਂ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ ਆ ਮੈਂ ਕੁੱਕੜ ਤੁਰੇ ਫਿਰਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਇਆ ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ ਤੁਸੀਂ ਕੀ ਗੱਲ ਦੱਸੋ ਜੀ ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ ਜਾਗਿਆ। ਮੰਗ ਪਿਆ ਸੀ ਸਾਲ ਨਾਲ ਜੀ ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ ਇਹਨਾਂ ਦਾ ਉਹਦਾ ਧੂੰਆਂ ਨਿਕਲ ਜੂ ਧੂੰਆਂ ਸਾਰਾ ਹੁਣ ਲੰਘ ਜਾਂਦਾ ਮੈਂ ਮੁਰਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ ਨਹੀਂ ਤੁਸੀਂ ਮੁੜ ਮੈਨੂੰ ਫੋਨ ਕਰ ਦਿਓ ਉਧਰੋਂ ਮੁੱਕ ਦਿਓ ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ ਤੁਸੀਂ ਇਹਨਾਂ ਨੂੰ ਕਹੋ ਜੀ ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਰ ਭਾਜੀ ਤਾਂ ਤੁਹਾਡਾ ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ ਕੋਈ ਨਹੀਂ ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ ਪਰਮਾਤਮਾ ਮੈਡਮ ਮੈਂ ਹੀ ਕਰ ਦਿੰਦਾ ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਬਣ ਕੇ ਠੀਕ ਹੈ ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ ਮਜਬੂਰੀ ਆ ਠੀਕ ਹੈ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ
ਆ ਗਿਆ ਥੈਂਕ ਯੂ ਸਰ ਆ ਰਹੇ ਠੀਕ ਹੈ ਬ੍ਰਦਰ ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ ਮੈਂ ਇੰਦਰ ਆਪਾਂ ਜੀ ਮੇਰੇ ਇੰਦਰ ਆਪਾਂ ਜੀ ਮੇਰੇ ਨਾਲ ਇੰਦਰ ਬਸ ਦੱਸ ਦਿਓ ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ 199 ਵਾਲਾ ਤੁਹਾਡਾ ਹੀ ਹੈ 99 ਬਸ ਕੀ ਨਾਂ ਤਾਂ ਮਨਿੰਦਰ ਇੰਦਰ ਆਪਾਂ ਜੀ ਇੰਦਰ ਤੁਸੀਂ ਮੈਨੂੰ ਫੋਨ ਕਰ ਦਿਓ ਵਾਸੀ ਵੇਲੇ ਕੋਈ ਐਸੀ ਗੱਲ ਨਹੀਂ ਸੋ ਤੁਸੀਂ ਦੇਖ ਲਓ ਦੋਸਤੋ ਹਣਾ ਸ਼ਰੇਆਮ ਗੁੰਡਾ ਕਰਦੀ ਹੈ ਠੀਕ ਹੈ ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ ਮੇਰੇ ਫਾਦਰ ਸਮਾਨ ਨੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ ਠੀਕ ਹੈ ਨਾ ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ ਕਿਤੇ ਇਹ 200 ਰੁਪਏ ਲੈਂਦੇ ਨੇ ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ ਟਰੱਕ ਡਰਾਈਵਰ ਆ ਦੇਖ ਲਓ ਬਾਈ ਟਰੱਕ ਡਰਾਈਵਰ ਦਿਖਾਓ ਮੜ ਜਾ ਟਰੱਕ ਡਰਾਈਵਰ ਜਾਂਦੇ ਨੇ ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ 200 ਰੁਪਏ ਪਰਚੀ ਕੱਟਣੀ ਪੈਂਦੀ ਹੈ ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ ਕਿਸੇ ਤੇ 80 ਰੁਪਏ ਪੇ ਕਰਦੇ ਆ ਕਿਤੇ 250 ਰੁਪਏ ਪੇ ਕਰਦੇ ਆ ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ ਸੜਕਾਂ ਤਾਂ ਸੜਕਾਂ ਹੀ ਨੇ ਨਾ ਕਿ ਸੜਕਾਂ ਸਿਉਣੇ ਦੀਆਂ ਨੇ ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ ਸਾਡੀ ਗੱਡੀ ਖਰਾਬ ਹੁੰਦੀ ਹੈ ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ ਡੀਜ਼ਲ ਲੈ ਕੇ ਜਾਣਾ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ ਕਿਤੇ ਕੁਝ ਨਹੀਂ ਖੜਾ ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ ਅਸੀਂ ਉੱਥੇ ਕਿਉਂ ਨਹੀਂ ਬੋਲੇ ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ ਸਾਡੀ ਭੈਣ ਬੈਠੀ ਸੀ ਠੀਕ ਹੈ ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ ਸੋ ਦੋਸਤੋ ਸਚੇਤ ਹੋ ਜਾਓ ਬਈ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਸੀਂ ਵੀ ਐਂ ਕਰੋਗੇ ਪਰਸੋਂ ਐਂ ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋਣੀ ਨਾ ਉਹ ਬਚ ਰਹਿਣਗੀਆਂ ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿੰਦੇ ਨਾ ਚੱਲ ਛੱਡੋ ਯਾਰ ਕਿਉਂ ਬਹਿਸ ਕਰਨੀ ਹੈ ਛੱਡੋ ਕਿਉਂ ਬਹਿਸ ਕਰਨੀ ਹੈ ਬਹਿਸ ਇਹ ਕਰਦੇ ਪੂਰੇ ਤੱਕ ਪਹੁੰਚ ਗਏ ਆਪਾਂ ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ ਇਹ ਪੈਚ ਲਾ ਕੇ ਟੋਲ ਟੈਕਸ ਬਣਾਉਂਦੇ ਨੇ ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ ਇਹ ਚਲੋ ਲੈ ਲਓ ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ ਜਿਹੜੀ ਤੁਸੀਂ ਦੇਖਭਾਲ ਕਰਦੇ ਹੋ ਉਹਦਾ 30 ਰੁਪਏ 40 ਰੁਪਏ ਰੱਖ ਲਓ 80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ ਮੇਰਾ ਫਰਜ਼ ਸੀਗਾ ਮੈਂ ਆਪਦਾ ਫਰਜ਼ ਨਿਭਾਤਾ ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ ਤੁਹਾਡੀ ਜਨਤਾ ਦਾ ਫਰਜ਼ ਹੈ ਬਾਕੀ ਉੱਚਾ ਨਹੀਂ ਮੈਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ ਠੀਕ ਹੈ ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ ਫਾਸਟ ਟੈਗ ਦਾ ਠੀਕ ਹੈ ਮੇਰੀ ਲੁੱਟ ਹੈ ਇਹ ਧੰਨਵਾਦ ਥੈਂਕ ਯੂ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ ਜਿਹੜੇ ਫਾਸਟ ਟੈਗ ਬਾਹਰ ਖੜਾ ਕੇ ਨੇ ਵੀ ਫਾਸਟ ਟੈਗ ਲਵਾਓ ਧੱਕੇ ਨਾਲ ਫਾਸਟ ਟੈਗ ਲਵਾ ਰਹੇ ਨੇ ਨਹੀਂ ਫਾਸਟ ਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ ਡਬਲ ਖਰਚਾ ਪੈਣਾ ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ ਤੁਹਾਨੂੰ ਇਹਨਾਂ ਦਾ ਮਾਫੀਆ ਰਾਜ ਗੁੰਡਾ ਰਾਜ ਦਿਖਾਉਣਾ ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟ ਟੈਗ ਵਾਲੇ ਨੇ ਕੁੱਕੜੇ ਕਹੂੰਗਾ ਮੈਂ ਤਾਂ ਠੀਕ ਹੈ ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ ਤੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾ ਕਰਦੀ ਇਹਨਾਂ ਦੀ ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ ਬੈਟਰੀ ਡਾਊਨ ਸੀ ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ ਕਹਿੰਦੇ ਫਾਸਟ ਟੈਗ ਲਵਾਓ ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟ ਟੈਗ ਠੀਕ ਹੈ ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾ ਕਰਦੀ ਆ ਤੁਸੀਂ ਦੇਖ ਲਓ ਟੋਲ ਪਲਾਜ਼ਾ ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ
ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਾਇਆ ਜਾਵੇ। ਹਨਾ ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ, ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਹੈ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਇੱਥੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ, ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ, ਤੇ ਫਸਦਾ ਕੌਣ ਹੈ? ਇੱਥੇ ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਦੀਆਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨਾਂ ਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ, ਮੈਂ ਫਾਸਟੈਗ ਪੱਟਦਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਤਾ। ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ, ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕੀ ਕਹਿੰਦੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। 80 ਰੁਪਏ ਕਹਿੰਦੇ ਬਾਈ सर विदाउट फास्टैग ਨਹੀਂ ਲੈਂਦੇ ਸੀ ਫਾਸਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ, ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर फास्टैग ਕਿਉਂ ਬਈ ਕਿਹੜੀ ਚੀਜ਼ ਦਾ? ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ से- ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਵੀ ਅਸੀਂ क्या बिना फास्टैग गाड़ी पर 80 ਕਿਉਂ ਫਾਸਟੈਗ ਮੈਂ ਕਦੋਂ ਲਵਾਉਂ? ਫਾਸਟੈਗ ਗੱਡੀ ਮੰਗਣੀ ਹੈ ਜਦੋਂ ਮੇਰੀ सर ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਦੋਂ ਲਵਾਵਾਂ? सर आधार कार्ड जरूरी था हाँ। बनवाया आपने हाँ। ऐसे फास्टैग जरूरी है कार लिए ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਸਾਰੀ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग 80 ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई कोई गल नहीं ਹਾਂ 80 ਰੁਪਏ ਨਹੀਂ, ਤੁਸੀਂ check ਕਰੋ। 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई जी 40 रुपए फास्टैग ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾ ਕਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾ ਕਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं अब ਬਿਲਕੁਲ ਗੁੰਡਾ ਕਰਦੀ ਆ। ਤਾਂ ਇੱਥੇ ਫਿਰ ਅਸੀਂ ਧਰਨਾ ਲਵਾਵਾਂਗੇ, ਜਾਮ ਲਵਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ ਜੀ, 80 ਰੁਪਏ ਕਿਸ ਚੀਜ਼ ਦੇ? फास्टैग नहीं होगा तो ਭਾਈ ਜੀ ਗੱਡੀਆਂ ਸਾਡੀ ਮੰਗਵੀਂ ਆ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो कहाँ तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उसपे ਨਹੀਂ ਹੈਗਾ ਫਾਸਟੈग ਮੇਰੇ ਕੋਲੇ। ਹਾਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए है। की पूरे पर्ची भारत में एक ही रूल है। ਕਿੱਥੇ ਰੂਲ ਹੈ ਕਬਰਤ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ बनाओ, मैं बात कर रहा हूँ। ਆ ਜਾ ਇੱਧਰ ਆ ਜਾ। मैं आ रहा हूँ।
आजा आजा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है, की ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल पेनल्टी देवांगे भाई? कल भी लेके कल चाहिए देखी जाए वो मैं आप फ्री गए हो कल, अभी 80 रुपए क्यों फ्री क्यों फ्री देगी मैं? कल आप फ्री गए हो, मैं क्यों फ्री गया मैं? अभी बोल रहा हूँ ना। क्यों फ्री गया मैं? पेट्रोल दे के गया मैं, चेक कर लो परसे कर दो गाड़ी नंबर चेक करो गाड़ी का परसों में। करना और कुछ नहीं है आपको, गाड़ी खड़ी है, ये दिक्कत है। आप हरेसमेंट कर रहे हैं दूसरे को। हरासमेंट नहीं कर रहे मैं। और कौन कर रहा है, किसकी गलती है? सर जी पता की गल है, देखो 40 रुपये की 80 रुपये पेनल्टी ले रहे हैं। 40 रुपये टोल टैक्स है, 80 रुपये दो, 40 प्लस पेनल्टी दो, 40 प्लस पेनल्टी दो। दूसरी गल है, आपका कोई चोर नहीं ठग नहीं डरती एक नंबर चालू करो, लाने का नंबर चालू। अरे खड़ी रहने दो इसको, एक नंबर चालू करो। मैं हुणी कहते मेरी साइड पे गल तो नहीं लगेगा तो 80 रुपए लगेगा ना उसको, ये देखो ना। बोलता कि तू यार मैं क्या करूँ फिर? तू बोल गली गड्डी आके गाड़ी आगे लगाइए, गाड़ी अभी देखना। चोर नहीं है गड्डी उसे खड़ाना मैं ना चोर नहीं है मैं गाड़ी तेरे 40 रुपये में से मैं जो थू ले आ जा ले भाई तेरी मैं आ जा चक्के को लू जरा आ जा पूरी आ जा आजा वाह सरदार बंदा मैं भजना नहीं है। आप सरदार हो, कोई भी हो, उससे मेरे कुछ नहीं समझ मेरी गल 80 रुपये नहीं 40 रुपये पेमेंट करूंगा जो टोल टैक्स है। रात में लग गया, एक रात के लिए हो गया 40 रुपए आपने एक रात के लिए हो गया 80 रुपये स्लिप नहीं है, मैं कैसे? किस स्लिप हो गया चेक करो रिकॉर्ड पे मैं अभी आपसे बोल रहा हूँ, छोटे पे रिकॉर्ड पे चेक करो जे गड्डी नहीं लगी हुई 40 रुपये तो कह दो मैंने पहले रूल पढ़ो भाई 80 रुपये के टोल टैक्स फास्ट टैग में गड्डी नहीं लगा फास्ट टैग यार मेरी जिंदगी का रूल है मैं नहीं लगा फास्ट टैग भाई तू धक्के ना मेरी गड्डी से फास्ट टैग लगा तो मैं क्या करूँ उसके लिए? धक्के ना फास्ट टैग भारत सरकार का मैं क्या करूँ? भारत सरकार के जो रूल ने फॉलो कर दो मोटे मुरे मज्जा खड़ी ने काम खड़ी ने फॉलो कर दो मज्जा खड़ी ने भारत सरकार रूल टोल टैक्स से भी दिंਦੇ ਆ कि ਸਾਡੇ टोल टैक्स में चोरे गावां नहीं खड़नीਆਂ ਸਾਡੇ ਉਹ ਨਹੀਂ ਖੜਨੀ ਇੱਥੇ जिससे रास्ते 'ਚ 100 गावां तुरे ਫਿਰਦੇ ਨੇ ਕਿੰਨੇ ਬੰਦੇ ਤੁਰੇ ਫਿਰਦੇ ਨੇ ਆਈ ਨਹੀਂ ਮਿਲਦੇ ਨੇ टोल टैक्स ਦੇ सिस्टम ਦੇ ਬਣਾਓ ਤੁਹਾਡਾ ਕਿੱਥੇ ਮੈਨੇਜਮੈਂਟ ਬਣਾਓ ਕਿੱਥੇ थाईलैंड अंदर जा ਬਣਾ ਲਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ रहने वाला काम आप पे करो ना 80 रुपए जो हाँ करदा 40 रुपये कर सकते हो। भाई जी जो 40 रुपये पे करदा 40 रुपये पे करूंगा तो आप मैं एक भी नहीं मांग रहा हूँ उसके लिए, बस क्यों मंगा भजदा नहीं मैं क्यों भज्जा यार मैं चोर थोड़ा मैं मैं क्या बोल रहा हूँ? भाई जी मैं चोर नहीं डाकू नहीं ठग नहीं मैं भजदा नहीं मैं भज गया तो जनता भजूगी मैं आपका पीछा चला के भजूंगा 40 रुपये मैं गड्डी टैग नहीं लगा सकता यार अनपढ़ बंदा मेरा प्यो अनपढ़ है यार मेरे प्यो को दूसरा फोन है छोटा यार मेरा गलती नहीं तो जो ड्राइविंग लाइसेंस लेंगे ने गड्डी इशू करते हैं कि उत्थे पुछ के करते गड्डी इशू भी 10 पढ़े दियो भाई जी मैं काम करता साडी धी सुनो मेरी गल साडी धी भैन लगी हुई है असं नहीं बोलते गलत गलत हम नहीं बोल फिर मेरा प्यो अनपढ़ा यार मेरे प्यो को नहीं है फोन है कुछ यार रूल होगा वही तो करूंगा मैं। फिर वही गल है ना मैं जिला टोल टैक्स में कैश देना कैश देने लग रहे स्लिप नहीं हमारे यहाँ 40 की नहीं ले सकते। भाई जी टोल टैक्स है जो टोल टैक्स में रात लंघ के गया 40 रुपये पे मैं जी मेरा फादर अनपढ़ है जी साढ़े अकाउंट से नहीं पैसे दिंदे सानू ATM मेरे फादर को नहीं पता कैश दिन्ने जी आ लो कैश होना 40 रुपये जो रूल रेगुलेशन कहते डगल लो जी आज तक जरूरी करता सर भाई जी फास्ट टैग जरूरी करता जिहड़े बादल कुੱਪੜ बढ़िया रखे ने आपां ने फिर लाइव कैमरा तेरे पेज ते लाइव ਅਸੀਂ ਨਹੀਂ ਬਿਠਾ फास्ट टैग कुੱਪੜ बढ़िया रखे ने आपां ने ਅਸੀਂ ਨਹੀਂ ਬਿਠਾ ਕੇ ਜੀ प्राइवेट एजेंसी ਨੂੰ बढ़ावा दिंਦੇ भाई जी ਅਸੀਂ लुੱਟ के ਸਾਨੂੰ फैला खाती ਸਾਡੇ ਨਾਲ ਬਾਜਾ ਵਾਲਾ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਫੈਲਾ ਖਾਤੀਆਂ ਬਾਈ ਜਾਨ ਲਾਈਵ ਚੱਲ ਰਿਹਾ ਫਿਰਦੇ ਬਾਈ ਜਾਨ ਨਹੀਂ ਐਮਏ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਸਾਡੇ ਬਾਜਾ ਵਾਲਾ ਨਾ ਗੱਲ ਕਰੇ ਮਾਰ ਮਾਰ परसों मेरी गड्डी एक्सीडेंट नहीं बची है गामा तो किस चीज का टोल टैक्स लेने हो गामा तो मेरी गड्डी एक्सीडेंट नहीं बची है
ਡਿਪਾਰਟਮੈਂਟ ਦਾ ਫਰੀ ਹੈ ਜਾਣ ਦਾ ਫਰੀ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲਗਾ ਲੈਂਦੇ ਹੋ यार ये तो फिर गवर्नमेंट में जाके ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਲਗਾ ठेके से ले जाएगा ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਲਗਾ ਲੈਂਦੇ ਹੋ ਫਾਸਟੈਗ ਲਾਉਣਾ ਨਹੀਂ ਨਹੀਂ ਉਹਦਾ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਮੇਰੇ ਭਾਈ ਮੇਰਾ ਫਾਦਰ ਪੜਾ ਔਰ ਪੀਡਬਲਿਊ ਡਿਪਾਰਟਮੈਂਟ ਦੇ ਜਿਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਖਾਣੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਗਿਆ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਦੇ ਨੌਕਰੀਆਂ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਤੋਂ ਫਾਟਕ ਭਰਤੀ ਟੋਲ ਭਰਤੀ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮਤਲਬ ਮੇਰੀ ਗੱਡੀ ਤੇ ਲੱਗਿਆ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਨਹੀਂ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਰੁਪਏ ਹੈਗਾ ਬੈਲੈਂਸ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਉਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਲਿਖ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫਰਾ ਹੈ ਲੈ ਕਰਮਚਾਰੀ ਦੀ ਛੂਟ ਹੈ ਕਿ ਨਵਾਂ ਲੈਟਰ ਹੈ ਸਾਡੇ ਕੋਲ ਇੱਕ ਕੁਛ ਨਹੀਂ ਸਾਡੇ ਕੋਲ ਹੈਗਾ ਬਾਈ ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਸਾਡੇ ਕਿੰਨੇ ਕਮਾਈ ਨੇ ਪੈਸੇ ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਹੈ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ KW ਦੀ ਕੋਈ ਛੂਟ ਹੈ ਨਹੀਂ ਬਾਕੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ ਬੰਦਾ ਸੁਣੋ ਅਨਪੜ ਬੰਦਾ ਮੰਤਰੀ ਹੁੰਦਾ MLA ਬਣ ਜਾਂਦਾ ਸਾਰੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੇਡ ਤੋਂ ਪਰਾਂ ਵੀ ਲੋਕ ਲੰਘਦੇ ਅਸੀਂ MA ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਆ ਭੇਡ ਚਲੋ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ ਸਹੀ ਹੈ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ ਭੇਡ ਚ ਤਾਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ ਤਾਂ ਉਹ ਭੇਡ ਚੋਂ ਦੇ ਉਧਰ ਦੀ ਲੰਘਦੇ ਨੇ ਇੱਥੇ ਲੱਗਦੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ ਆਨੇ ਆਪਣੇ ਕੋਲ ਟੈਕਸ ਲੈ ਲਾ ਕੱਲ ਨੂੰ ਚੰਗਾ ਫਰੀ ਭੱਜ ਕੇ ਲੰਘ ਗਿਆ ਕੋਈ ਗੱਲ ਨਹੀਂ ਬਾਜੀ ਐਡੀ ਕੋਈ ਗੱਲ ਨਹੀਂ ਬਾਈ ਕੀ ਕਰੀਏ ਮੈਂ ਲੱਗ ਗਿਆ ਬਾਈ ਵਾਲੇ ਬਾਈ ਯੂਟਿਊਬਰ ਆ ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ ਆਓ ਜੀ ਆ ਤਾਂ ਕੈਮਰਾ ਜਾ ਕੇ ਖੜੇ ਹੋ ਜਾਓ ਅਗਲੇ ਸਾਰੇ ਸ਼ੋਅ ਰਹਿ ਗਏ ਅਸੀਂ ਸਹੀਏ ਇਹਨੂੰ ਉਹ ਬਾਤ ਚੀਜ਼ਾਂ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਂ ਬਾਪ ਮੇਰੇ ਨੰਬਰ ਲੈ ਲਓ ਮੇਰਾ ਕੋਈ ਗੱਲਬਾਤ ਹੋਵੇ ਲੰਘਣਾ ਲੰਘ ਜਾਏਗਾ ਕੋਈ ਗੱਲ ਨਹੀਂ ਬਾਈ ਜੀ ਮੈਂ ਲੰਘ ਜੂਗਾ ਕੋਈ ਗੱਲ ਨਹੀਂ 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ ਬਾਈ ਜੀ ਮੈਂ ਲੰਘ ਜੂਗਾ ਜਾਂਦੇ ਆ ਕੋਈ ਘਰਦਿਆਂ ਨੂੰ ਵੀ ਨੰਬਰ ਦੇ ਦਿਓ ਬਾਈ ਦੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੀ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ ਹੁਣ ਮੈਨੂੰ ਕੀ ਦੱਸੋ ਬਾਈ ਜੀ ਸਾਡਾ ਫਾਦਰ ਪਿਓ ਅਨਪੜਾ ਬਾਈ ਜੀ ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ ਨਹੀਂ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ ਆ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਇਆ ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ ਤੁਸੀਂ ਕਿਹਨਾਂ ਦੱਸੋ ਜੀ ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ ਜਾਗਿਆ। ਮੰਡ ਪਿਆ ਸੀ ਸਾਲ ਨਾਲ ਜੀ ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ ਇਹਨਾਂ ਦਾ ਜੋੜ ਧੂਆ ਨਿਕਲ ਜੂ ਧੂਆ ਕਰਾ ਹੁਣ ਲੰਘ ਜਾਂਦਾ ਮੈਂ ਮੁਰਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ ਨਹੀਂ ਤੁਸੀਂ ਮੈਨੂੰ ਫੋਨ ਕਰ ਦਿਓ ਉਧਰ ਹੀ ਮੁੱਕ ਦਿਓ ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ ਤੁਸੀਂ ਇਹਨਾਂ ਨੂੰ ਕਹੋ ਜੀ ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਟ ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ ਪਰਮਾਤਮਾ ਮੈਡਮ ਮੈਂ ਹੀ ਕਰ ਦਿੰਦਾ ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਬਣ ਕੇ ਠੀਕ ਹੈ ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ ਮਜਬੂਰੀ ਆ ਠੀਕ ਹੈ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ ਆ ਰਹੇ ਕੀ ਭਾਈ ਠੀਕ ਹੈ ਬ੍ਰਦਰ ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ ਮੈਂ ਇੰਦਰ ਆ ਭਾਜੀ ਮੇਰੇ ਇੰਦਰ ਆ ਭਾਜੀ ਮੇਰੇ ਨਾਲ ਇੰਦਰ ਬਾਅਦ ਦੱਸ ਦਿਓ ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ
99 ਵਾਲਾ ਤੁਹਾਡਾ ਹੀ ਹੈ 99 ਬਸ ਕੀ ਨਾਮ ਤਾਂ ਮਨਿੰਦਰ ਇੰਦਰ ਆ ਭਾਜੀ ਇੰਦਰ ਤੁਸੀਂ ਮੈਨੂੰ ਫੋਨ ਕਰ ਦਿਓ ਵਾਸੀ ਵੇਲੇ ਕੋਈ ਐਸੀ ਗੱਲ ਨਹੀਂ ਸੋ ਤੁਸੀਂ ਦੇਖ ਲਓ ਦੋਸਤੋ ਹਨਾ ਸ਼ਰੇਆਮ ਗੁੰਡਾ ਕਰਦੀ ਹੈ ਠੀਕ ਹੈ ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਤਾਂ ਮਾਣ ਰੱਖਿਆ ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ ਮੇਰੇ ਫਾਦਰ ਸਮਾਨ ਨੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ ਠੀਕ ਹੈ ਨਾ ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ ਕਿਤੇ ਇਹ 200 ਰੁਪਏ ਲੈਂਦੇ ਨੇ ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ ਟਰੱਕ ਡਰਾਈਵਰ ਆ ਦੇਖ ਲਓ ਬਾਈ ਟਰੱਕ ਡਰਾਈਵਰ ਦਿਖਾਓ ਮੜ ਜਾ ਟਰੱਕ ਡਰਾਈਵਰ ਜਾਂਦੇ ਨੇ ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ 200 ਰੁਪਏ ਪਰਚੀ ਕੱਟਣੀ ਪੈਂਦੀ ਹੈ ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ ਕਿਸੇ ਤੇ 80 ਰੁਪਏ ਪੇ ਕਰਦੇ ਆ ਕਿਤੇ 250 ਰੁਪਏ ਪੇ ਕਰਦੇ ਆ ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ ਸੜਕਾਂ ਤਾਂ ਸੜਕਾਂ ਹੀ ਨੇ ਨਾ ਕਿ ਸੜਕਾਂ ਸਿਉਣੇ ਦੀਆਂ ਨੇ ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ ਸਾਡੀ ਗੱਡੀ ਖਰਾਬ ਹੁੰਦੀ ਹੈ ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਉੱਥੇ ਜਿਹਨਾਂ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੀ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ ਡੀਜ਼ਲ ਲੈ ਕੇ ਜਾਣਾ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ ਕਿਤੇ ਕੁਝ ਨਹੀਂ ਖੜਾ ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ ਅਸੀਂ ਉੱਥੇ ਕਿਉਂ ਨਹੀਂ ਬੋਲੇ ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ ਸਾਡੀ ਭੈਣ ਬੈਠੀ ਸੀ ਠੀਕ ਹੈ ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ ਸੋ ਦੋਸਤੋ ਸਚੇਤ ਹੋ ਜਾਓ ਬਈ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਸੀਂ ਵੀ ਐਂ ਕਰੋਗੇ ਪਰਸੋਂ ਐਂ ਕਰੋ ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋਣੀ ਨਾ ਉਹ ਬਚ ਰਹਿਣਗੀਆਂ ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚੱਲ ਛੱਡੋ ਯਾਰ ਕਿਉਂ ਬਹਿਸ ਕਰਨੀ ਹੈ ਛੱਡੋ ਕਿਉਂ ਬਹਿਸ ਕਰਨੀ ਹੈ ਬਹਿਸ ਇਹ ਕਰਦੇ ਪੂਰੇ ਤੱਕ ਪਹੁੰਚ ਗਏ ਆਪਾਂ ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ ਇਹ ਪੈਚ ਲਾ ਕੇ ਟੋਲ ਟੈਕਸ ਬਣਾਉਂਦੇ ਨੇ ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ ਇਹ ਚਲੋ ਲੈ ਲਓ ਜਿਹੜੇ 20 ਰੁਪਏ ਮੇਨਟੇਨੈਂਸ ਤੇ ਲੈਣੇ ਨੇ ਜਿਹੜੀ ਤੁਸੀਂ ਦੇਖਭਾਲ ਕਰਦੇ ਹੋ ਉਹਦਾ 30 ਰੁਪਏ 40 ਰੁਪਏ ਰੱਖ ਲਓ 80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ ਮੇਰਾ ਫਰਜ਼ ਸੀਗਾ ਮੈਂ ਆਪਦਾ ਫਰਜ਼ ਨਿਭਾਤਾ ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ ਤੁਹਾਡੀ ਜਨਤਾ ਦਾ ਫਰਜ਼ ਹੈ ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ ਠੀਕ ਹੈ ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ ਫਾਸਟੈਗ ਦਾ ਠੀਕ ਹੈ ਮੇਰੀ ਲੁੱਟ ਹੈ ਧੰਨਵਾਦ ਥੈਂਕ ਯੂ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ ਧੱਕੇ ਨਾਲ ਫਾਸਟੈਗ ਲਵਾ ਰਹੇ ਨੇ ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ ਡਬਲ ਖਰਚਾ ਪੈਣਾ ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ ਤੁਹਾਨੂੰ ਇਹਨਾਂ ਦਾ ਮਾਫੀਆ ਰਾਜ ਗੁੰਡਾ ਰਾਜ ਦਿਖਾਉਣਾ ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ ਟੋਲ ਜਿਹੜੇ ਰੋਡਾਂ ਤੇ ਬਿਠਾਏ ਨੇ ਫਾਸਟੈਗ ਵਾਲੇ ਨੇ ਕੁੱਕੜੇ ਕਹੂੰਗਾ ਮੈਂ ਤਾਂ ਠੀਕ ਹੈ ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ ਜੇ ਤੁਹਾਨੂੰ ਮੈਂ ਹੁਣ ਦਿਖਾਉਣਾ ਗੁੰਡਾ ਕਰਦੀ ਇਹਨਾਂ ਦੀ ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ ਬੈਟਰੀ ਡਾਊਨ ਸੀ ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ ਕਹਿੰਦੇ ਫਾਸਟੈਗ ਲਵਾਓ ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ ਠੀਕ ਹੈ ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾ ਕਰਦੀ ਆ ਤੁਸੀਂ ਦੇਖ ਲਓ ਟੋਲ ਪਲਾਜ਼ਾ ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ ਉਦੋਂ ਪਹਿਲਾਂ ਗਰਕ ਹੋ ਗਿਆ ਸਾਡਾ ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ
40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਾਇਆ ਜਾਵੇ, ਹਨਾ। ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ 2-2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਹੈ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਕੇ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ ਵੀਡੀਓ ਤੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ, ਤੇ ਫਸਦਾ ਕੌਣ ਹੈ ਇੱਥੇ? ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀਆਂ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟੈਗ ਪੱਟਦਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਜਾਂ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕੀ ਕਹਿੰਦੇ। ਹਾਂਜੀ ਭੈਣੇ, ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲਿਆਂ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨਾ ਕਰਕੇ। क्या हुआ 80 ਰੁਪਏ ਕਾਹਦੇ ਬਾਈ? सर विदाउट फास्टैग? ਨਹੀਂ ਲੈਂਦੇ ਸੀ ਫਾਸਟੈਗ ਦਾ। सर आप पेनल्टी बिना ਬੁਲਾਓ, ਕਿੱਥੇ ਬੁਲਾਓ? ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर, कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ, ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर, फास्टैग ਕਿਉਂ ਬਈ? ਕਿਹੜੀ ਚੀਜ਼ ਦਾ? ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ। ਡਬਲ ਚਾਰਜਿੰਗ ਦਾ वो सर आगे पीछे ਮੈਂ से- ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता, 80 यानी 80 बिना 80 फास्टैग। ਨਹੀਂ मिलਦੇ। ਬੁਲਾਓ ਕਿੱਥੇ? ਤੁਹਾਡੇ ਮੁਲਾਜ਼ਮ ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਦੀ ਅਸੀਂ? क्या बिना फास्टैग गाड़ी पर 80? ਕਿਉਂ ਫਾਸਟੈਗ ਮੈਂ ਕਾਹਦਾ ਲਵਾਵਾਂ? ਫਾਸਟੈਗ ਗੱਡੀ ਮੰਗਣੀ ਹੈ ਜਦੋਂ ਮੇਰੀ सर फास्टैग ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਾਹਦਾ ਲਵਾਵਾਂ? सर आधार कार्ड जरूरी था, हाँ। बनवाया आपने, हाँ। ऐसे फास्टैग जरूरी है, कार लिया। ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਸਾਰੇ ਕਿਤੇ ਜਾਣਾ। ਬੁਲਾਓ ਕਿੱਥੇ ਆਡਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी, 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग 80। ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई जी कोई गल नहीं। ਹਾਂ 80 ਰੁਪਏ ਨਹੀਂ, ਤੁਸੀਂ check ਕਰ 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई जी 40 रुपए फास्टैग। ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾਗਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾਗਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं है। ਬਿਲਕੁਲ ਗੁੰਡਾਗਰਦੀ ਆ। ਤਾਂ ਇੱਥੇ ਫਿਰ ਅਸੀਂ ਧਰਨਾ ਲਾਵਾਂਗੇ, ਜਾਮ ਲਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ ਜੀ, 80 ਰੁਪਏ ਕਿਸ ਚੀਜ਼ ਹੈ नहीं होगा तो ਭਾਈ ਜੀ? ਗੱਡੀਆਂ ਸਾਡੀ ਮੰਗਵੀਂ ਹੈ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो, देखो कहाँ तक लगा। ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उससे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਾਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए की पूरे भारत में एक ही रूल है। ਕਿੱਥੇ ਰੂਲ ਹੈ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ, मैं बात कर रहा हूँ। ਆ ਜਾ ਆ ਜਾ मैं आ रहा हूँ। ਆ ਜਾ मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। ਕੀ ਚੀਜ਼ NH प्लाजा पे ਕੀ ਹੈ? ਕੀ ਬਲੈਕ ਕੀ ਹੈ? अगर गाड़ी के अंदर टैग नहीं होगा, हाँ। डबल पेनल्टी है। ਕਿਉਂ ਡਬਲ ਪਲੇਟ ਦੇਵਾਂਗੇ ਬਾਈ? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल, अभी 80 रुपए ਕਿਉਂ ਫ੍ਰੀ ਦੇ ਕੇ ਜਾਵੇਂ?
कल आप फ्री गए हो, मैं क्यों फ्री गया मैं? भी बोल रहा हूँ ना। क्यों फ्री गया मैं? पेट्रोल दे के गया मैं। चेक कर लो पर्से कर दो गाड़ी से, नंबर चेक करो गाड़ी का पर्से में। करना और कुछ नहीं है आपको, गाड़ी खड़ी है, ये दिक्कत है। आप हरेसमेंट कर रहे हैं दूसरे को। हरासमेंट नहीं कर रहे मैं। और कौन कर रहा है, किसकी गलती है? सर जी पता की गल है, देखो 40 रुपये की 80 रुपये पेनल्टी ले रहे हैं। 40 रुपये टोल टैक्स, 80 रुपये 80 रुपये दो, 40 प्लस पेनल्टी दो, 40 प्लस पेनल्टी दो। दूसरी गल है, आपका कोई चोर नहीं ठग नहीं डरते उधरले पासे एक नंबर चालू करो, लाने का नंबर चालू। अरे खड़ी रहने दो इसको, एक नंबर चालू करो। मैं हुणी कहते रहो देखा मेरी साइड पे गल करो मेरे नाल। ਉਹਦੇ ਫਾਸਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको, ये देखो ना। ਬੋਲਦਾ ਕਿਵੇਂ ਤੂੰ ਯਾਰ? मैं क्या करूँ फिर? ਤੂੰ ਬੋਲਦਾ ਕਿਵੇਂ? ਕੱਲੀ ਗੱਡੀ ਕਰਨ ਲਾ ਕੇ गाड़ी आगे लगाइए, गाड़ी अभी देख ਅਸੀਂ ਚੋਰ ਨਹੀਂ ਹੈਗਾ, ਗੱਡੀ ਉੱਥੇ ਖਲਾਉਣਾ ਮੈਂ। ਨਾ ਨਾ ਚੋਰ ਨਹੀਂ ਹੈਗਾ ਮੈਂ। ਤੂੰ लगा गाड़ी। ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ। ਲੈ ਆ ਜਾ, ਲੈ ਭੱਜਦਾ ਨਹੀਂ ਮੈਂ। मैं पकड़े ਆ ਜਾ ਚੱਕ ਕੇ ਨੂੰ ਕੋਲ ਨੂੰ ਜਰਾ ਆ ਜਾ, ਪੂਰੀ ਆ ਜਾ। ਆ ਜਾ ਵਾ सरदार बंदा मैं भजन वाला नहीं है। आप सरदार हो, कोई भी हो, उससे मेरे कुछ नहीं समझ गए मेरी गल? 80 रुपये नहीं 40 रुपये पेमेंट करूंगा, जो टोल टैक्स है। रात में लग गया, एक रात के लिए हो गए तेरा 40 रुपए आपने इको रात के लिए हो गए 80 रुपये। स्लिप नहीं है, मैं कैसे? फीस किसने पा गया? चेक करो थोड़े को रिकॉर्ड पे। मैं अभी आपसे बोल रहा हूँ, छोटे को रिकॉर्ड पे चेक करो। जे गड्डी नहीं लगी हुई 40 रुपये तो कह दो मैनू पहले रूल पढ़ो भाई। 80 रुपये कितने टोल टैक्स फास्टैग में गड्डी नहीं लवाऊंगा फास्टैग यार। मेरा मेरी जिंदगी का रूल है, मैं नहीं लवाऊंगा फास्टैग भाई। तू धक्के ना मेरी गड्डी से फास्टैग लवाऊंगा। तो मैं क्या करूँ उसके लिए? धक्के ना फास्टैग में रूल है लवाऊंगा। भारत सरकार का, मैं क्या करूँ? भारत सरकार के जो रूल ने फॉलो कर दो। मैं मुरे मज्जा खड़ी रखा मैं खड़ी फॉलो कर दो। क्या रूल? मज्जा खड़ी ने भारत सरकार रूल टोल टैक्स से भी देने कि साडे टोल टैक्स में चोरे गावां नहीं खड़नी आ, साडे ਉਹ ਨਹੀਂ ਖੜਨੀ ਇੱਥੇ। कितने रास्ते 100 गांव तुरे फिरते कितने बंदे तुरे फिरते है उसके लिए आई नहीं मिलते ना टोल टैक्स वाले सिस्टम ਦੇ। बनाओ साडा कितने मैनेजमेंट बनाओ कितने आइलैंड अंदर बना लो रखी बनाओ ऐसे बनाओ। कोई ना कहीं भज गया सी मैं। रहने वाला काम पे करो ना। 80 रुपए जो हाँ कर दो 40 रुपये कर सकते हो। भाई जी जो 40 रुपये पे करता 40 रुपये पे करूंगा। तो आप मैं एक भी मांग रहा हूँ उसके लिए। क्यों मैं भजदा नहीं, मैं क्यों भजा यार? मैं चोर थोड़ा मैं कब बोल रहा हूँ? भाई जी, मैं चोर नहीं, डाकू नहीं, ठग नहीं। मैं भजदा नहीं, मैं भज गया तो जनता भजूगी। मैं आपका पीछा चला के भजूंगा 40 रुपये। मैं गड्डी टैग नहीं लगा सकता यार, अनपढ़ बंदा। मेरा प्यो अनपढ़ है यार, मेरे प्यो को दूसरा फोन है छोटा यार। मेरा गलती नहीं तो जो ड्राइविंग लाइसेंस दिंदे ने गड्डी इशू करते हैं कि उत्थे पुछ के करते गड्डी इशू भी 10 पढ़े लिखो। भाई जी मैं कम करता, साडी धी सुनो मेरी गल, साडी धी भैन लगी हुई है उसे, असं नहीं बोलते गलत। फिर मेरा प्यो अनपढ़ है यार, मेरे प्यो को नहीं है फोन है कुछ यार। रूल होगा वही तो करूंगा मैं। फिर वही गल है ना, मैं जो टोल टैक्स में कैश देना, कैश देने लग रहे हैं नहीं हमारे यहाँ 40 की भी नहीं। भाई जी टोल टैक्स है जो टोल टैक्स में रात लंघ के गया 40 रुपये पे। मैं कहा जी मेरा फादर अनपढ़ है जी, साढ़े अकाउंट 'ਚ नहीं पैसे सानू ATM मेरे फादर को नहीं कैश दिने जी। आ लो कैश होगा 40 रुपये जो रूल रेगुलेशन कहते डगल लो जी। ਜ਼ਰੂਰੀ ਕਰਦਾ ਸਰ। भाई जी फास्टैग जरूरी करता ਜਿਹੜੇ ਬਾਅਦ ਵਿੱਚ ਉੱਪਰ ਵੜਿਆ ਰੱਖੇ ਨੇ ਆਪਾਂ ਨੇ। ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਰਹੇ फास्टैग ਉੱਪਰ ਵੜਿਆ ਰੱਖੇ ਨੇ ਆਪਾਂ ਨੇ। ਅਸੀਂ ਨਹੀਂ ਬਿਠਾ ਰਹੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ। ਅਸੀਂ ਲੁੱਟ ਕੇ ਸਾਨੂੰ ਫੈਲਾ ਖਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ। ਸਾਡੇ ਬੱਚੇ ਸਾਨੂੰ ਸਰਕਾਰਾਂ ਫੈਲਾ ਖਾ ਕੇ ਬਾਈ ਜੀ ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਜੀ। ਨਹੀਂ ਐਮਏ ਵਿੱਚ ਕਹਿ ਰਿਹਾ ਸਾਡੇ ਇਹਨਾਂ ਨੂੰ ਐਮਏ ਕੀਤੇ ਬਾਈ ਜੀ। ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਇਹੀ ਹੈਗਾ ਪੱਕਾ ਸਾਈ ਕਰ ਰੱਖਿਆ ਮੈਂ ਹੁਣ ਸਾਡੇ ਫਾਸਟੈਗ ਵਾਲਾ ਨਾ ਗੱਲ ਕਰੇ ਫੜ ਫੜ ਮੇਰੀ ਗੱਲ ਸੁਣ ਟੋਲ ਟੈਕਸ ਤਾਂ ਪੇ ਕਰਦਾ ਬਾਈ ਜੀ ਵੀ ਰੋਡ ਤੇ ਫੜ ਕੇ ਜਾਣਾ ਮੱਛੀ। ਪਰਸੋਂ ਮੇਰੀ ਗੱਡੀ ਟਾਇਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ। ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ? ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ। ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਕਾਹਦਾ ਲੈਂਦੇ ਹੋ यार ये तो गवर्नमेंट में जाके ਗਵਰਨਮੈਂਟ ਛੱਡੋ ਯਾਰ। ਟੋਲ ਟੈਕਸ ਕਾਹਦਾ ਲੈਂਦੇ ਹੋ? ਫਾਸਟੈਗ ਲਾਉਣਾ ਤੁਸੀਂ। ਟੋਲ ਟੈਕਸ ਕਾਹਦਾ ਲੈਂਦੇ ਹੋ? ਫਾਸਟੈਗ ਲਾਉਣਾ ਨਹੀਂ ਨਹੀਂ फास्टैग लगे फिर ही पैसे ले ले। फास्टैग चालू है। ਠੀਕ ਹੈ ਗੱਲ ਤਾਂ ਸੁਣੋ। ਐ ਪਾਗਲ ਬਣਾ ਰੱਖਿਆ ਸਾਨੂੰ ਮੇਰੇ ਭਾਈ ਮੇਰਾ ਫਾਦਰ ਅਨਪੜ੍ਹ ਹੈ। और PW डिपार्टमेंट यही हैगा मैं देख फिर ही लुट मचा रखी इन्होंने।
ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ। ਅਸੀਂ ਚੰਗਾ ਖੜੀ ਤੋਂ ਮਜਬੂਰ ਹੋਏ ਬੈਠੇ ਆ। ਮੇਰਾ ਭਰਾ ਮਰ ਕੇ ਗਲਫਾ ਲੈ ਕੇ ਸਾਡੇ ਗਲਫਾ ਵਾਲੇ ਮਰੀ ਜਾਂਦੇ ਯਾਰ। ਸਾਡੀਆਂ ਸਰਕਾਰਾਂ ਦੀ ਨੌਕਰੀ ਤੇ ਕਿੱਥੋਂ ਮਰੀ ਅਸੀਂ ਯਾਰ? ਕਿੱਥੋਂ ਮੈਨੂੰ ਫਾਟਕ ਭਰਤੀ ਟੋਲ ਭਰਤੀ ਹੈ। ਆ ਦੇਖੋ ਇਹਨਾਂ ਦਾ ਫਾਸਟ ਟੈਗ ਲੱਗਿਆ, ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ। ਆ ਕਹਿ ਰਹੇ ਨੇ ਮੇਰਾ ਫਾਸਟ ਟੈਗ ਲੱਗਿਆ, ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਤੇ ਮੇਰੀ ਗੱਡੀ ਤੇ ਲੱਗੇ ਪਹਿਲਾਂ ਐਡਵਾਂਸ ਹੈਗਾ ਲੱਗਿਆ, ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ। ਮੇਰਾ ਤਾਂ ਲੱਗਿਆ ਪਹਿਲਾਂ ਦੇ ਲੱਗਿਆ। ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ। ਹਾਂਜੀ ਬੈਲੈਂਸ ਹੈਗਾ, ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ। ਬੈਲੈਂਸ ਨਹੀਂ ਹੋਣਾ। ਬੈਲੈਂਸ ਹੈਗਾ, ਪਰ ਅੰਦਰ ਸਿੱਖੀ ਆ ਬਾਈ ਜੀ। ਸਾਡੇ ਬੱਚੇ ਦੇ 40 ਇਹ ਹੈਗਾ ਬੈਲੈਂਸ ਹੈਗਾ, ਬੈਲੈਂਸ ਹੈਗਾ। ਮੈਂ ਤੁਹਾਨੂੰ ਦਿਖਾਣਾ। ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਹੁੰਦੀ। ਇੱਥੇ ਜੇ ਮੈਡਮ ਦੇ ਕੋਈ ਬੈਲੈਂਸ ਹੈਗਾ, ਆ ਦੇਖੋ ਹੋਰ ਕਿਉਂ ਮਾਰ ਤੋ? ਇਹ ਬੈਲੈਂਸ ਹੈਗਾ, ਬੈਲੈਂਸ ਹੈਗਾ। ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ। ਬਾਈ ਜੀ ਗੱਲ ਫਰਾ ਹੈ ਲੈ ਸਾਡੇ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ 1 ਕਿਲੋ ਕੁਛ ਨਹੀਂ ਸਾਡੇ ਕੋਲ ਹੈਗਾ। ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ। ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ। ਨਵਾਂ ਲੈਟਰ ਆਇਆ, ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ, KW ਦੀ ਕੋਈ ਛੂਟ ਹੈ ਨਹੀਂ। ਆ ਬਾਕੀ ਦੀ ਗੱਲ ਆਡਾ, ਤੁਹਾਡੀ ਗੱਲ ਆਡਾ। ਅਨਪੜ੍ਹ ਬੰਦਾ ਸੁਣੋ, ਅਨਪੜ੍ਹ ਬੰਦਾ ਮੰਤਰੀ ਹੁੰਦਾ, MLA ਬਣ ਜਾਂਦਾ, ਸਾਲੇ ਨੂੰ ਕੁੱਕੜ ਨਹੀਂ ਆਉਂਦਾ। ਉਹ ਭੈਣ ਚੋਂ ਪਰਾਂ ਵੀ ਹੋ ਕੇ ਲੰਘਦਾ। ਅਸੀਂ MA ਮੈਂ ਪੜ੍ਹਿਆ ਲਿਖਿਆ, ਡਿਗਰੀਆਂ ਕੀਤੀਆਂ ਨੇ, ਨੌਕਰੀ ਦੇਣ ਤੋਂ ਦੂਰ ਦੀ ਗੱਲ ਆ। ਭੈਣ ਚੋਂ ਫਾਸਟ ਟੈਗ ਸਾਨੂੰ ਤਾਂ ਫ੍ਰੀ ਕਰ ਦੋ, ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ, ਗਵਰਨਮੈਂਟ ਨੂੰ ਕਹੋ ਨਹੀਂ, ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੈਣ ਚੋਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ। ਤਾਂ ਉਹ ਭੈਣ ਚੋਂ ਦੇ ਉਧਰ ਦੀ ਲੰਘਦੇ ਨੇ, ਇੱਥੇ ਲੰਘਦੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ। ਆ ਲੈ ਆਪਣੇ ਟੋਲ ਟੈਕਸ ਲੈ ਲਾ, ਕੱਲ ਨੂੰ ਕਹਿੰਦਾ ਫ੍ਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ, ਐਡੀ ਕੋਈ ਗੱਲ ਨਹੀਂ। ਮੈਂ ਲੱਗ ਗਿਆ ਬਾਈ। ਟੱਕਾਲੇ ਬਾਈ ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ। ਆਓ ਜੀ, ਆਹ ਕੈਮਰਾ ਚੱਕ ਕੇ ਖੜੇ ਹੋ ਜਾਓ ਯਾਰ। ਸਾਰੇ ਸ਼ੋਰ ਹੈਗੇ, ਅਸੀਂ ਸਹੀ ਹੈ। ਆਹ ਚੀਜ਼ਾਂ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਂ ਬਾਪ ਮੇਰੇ ਨੰਬਰ ਲੈ ਲਓ ਮੇਰਾ, ਕੋਈ ਗੱਲਬਾਤ ਨਹੀਂ, ਲੰਘ ਜਾਏਗਾ ਕੋਈ ਗੱਲ ਨਹੀਂ। ਬਾਈ ਜੀ ਮੈਂ ਲੰਘ ਜੂੰਗਾ, ਮੈਂ ਲੰਘ ਜੂੰਗਾ, ਕੋਈ ਗੱਲ ਨਹੀਂ। 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ। ਤੁਸੀਂ ਨੰਬਰ ਲੈ ਲਓ ਮੇਰਾ, ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ। ਬਾਈ ਜੀ ਮੈਂ ਲੰਘ ਜੂੰਗਾ, ਮੈਂ ਲੰਘ ਜੂੰਗਾ। ਕਰਦੇ ਆ, ਕੋਈ ਗੱਲ ਨਹੀਂ, ਨੰਬਰ ਦੇ ਦਿਓ। ਬਾਈ ਜੀ ਗੱਲ ਸੁਣੋ, ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ, ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ। ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ। ਅਸੀਂ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਹਾਂ। ਠੀਕ ਹੈ, ਹੁਣ ਮੈਨੂੰ ਕੀ ਦੱਸੋ ਬਾਈ ਜੀ? ਸਾਡਾ ਫਾਦਰ ਪਿਓ ਅਨਪੜ੍ਹਾ ਬਾਈ ਜੀ। ਫਾਸਟ ਟੈਗ ਬਾਰੇ ਕੀ ਪਤਾ ਸਾਨੂੰ ਬਾਈ ਜੀ? ਨਹੀਂ, ਸਾਨੂੰ ਆਪ ਨਹੀਂ ਆ ਨੌਲੇਜ। ਕੁੱਕੜ ਬੈਠੇ ਨੇ, ਆ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ। ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਕੀ ਗੱਲ ਦੱਸੋ ਜੀ? ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਦ ਪਿਆ ਸੀ ਸਾਲ ਨਾਲ ਜੀ। ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਤੋੜ ਧੂਆ ਨਿਕਲ ਜੂ, ਧੂਆ ਕਰਾਂਗਾ। ਹੁਣ ਲੰਘ ਜਾਂਦਾ ਮੈਂ ਮੁੜਦਾ, ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ, ਤੁਸੀਂ ਮੁੜ ਮੈਨੂੰ ਫੋਨ ਕਰ ਦਿਓ, ਉਧਰ ਹੀ ਮੁੱਕ ਦਿਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ, ਤੁਸੀਂ ਇਹਨਾਂ ਨੂੰ ਕਹੋ ਜੀ। ਮੈਡਮ, ਤੁਸੀਂ ਨੰਬਰ ਕਰ ਲਓ ਮੇਰਾ ਫਿਰ। ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ। ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ। ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ। ਕੋਈ ਨਹੀਂ, ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ? ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ, ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ, ਜਾਗ ਜੋ ਬਾਈ ਬਣ ਕੇ। ਠੀਕ ਹੈ, ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ। ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ, ਮਜਬੂਰੀ ਆ। ਠੀਕ ਹੈ, ਜਾਗ ਜੋ ਯਾਰ ਲੁੱਟ ਕੇ ਖਾ ਕੇ ਪੈਸੇ। ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ। ਆ ਰਹੇ ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ। ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆ ਭਾਜੀ। ਮੇਰੇ ਇੰਦਰ ਆ ਭਾਜੀ, ਮੇਰੇ ਨਾਲ ਇੰਦਰ। ਬਸ ਦੱਸ ਦਿਓ, ਆ ਤੁਹਾਡਾ ਨੰਬਰ ਆ ਗਿਆ ਮੇਰੇ ਕੋਲ। 99 ਵਾਲਾ ਤੁਹਾਡਾ ਹੀ ਆ? 99। ਬਸ ਕੀ ਨਾਂ ਤਾਂ? ਮਨਿੰਦਰ। ਇੰਦਰ ਆ ਭਾਜੀ। ਇੰਦਰ, ਤੁਸੀਂ ਮੈਨੂੰ ਫੋਨ ਕਰ ਦਿਓ ਵਾਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹਣਾ ਸ਼ਰੇਆਮ ਗੁੰਡਾ ਕਰਦੀ ਹੈ। ਠੀਕ ਹੈ, ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ। ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਤਾਂ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ। ਇੱਕ ਸਿਆਣੇ ਬੰਦੇ ਦੀ ਤੇ
ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ, ਠੀਕ ਹੈ ਨਾ। ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮਾੜਾ ਜਿਹਾ। ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ, 200 ਰੁਪਏ ਪਰਚੀ ਕੱਟਣੀ ਪੈਂਦੀ ਹੈ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕਿ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ। ਕਿਤੇ 10 ਕਿਲੋਮੀਟਰ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ, ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ। ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ, ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ, ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਈ ਜਿਹੜੀ ਲੁੱਟਾਂ ਹੋ ਰਹੀ ਨਾ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿੰਦੇ ਨਾ, ਚਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ। ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ। 80-80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ। ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ, ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ। ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ। ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ। ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ। ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ, ਠੀਕ ਹੈ। ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ, ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ, ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ, ਠੀਕ ਹੈ। ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ। ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ, ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ, ਹਨਾ। ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ,
ਟੇਕੇ ਬੈਠੇ ਸੀ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ ਦੋ ਵਾਰੀ ਭਰਦੇ ਆ ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਹੈ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਤੇ ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ? ਇੱਥੇ ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟ ਟੈਗ ਪੱਟਦਾ, ਦਿਖਾਇਓ ਮਾੜਾ ਫਾਸਟ ਟੈਗ। ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ, ਤੇ ਆਪਾਂ ਇਹਨਾਂ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕੀ ਨੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਾਹਦੇ ਬਾਈ? सर विदाउट फास्टैग ਨਹੀਂ ਲੈਂਦੇ ਅਸੀਂ ਫਾਸਟ ਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ ਅਸੀਂ, ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर फास्टैग ਕਿਉਂ ਬਈ? ਕਿਹੜੀ ਚੀਜ਼ ਦਾ? ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਵੀ ਅਸੀਂ क्या बिना फास्टैग गाड़ी पर 80 ਕਿਉਂ ਫਾਸਟੈਗ ਮੈਂ ਕਾਹਦਾ ਲਵਾਵਾਂ? ਫਾਸਟੈਗ ਗੱਡੀ ਉਹ ਮੰਗਣੀ ਹੈ ਜਦੋਂ सर फास्टैग ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਾਹਦਾ ਲਵਾਵਾਂ? सर आधार कार्ड जरूरी था, हाँ। हमारा आपने हाँ। ऐसे फास्टैग जरूरी है कार लिए ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਹਰ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई जी कोई गल नहीं। ਹਾਂ 80 ਰੁਪਏ ਨਹੀਂ, ਤੁਸੀਂ check ਕਰੋ। 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई जी 40 रुपए फास्टैग। ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾ ਕਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾ ਕਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं। अब ਬਿਲਕੁਲ ਗੁੰਡਾ ਕਰਦੀ ਆ। ਇੱਥੇ ਫਿਰ ਅਸੀਂ ਧਰਨਾ ਲਵਾਵਾਂਗੇ, ਜਾਮ ਲਵਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ भाई ਜੀ, 80 ਰੁਪਏ ਕਿਸ ਚੀਜ਼ ਹੈ नहीं होगा तो ਭਾਈ ਜੀ? ਗੱਡੀਆਂ ਸਾਡੀ ਮੰਗਵੀਆਂ, मांगी और वो मेरे को नहीं ਗੱਡੀ ਮੰਗਵੀਆਂ ਕਿਵੇਂ ਫਾਸਟੈਗ ਕਿਵੇਂ ਲਵਾਵਾਂਗੇ? लग रहा है फास्टैग लाने ये देखो देखो कहां तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखाइएगा भाई जी उससे ਨਹੀਂ ਹੈਗਾ ਫਾਸਟੈग ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए है की पूरे भारत में एक ही रूल है ਕਿੱਥੇ ਰੂਲ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ मैं बात कर रहा हूँ ਆ ਜਾ मैं आ रहा हूँ ਆ ਜਾ मेरी वीडियो बनाओ कौन बना रहा है पूरे भारत में कहीं भी जाइए अगर गाड़ी पे टैग नहीं होगा ब्लैक लिस्ट होगी टैग लगाने के बाद डबल पेनल्टी है पूरे भारत के अंदर ਕੀ ਚੀਜ਼ NH प्लाजा पे ਕੀ ਹੈ? ਕੀ ਬਲੈਕ ਕੀ ਹੈ? अगर गाड़ी के अंदर टैग नहीं होगा हाँ। डबल पेनल्टी है ਕਿਉਂ ਡਬਲ ਪਲੇਟ ਦੇਵਾਂਗੇ ਬਾਈ? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल अभी 80 रुपए ਕਿਉਂ ਫ੍ਰੀ? ਕਿਉਂ ਫ੍ਰੀ ਦੇ ਕੇ ਜਾਵੇਂ? कल आप फ्री गए हो मैं ਕਿਉਂ ਫ੍ਰੀ ਗਿਆ ਮੈਂ? अभी बोल रहा हूँ ना ਕਿਉਂ ਫ੍ਰੀ ਗਿਆ ਮੈਂ? ਪੈਟਰੋਲ ਦੇ ਕੇ ਗਿਆ ਮੈਂ, ਚੈੱਕ ਕਰ ਲਓ ਪਰਸੇ ਕਰਦੇ ਗੱਡੀ ਦੇ ਨੰਬਰ, ਚੈੱਕ ਕਰੋ ਗੱਡੀ ਦਾ ਪਰਸੋਂ ਦੇ। करना और कुछ नहीं है आपको गाड़ी खड़ी है ये दिक्कत है आप हरेसमेंट कर रहे हो दूसरे को। ਹਰਾਸਮੈਂਟ ਨਹੀਂ ਕਰ ਰਹੇ ਮੈਂ। और कौन कर रहा है किसकी गलती है ਸਰ ਜੀ ਪਤਾ ਕੀ ਗੱਲ ਹੈ? ਦੇਖੋ 40 ਰੁਪਏ ਦੀ 80 ਰੁਪਏ ਪਲੰਟੀ ਲੈ ਰਹੇ ਨੇ ਇਹ। 40 ਰੁਪਏ ਟੋਲ ਟੈਕਸ, 80 ਰੁਪਏ 80 ਰੁਪਏ ਜੋ 40 ਪਲੱਸ ਪਲੰਟੀ ਜੋ।
40 ਪਲਾਸਟਿਕ ਪਲਾਂਟੀ ਦਿਓ। ਦੂਜੀ ਗੱਲ ਹੈ ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡੱਕ ਨਹੀਂ ਫਾਸਟੈਗ ਆਪਣੀ ਨਹੀਂ ਲੱਗਿਆ ਕੱਢੀ भाई उधरले पासे एक नंबर चालू करो लाने एक नंबर चालू अरे खड़ी रहने दो इसको एक नंबर चालू करो यहाँ डेली ਮੈਂ ਹੁਣੀ ਕਹਿੰਦੇ ਮੈਨੂੰ ਕਿਉਂਕਿ ਮੇਰੀ ਸਾਈਡ ਤੇ ਗੱਲ ਕਰੋ ਮੇਰੇ ਨਾਲ ਉਹਦਾ ਫਾਸਟੈਗ ਨਹੀਂ ਲੱਗਿਆ तो नहीं लगेगा तो 80 रुपए लगेगा ना उसको ये देखो ना ਬੋਲਦਾ ਕਿਵੇਂ ਤੂੰ ਯਾਰ मैं क्या करूँ फिर ਤੂੰ ਬੋਲਦਾ ਕਿਵੇਂ कल गड्डी लगवा आके गाड़ी आगे लगाइए ਚੱਲ गाड़ी अभी देखना ਅਸੀਂ ਚੋਰ ਨਹੀਂ ਹੈਗਾ ਗੱਡੀ ਉੱਥੇ ਖਲਾਉਣਾ ਮੈਂ ਨਾ ਚੋਰ ਨਹੀਂ ਹੈਗਾ ਮੈਂ ਤੂੰ अल्लाह गाड़ी ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ ਲੈ ਆ ਜਾ ਲੈ ਭਾਈ ਤੇਰੀ ਮੈਂ मैं भगदम पकड़े ਆ ਜਾ ਚੱਕੇ ਨੂੰ ਕੋਲ ਜਰਾ ਆ ਜਾ ਪੂਰੀ ਆ ਜਾ ਆ ਜਾ ਵਾ सरदार बंदा मैं भजन नहीं है आप सरदार हो कोई भी हो उससे मेरे कुछ नहीं समझ मेरी गल 80 रुपये नहीं 40 रुपये पेमेंट करो जो टोल टैक्स है रात में लंघ गया एक रात के लिए हो गया 40 रुपए आपने इको रात के लिए हो गया 80 रुपये स्लिप नहीं अगर मैं कैसे फीस किस लिए हो गया चेक करो थोड़े को रिकॉर्ड पे मैं अभी आपसे बोल रहा हूँ छोटे को रिकॉर्ड पे चेक करो जे गड्डी नहीं लगी हुई 40 रुपये ता कह दो मैनू पहले रूल पढ़ो भाई जी 80 रुपये के टोल टैक्स फास्टैग में गड्डी नहीं लवाऊंगा फास्टैग यार मेरी जिंदगी का रूल है मैं नहीं लवाऊंगा फास्टैग भाई तू धक्के ना मेरी गड्डी का फास्टैग लवाऊंगा तो मैं क्या करूँ उसके लिए धक्के का फास्टैग में रूल है लवाऊंगा भारत सरकार का मैं क्या करूँ भारत सरकार के जो रूल ने फॉलो कर दो मोटे मुरे मज्जा खड़ी रखा मैं खड़ी फॉलो कर दो क्या रूल ਮੱਝਾਂ ਖੜੇ ਨੇ ਭਾਰਤ ਸਰਕਾਰ ਰੂਲ ਟੋਲ ਟੈਕਸ ਦੇ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਵਿੱਚ ਚੋਰੇ ਗਾਵਾਂ ਨਹੀਂ ਖੜਨੀਆਂ ਸਾਡੇ ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ ਕਿੰਨੇ ਕੁ ਬੰਦੇ ਉਹਦੇ ਤੁਰੇ ਫਿਰਦੇ ਨੇ है उसके लिए ਆਈ ਨਹੀਂ ਮਿਲਦੇ ਟੋਲ ਟੈਕਸਾਂ ਦੇ ਸਿਸਟਮ ਦੇ ਬਣਾਓ ਸਾਡਾ ਕਿੱਥੇ ਮੈਨੇਜਮੈਂਟ ਬਣਾਓ ਕਿੱਥੇ मैनेजमेंट अंदर जा ਬਣਾ ਲਓ ਰੱਖੀ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ महीने वाला काम आप पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो ਭਾਈ ਜੀ ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ तो आप मैं एक भी मांग रहा हूँ उसके लिए बस ਕਿਉਂ ਮੰਗਾ ਭੱਜਦਾ ਨਹੀਂ ਮੈਂ ਕਿਉਂ ਭੱਜਾਂ ਯਾਰ ਮੈਂ ਚੋਰ ਥੋੜੂਗਾ ਮੈਂ मैं क्या बोल रहा हूँ ਭਾਈ ਜੀ ਮੈਂ ਚੋਰ ਨਹੀਂ ਡਾਕੂ ਨਹੀਂ ਠੱਗ ਨਹੀਂ आप ਮੈਂ ਭੱਜਦਾ ਨਹੀਂ ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ ਮੈਂ ਆਪਦਾ ਪਿੱਛਾ ਚਲਾ ਕੇ ਭੱਜੂਗਾ 40 ਰੁਪਏ ਚ ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ ਮੇਰਾ ਇਹਦਾ ਗਲਤੀ ਨਹੀਂ ਤੋਂ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਅਸੀਂ ਨਹੀਂ ਬੋਲਦੇ ਗਲਤ गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ रूल होगा वही तो करूंगा मैं ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਿਹਾ स्लिप नहीं हमारे यहाँ 40 की भी नहीं ले सकते दिक्कत ये है ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਪੇ ਲੇਕਿਨ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਨੇ ਆ ਜੀ ਆਹ ਲਓ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਕਹਿੰਦੇ ਡਗਲ ਲਓ ਜੀ आज तक जरूरी करता सर ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਇਹ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਹਾਂਜੀ ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਰਹੇ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਰਹੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਫੈਲਾ ਖਾਤੀਆਂ ਬਾਈ ਜੀ ਲਾਈਵ ਚੱਲ ਰਿਹਾ ਫਿਰਦੇ ਬਾਈ ਜੀ ਨਹੀਂ ਐਮਏ ਕਹਿ ਰਿਹਾ ਸਾਡੇ ਇਹਨਾਂ ਨੂੰ ਐਮਏ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਅਰੇ ਬਾਜਾ ਕਰਨ ਨਾ ਕਰਦੇ ਨੇ ਮਾਰ ਬਾਈ ਜੀ ਇੱਕ ਮੇਰੀ ਗੱਲ ਸੁਣੋ ਹੋਰ ਤੇ ਅਸੀਂ ਤਾਂ ਪੇ ਕਰਦੇ ਬਾਈ ਜੀ ਵੀ ਰੋਡ ਤੇ ਹੱਟ ਕੇ ਜਾਣਾ ਮੱਛੀ ਨਹੀਂ ਲਿਆ ਪਰਸੋਂ ਮੇਰੀ ਗੱਡੀ ਕਾਰ ਐਕਸੀਡੈਂਟ ਨੂੰ ਨਹੀਂ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲੈਂਦੇ ਹੋ ਯਾਰ ਇਹ ਤਾਂ ਫਿਰ ਗਵਰਨਮੈਂਟ ਨਾਲ ਜਾ ਕੇ ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਦਾ ਠੇਕੇ ਤੇ ਲੈ ਫਾਸਟੈਗ ਲਵਾਉਣਾ ਤੁਸੀਂ ਟੋਲ ਟੈਕਸ ਦਾ ਲੈਂਦੇ ਹੋ ਫਾਸਟੈਗ ਲਵਾਉਣਾ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਨਾਲ ਪੜਾ ਔਰ ਪੀਡਬਲਿਊ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਚਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਗਾੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰਚਾ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਸਾਨੂੰ ਨੌਕਰੀ ਦਿੰਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਤੁਹਾਨੂੰ ਫਾਟਕ ਭਰਤੀ ਟੋਲ ਟੈਕਸ ਭਰਤੀ
ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ, ਇਹਨਾਂ ਦਾ ਦੁਬਾਰਾ ਟੋਲ ਕੱਟ ਲਿਆ। ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ, ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ, ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ, ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ। ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ। ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ। ਹਾਂਜੀ ਬੈਲੈਂਸ ਹੈਗਾ, ਬੈਲੈਂਸ ਨਹੀਂ ਹੋਣਾ, ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ, ਬੈਲੈਂਸ ਹੈਗਾ, ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਇਹ ਹੈਗਾ ਬੈਲੈਂਸ ਹੈਗਾ, ਬੈਲੈਂਸ ਹੈਗਾ, ਮੈਂ ਤੁਹਾਨੂੰ ਦਿਖਾਣਾ। ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਦੇਖੋ ਬੈਲੈਂਸ ਹੈਗਾ, ਆ ਦੇਖੋ ਇਹ ਬੈਲੈਂਸ ਹੈਗਾ, ਬੈਲੈਂਸ ਹੈਗਾ, ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ। ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ ਇੱਕ ਕੁਛ ਨਹੀਂ ਸਾਡੇ ਕੋਲ ਹੈਗਾ ਜੇ ਐਗਜੈਂਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ, ਤੈਨੂੰ ਪਤਾ ਹੈ ਸਾਡੇ ਕਿੰਨੇ ਕਮਾਈ ਨੇ ਪੈਸੇ। ਨਵਾਂ ਲੈਟਰ ਆਇਆ, ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ, KWD ਦੀ ਕੋਈ ਛੂਟ ਹੈ ਨਹੀਂ। ਆ ਬਾਕੀ ਗੱਲ ਆਡਾ, ਤੁਹਾਡੀ ਗੱਲ ਆਡਾ। ਅਨਪੜ੍ਹ ਬੰਦਾ ਸੁਣੋ, ਅਨਪੜ੍ਹ ਬੰਦਾ ਮੰਤਰੀ ਹੁੰਦਾ, MLA ਬਣ ਜਾਂਦਾ, ਸਾਡੇ ਨੂੰ ਕੁੱਕੜ ਨਹੀਂ ਆਉਂਦਾ, ਉਹ ਭੇਡ ਤੋਂ ਪਰਾਂ ਵੀ ਹੋ ਕੇ ਲੰਘਦੇ। ਅਸੀਂ MA ਮੈਂ ਪੜ੍ਹਿਆ ਲਿਖਿਆ, ਡਿਗਰੀਆਂ ਕੀਤੀਆਂ ਨੇ, ਨੌਕਰੀ ਦੇਣ ਦੇ ਦੂਰ ਦੀ ਗੱਲਾਂ, ਭੇਡ ਚਲੋ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ, ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ, ਗਵਰਨਮੈਂਟ ਨੂੰ ਕਹੋ ਜੀ, ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੇਡ ਚੋਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ, ਉਹ ਭੇਡ ਚੋਂ ਦੇ ਉਧਰ ਦੀ ਲੰਘਦੇ ਨੇ, ਇੱਥੇ ਲੰਘਦੇ ਨੇ ਸਾਡੇ ਹੂਟਰ ਬਈ ਬੱਚੇ ਪਏ ਅਸੀਂ ਆ ਲੈ ਆਪਣੇ ਕੋਲ ਟੈਕਸ ਲੈ ਲਾ, ਕੰਮ ਕਰੇਗਾ ਫ੍ਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ, ਐਡੀ ਕੋਈ ਗੱਲ ਨਹੀਂ। ਮੈਂ ਲੱਗ ਗਿਆ ਬਾਈ, ਵਾਲੇ ਬਾਈ यूट्यूबर बहुत मुझे काम है, आओ जी, तो कैमरा जाके खड़े हो जाओ यार, सारे शोर है असि सही है। मेरे घर से मेरे भाई जी मैं लंघ जूंगा, मैं लंघ जूंगा, कोई गल नहीं। 40 रुपये मेरे सिर ते कोई असर नहीं पैंदा अंकल जी। नंबर ले लो मेरा, जो लगना तुम मैंने फोन कर दो भाई जी, मैं लंघ जूंगा, मैं लंघ जूंगा। भाई जी गल सुनो, जेडे मेरे वर्गे जमी मेरे वर्गे बीते पे ने, ਅਸੀਂ ਮਦਦ ਤੁਹਾਡੀ ਕਰ ਸਕਦੇ मेरे वर्गे बीते पे ने भाई जी। ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ। ਹੁਣ ਮੈਨੂੰ ਕੀ ਦੱਸੋ ਬਾਈ ਜੀ, ਸਾਡਾ ਫਾਦਰ ਪਿਓ ਅਨਪੜਾ ਬਾਈ ਜੀ, ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ। ਨਹੀਂ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ, ਆ ਮੈਂ ਕੁੱਕੜ ਤੁਰੇ ਫਿਰਦੇ ਨੇ ਸਾਰੇ, ਆਹ ਸਭ ਬੈਂਕਾਂ ਨੇ ਬਿਠਾਇਆ, ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਇੱਕ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਨ ਪਿਆ ਸੀ ਸਾਲ ਨਾਲ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਉਹਦਾ ਦੌੜ ਧੂਆ ਨਿਕਲ ਧੂਆ ਕਰਾਂਗਾ। ਹੁਣ ਮੈਂ ਹੁਣ ਲੰਘ ਜਾਂਦਾ, ਮੈਂ ਮੁਰਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ ਤੁਸੀਂ ਮੁੜ ਮੈਨੂੰ ਫੋਨ ਕਰ ਦਿਓ, ਉਧਰੋਂ ਮੁੱਕ ਦਿਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ, ਤੁਸੀਂ ਇਹਨਾਂ ਨੂੰ ਕਹੋ ਜੀ। ਮੈਡਮ, ਤੁਸੀਂ ਨੰਬਰ ਕਰ ਲਓ ਮੇਰਾ ਫਿਰ। ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ, ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ, ਪ੍ਰਾਈਵੇਟ ਨੌਕਰੀਆਂ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ। ਕੋਈ ਨਹੀਂ, ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ? ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ, ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ, ਜਾਗ ਜੋ ਬਾਈ ਬਣ ਕੇ, ਠੀਕ ਹੈ? ਇਹਨਾਂ ਦੀ ਮਜਬੂਰੀਆਂ ਨੇ ਯਾਰ, ਅਫਸਰਾਂ ਦੀਆਂ। ਐ ਨਹੀਂ ਹੈ ਕਿ ਬਾਈ ਨੰਬਰ ਫੀਡ ਕਰਦਾ, ਮਜਬੂਰੀ ਆ, ਠੀਕ ਹੈ? ਆ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ। ਆ ਗਿਆ ਥੈਂਕ ਯੂ ਸਰ। ਆ ਰਹੇ ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ। ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆਪਾ ਜੀ, ਮੇਰੇ ਇੰਦਰ ਆਪਾ ਜੀ, ਮੇਰੇ ਨਾਲ ਇੰਦਰ। ਬਸ ਦੱਸ ਦਿਓ, ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ। 199 ਵਾਲਾ ਤੁਹਾਡਾ ਹੀ ਆ? 99। ਬਸ ਕੀ ਨਾਂ ਤਾਂ? ਮਨਿੰਦਰ? ਇੰਦਰ ਆਪਾ ਜੀ। ਇੰਦਰ, ਤੁਸੀਂ ਮੈਨੂੰ ਫੋਨ ਕਰ ਦਿਓ ਵਾਪਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹਣਾ ਸ਼ਰੇਆਮ ਗੁੰਡਾ ਕਰਦੀ ਹੈ, ਠੀਕ ਹੈ? ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ, ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਤਾਂ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ, ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ, ਠੀਕ ਹੈ ਨਾ? ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮੜ ਜਾ,
ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਆ, 200 ਰੁਪਏ ਪਰਚੀ ਕੱਟਣੀ ਪੈਂਦੀ ਆ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕਿ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤਰੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹਨੇ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ, ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ, ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ, ਨਹੀਂ ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ, ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ, ਅਸੀਂ ਧੀ ਭੈਣ ਨੂੰ ਕੁਝ ਨਹੀਂ ਤੱਕ ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ, ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋਣੀ ਨਾ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚੱਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਕੇ ਟੋਲ ਟੈਕਸ ਬਣਾਉਂਦੇ ਨੇ, ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20-30 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ, 80-80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ, ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ? ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ? ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਤੁਹਾਨੂੰ ਇਹਨਾਂ ਦੀ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ, ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਤੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ, ਠੀਕ ਹੈ? ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ, ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ, ਠੀਕ ਹੈ? ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ। ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ, ਹਨਾ? ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ, ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ, ਠੀਕ ਹੈ? ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ।
ਠੀਕ ਹੈ। ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਇੱਥੇ। ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ, ਤੇ ਫਸਦਾ ਕੌਣ ਹੈ? ਇੱਥੇ ਮੇਰੇ ਵਰਗਾ, ਠੀਕ ਹੈ। ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਦੀਆਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨਾਂ ਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟੈਗ ਪੱਟਦਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਤਾ। ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕੀ ਕਹਿੰਦੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਿਠਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਹਿੰਦੇ ਬਾਈ, सर विदाउट फास्टैग? ਨਹੀਂ ਲੈਂਦੇ ਸੀ ਫਾਸਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर, कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर, फास्टैग ਕਿਉਂ ਬਈ? ਕਿਹੜੀ ਚੀਜ਼ ਦਾ? ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ ਡਬਲ ਚਾਰਜਿੰਗ ਦਾ। वो सर आगे पीछे ਮੈਂ से- ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता, 80 यानी 80 बिना 80 फास्टैग। ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਦੀ ਅਸੀਂ? क्या बिना फास्टैग गाड़ी पर 80? ਕਿਉਂ ਫਾਸਟੈਗ ਮੈਂ ਕਾਹਦਾ ਲਵਾਂ? ਫਾਸਟੈਗ ਗੱਡੀਓ ਮੰਗਣੀ ਹੈ ਜਦੋਂ ਮੇਰੀ सर ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਾਹਦਾ ਲਵਾਂ? सर आधार कार्ड जरूरी था, हाँ। बनवाया आपने, हाँ। ऐसे फास्टैग जरूरी है, कार लिए ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਸਾਰੀ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी, 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग 80। ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई कोई गल नहीं। ਹਾਂ 80 ਰੁਪਏ ਨਹੀਂ, ਤੁਸੀਂ check ਕਰੋ। 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई जी 40 रुपए फास्टैग। ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਤਾਂ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾ ਕਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾ ਕਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं अब। ਬਿਲਕੁਲ ਗੁੰਡਾ ਕਰਦੀ ਆ। ਇੱਥੇ ਫਿਰ ਅਸੀਂ ਧਰਨਾ ਲਵਾਂਗੇ, ਜਾਮ ਲਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ ਜੀ, 80 ਰੁਪਏ ਕਿਸ ਚੀਜ਼ ਦੇ? फास्टैग नहीं होगा तो ਭਾਈ ਜੀ ਗੱਡੀਆਂ ਸਾਡੀ ਮੰਗਵੀਂ ਹੈ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाना, ये देखो कहाँ तक लग रहा ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, लिखेगा भाई जी उसपे ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए है। की पूरे पर्ची। भारत में एक ही रूल है। ਕਿੱਥੇ ਰੂਲ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ, मैं बात कर रहा हूँ। ਆ ਜਾ ਇੱਧਰ ਆ जा मैं आ रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज NH प्लाजा पे की है कि ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल पेनल्टी देवांगे भाई? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल, अभी 80 रुपए ਕਿਉਂ ਫ੍ਰੀ ਕਿਉਂ ਫ੍ਰੀ ਦੇ ਕੇ ਜਾਵੇਂ? कल आप फ्री गए हो, मैं ਕਿਉਂ ਫ੍ਰੀ ਗਿਆ ਮੈਂ? अभी बोल रहा हूँ ना। ਕਿਉਂ ਫ੍ਰੀ ਗਿਆ ਮੈਂ? ਪੈਟਰੋਲ ਦੇ ਕੇ ਗਿਆ ਮੈਂ, ਚੈੱਕ ਕਰ ਲਓ ਪਰਸੇ ਕਰਦੇ ਗੱਡੀ ਦੇ नंबर चेक करो गड्डी का परसों हरासमेंट करना और कुछ नहीं है आपको, गाड़ी खड़ी है, ये दिक्कत है। आप हरासमेंट कर रहे हैं दूसरे को। हरासमेंट नहीं कर रहे और कौन कर रहा है? किसकी गलती है? सर जी पता की गल है, देखो 40 रुपये की 80 रुपये पेनल्टी ले रहे हैं। 40 रुपये टोल टैक्स है, 80 रुपये दो, 40 प्लस पेनल्टी दो, 40 प्लस पेनल्टी दो। दूसरी गल है आपका कोई चोर नहीं ठग नहीं डरती है। एक नंबर चालू करो, लाने एक नंबर चालू। अरे खड़ी रहने दो इसको, एक नंबर चालू करो। मैं हुणी कहते मेरी साइड पे गल करो।
ਉਹਦੇ ਫਾਸਟੈਗ ਨਹੀਂ ਲੱਗਿਆ तो नहीं लगेगा तो 80 रुपए लगेगा ना उसका, ये देखो ना। ਬੋਲਦਾ ਕਿਵੇਂ ਤੂੰ ਯਾਰ मैं क्या करूँ फिर? ਤੂੰ ਬੋਲਦਾ ਕਿਵੇਂ ਕੱਲੀ ਗੱਡੀ ਚ ਲਗਵਾ ਕੇ गाड़ी आगे लगाइए आप। गाड़ी अभी देखना ਅਸੀਂ आप। ਚੋਰ ਨਹੀਂ ਹੈਗੇ ਗੱਡੀ ਉੱਥੇ ਖਲਾਉਣਾ ਮੈਂ ਨਾ ਨਾ ਚੋਰ ਨਹੀਂ ਹੈਗਾ ਮੈਂ ਤੂੰ लगा गाड़ी। ਤੇਰੇ 40 ਰੁਪਏ ਮਿਸੇ ਮੈਂ ਭੱਜੋ ਇਥੋਂ ਲੈ ਆ ਜਾ ਮੈਂ ਭਾਈ ਤੇਰੀ ਮੈਂ मैं पकड़े ਆ ਜਾ ਚੱਕ ਕੇ ਨੂੰ ਨੂੰ ਜਰਾ ਆ ਜਾ ਪੂਰੀ ਆ ਜਾ ਆ ਜਾ ਵਾ सरदार बंदा मैं भजन नहीं है आप सरदार हो, कोई भी हो, उससे मेरे कुछ नहीं समझ मेरी गल 80 रुपये नहीं 40 रुपये पेमेंट करूंगा जो टोल टैक्स है रात में लग गया 1 रात के लिए हो गए तेरा 40 रुपए आपने 1 रात के लिए हो गए 80 रुपये स्लिप नहीं है, मैं कैसे? फीस किस लिए पा गया चेक करो थोड़े को रिकॉर्ड पे मैं अभी आपसे बोल रहा हूँ। थोड़े को रिकॉर्ड पे चेक करो जे गड्डी नहीं लगी हुई 40 रुपये तो कह दो मैनू पहले रूल पढ़ो। भाई 80 रुपये के टोल टैक्स फास्टैग में गड्डी नहीं लगा फास्टैग यार मेरा मेरी जिंदगी का रूल है मैं नहीं लगा फास्टैग भाई तू धक्के ना मेरी गड्डी का फास्टैग लगा के मार तो मैं क्या करूँ उसके लिए? धक्के का फास्टैग रूल है भारत सरकार का, मैं क्या करूँ? भारत सरकार के जो रूल ने फॉलो कर दो मैं मुरे मज्जा खड़ी रखा मैं खड़ी फॉलो कर दो क्या रूल? मज्जा खड़ी ने भारत सरकार रूल टोल टैक्स से भी दिंने कि साडे टोल टैक्स में चोरे गावां नहीं खड़नी आ साडे ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ ਕਿੰਨੇ ਕੁ ਬੰਦੇ ਉਰੇ ਤੁਰੇ ਫਿਰਦੇ ਨੇ जो है उसके लिए ਆਈ ਨਹੀਂ ਮਿਲਦੇ ਇਹਦੇ ਟੋਲ ਟੈਕਸ ਵਾਲੇ ਸਿਸਟਮ ਦੇ ਬਣਾਓ ਸਾਡਾ ਕਿੱਥੇ ਮੈਨੇਜਮੈਂਟ ਆਪ ਕਿੱਥੇ थाईलैंड अंदर जा ਬਣਾ ਲਓ ਇੱਥੇ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ रहने वाला काम आप पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो। ਭਾਈ ਜੀ ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ तो आप मैं एक भी मांग रहा हूँ उसके लिए बस। ਕਿਉਂ ਮੰਗਾ ਭੱਜਦਾ ਨਹੀਂ ਮੈਂ ਕਿਉਂ ਭੱਜਾ ਯਾਰ ਮੈਂ ਚੋਰ ਥੋੜੂਗਾ ਮੈਂ मैं क्या बोल रहा हूँ? ਭਾਈ ਜੀ ਮੈਂ ਚੋਰ ਨਹੀਂ ਡਾਕੂ ਨਹੀਂ ਠੱਗ ਨਹੀਂ ਮੈਂ ਭੱਜਦਾ ਨਹੀਂ ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਚ ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ ਮੇਰਾ ਇਹਦਾ ਗਲਤੀ ਨਹੀਂ ਤੋਂ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਉਸੇ ਅਸੀਂ ਨਹੀਂ ਬੋਲਦੇ ਗਲਤ गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ रूल होगा वही तो करूंगा मैं। ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਿਹਾ स्लिप नहीं हमारे यहाँ 40 की भी नहीं ले सकते। दिक्कत ये है। ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਦੇ ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਪੇਟੀਐਮ ਮੇਰੇ ਫਾਦਰ ਨੂੰ ਨਹੀਂ ਪਤਾ ਕੈਸ਼ ਦਿੰਨੇ ਆ ਜੀ ਆਹ ਲੋ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਆ ਕਹਿੰਦੇ ਡਗਲ ਲਓ ਜੀ ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਇਹ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਹਾਂਜੀ ਤੇਰਾ ਲਾਈਵ ਕੈਮਰਾ ਤੇ ਟ੍ਰੇਨ ਤੇ ਲਾਈਵ ਅਸੀਂ ਨਹੀਂ ਬਿਠਾ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਕੇ ਜੀ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਖਾਤੀ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਫੈਲਾ ਖਾਤੀਆਂ ਬਾਈ ਜੀ ਲਾਈਵ ਚੱਲ ਰਿਹਾ ਫਿਰਦੇ ਬਾਈ ਜੀ ਨਹੀਂ ਐਵੇਂ ਵਿੱਚ ਕਹਿ ਰਿਹਾ ਸਾਡੇ ਇਹਨਾਂ ਨੂੰ ਕੋਈ ਐਵੇਂ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਸਾਡੇ ਫਾਸਟੈਗ ਵਾਲਾ ਨਾਲ ਗੱਲ ਬਾਈ ਜੀ ਇੱਕ ਮੇਰੀ ਗੱਲ ਸੁਣ ਟੋਲ ਟੈਕਸ ਤਾਂ ਪੇ ਕਰਦਾ ਬਾਈ ਜੀ ਫਿਰ ਰੋਡ ਤੇ ਉੱਠ ਕੇ ਜਾਣਾ ਮੱਛੀ ਪਰਸੋਂ ਮੇਰੀ ਗੱਡੀ ਟਾਇਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲਗਾ ਲੈਂਦੇ ਹੋ ਯਾਰ ਇਹ ਤਾਂ ਫਿਰ ਗਵਰਨਮੈਂਟ ਨਾਲ ਜਾ ਕੇ ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਲਗਾ ਠੇਕੇ ਤੇ ਲੈ ਜਾ ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਲਗਾ ਲੈਂਦੇ ਹੋ ਫਾਸਟੈਗ ਲਾਉਣਾ ਨਹੀਂ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਮੇਰੇ ਭਾਈ ਮੇਰਾ ਫਾਦਰ ਅਨਪੜ੍ਹ ਔਰ ਪੀਡਬਲਿਊ ਡਿਪਾਰਟਮੈਂਟ 'ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਜਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਖੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਗਿਆ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਦੇ ਨੌਕਰੀਆਂ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਤੋਂ ਫਾਟਕ ਭਰਤੀ ਟੋਲ ਭਰਤੀ
ਆ ਦੇਖੋ ਇਹਨਾਂ ਦਾ ਫਾਸਟ ਟੈਗ ਲੱਗਿਆ, ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ। ਆ ਕਹਿ ਰਹੇ ਨੇ ਮੇਰਾ ਫਾਸਟ ਟੈਗ ਲੱਗਿਆ, ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ, ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਮਤਲਬ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ, ਸਰ ਸਾਡਾ ਉਹਦੇ ਨਾਲ ਨਹੀਂ ਹੈ ਨਾ ਮਤਲਬ। ਮੇਰਾ ਤਾਂ ਲੱਗਿਆ ਪਹਿਲਾਂ ਤੇ ਲੱਗਿਆ। ਹਾਂਜੀ ਤਾਂ ਉਹਦੇ ਵਿੱਚ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ। ਹਾਂਜੀ ਬੈਲੈਂਸ ਹੈਗਾ, ਚੈੱਕ ਕਰ ਲਓ ਬੈਲੈਂਸ ਨਹੀਂ ਹੋਣਾ, ਬੈਲੈਂਸ ਨਹੀਂ ਹੋਣਾ। ਬੈਲੈਂਸ ਹੈਗਾ, ਪਰ ਅੰਦਰ ਸਿੱਖੀ ਆ ਬਾਈ ਜੀ, ਤੁਹਾਡੇ ਬੱਚੇ ਦੇ 40 ਰੁਪਏ ਹੈਗਾ ਬੈਲੈਂਸ ਹੈਗਾ, ਬੈਲੈਂਸ ਹੈਗਾ, ਮੈਂ ਤੁਹਾਨੂੰ ਦਿਖਾਣਾ। ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਹੁੰਦੀ। ਇੱਥੇ ਜੇ ਮੈਡਮ ਲਿਖ ਬੈਲੈਂਸ ਹੈਗਾ, ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ, ਬੈਲੈਂਸ ਹੈਗਾ, ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ। ਬਾਈ ਜੀ ਗੱਲ ਫੜਾ ਹੈ ਲੈ ਸਾਡੇ ਕਰਮਚਾਰੀ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ ਇੱਕ ਲੋਕ ਕੁਛ ਨਹੀਂ ਸਾਡੇ ਕੋਲ ਹੈਗਾ ਬਾਈ। ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ, ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ। ਨਵਾਂ ਲੈਟਰ ਆਇਆ, ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀ और सर ਤੁਹਾਡੀ ਛੂਟ ਹੈ ਨਹੀਂ ਸਰ, KWD ਦੀ ਕੋਈ ਛੂਟ ਹੈ ਨਹੀਂ। ਆ ਬਾਕੀ ਗੱਲ ਆਡਾ, ਤੁਹਾਡੀ ਗੱਲ ਆਡਾ। ਅਨਪੜ੍ਹ ਬੰਦਾ ਸੁਣੋ, ਅਨਪੜ੍ਹ ਬੰਦਾ ਮੰਤਰੀ ਹੁੰਦਾ, MLA ਬਣ ਜਾਂਦਾ, ਸਾਰੇ ਨੂੰ ਕੁੱਕੜ ਨਹੀਂ ਆਉਂਦਾ, ਉਹ ਭੇਡ ਤੋਂ ਪਰਾਂ ਵੀ ਲੋਕ ਲੰਘਦੇ। ਅਸੀਂ MA ਮੈਂ ਪੜ੍ਹਿਆ ਲਿਖਿਆ, ਡਿਗਰੀਆਂ ਕੀਤੀਆਂ ਨੇ, ਨੌਕਰੀ ਦੇਣ ਤੋਂ ਦੂਰ ਦੀ ਗੱਲ ਆ। ਭੇਡ ਚਲੋ ਫਾਸਟ ਟੈਗ ਸਾਨੂੰ ਤਾਂ ਫ੍ਰੀ ਕਰ ਦੋ, ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ, ਗਵਰਨਮੈਂਟ ਨੂੰ ਕਹੋ ਜੀ, ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੈਣ ਚੋਂ ਤੈਨੂੰ ਤਾਂ ਕੁੱਕੜ ਨਹੀਂ MLA ਨੇ ਆਉਂਦਾ ਹੈਗਾ, ਉਹ ਭੈਣ ਚੋਂ ਦੇ ਉਧਰ ਦੀ ਲੰਘਦੇ ਨੇ, ਇੱਥੇ ਲੰਘਦੇ ਨੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ। ਆਲੇ ਆਪਣੇ ਕੋਲ ਟੈਕਸ ਲੈ ਲਾ, ਕੱਲ ਨੂੰ ਚੰਗਾ ਫਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ, ਐਡੀ ਕੋਈ ਗੱਲ ਨਹੀਂ। ਬਈ ਕੀ ਕਰੀਏ, ਮੈਂ ਲੰਘ ਗਿਆ ਬਈ, ਟੱਕਾਲੇ ਬਈ ਯੂਟਿਊਬਰ ਆ, ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ। ਆਓ ਜੀ, ਆ ਤਾਂ ਕੈਮਰਾ ਜਾ ਕੇ ਖੜੇ ਹੋ ਜਾਓ ਯਾਰ, ਸਾਰੇ ਸ਼ੋਰ ਹੈਗੇ, ਅਸੀਂ ਸਹੀ ਹੈ ਜੀ। ਆਹ ਚੀਜ਼ਾਂ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਂ ਬਾਪ ਮੇਰੇ ਨੰਬਰ ਲੈ ਲਓ ਮੇਰਾ, ਕੋਈ ਗੱਲਬਾਤ ਨਹੀਂ, ਲੰਘ ਜਾਏਗਾ, ਕੋਈ ਗੱਲ ਨਹੀਂ। ਬਾਈ ਜੀ ਮੈਂ ਲੰਘ ਜੂਗਾ, ਮੈਂ ਲੰਘ ਜੂਗਾ, ਕੋਈ ਗੱਲ ਨਹੀਂ। 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ। ਤੁਸੀਂ ਨੰਬਰ ਲੈ ਲਓ ਮੇਰਾ, ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ। ਬਾਈ ਜੀ ਮੈਂ ਲੰਘ ਜੂਗਾ, ਮੈਂ ਲੰਘ ਜੂਗਾ। ਜਾਂਦੇ ਆ, ਕੋਈ ਘਰਦਿਆਂ ਨੂੰ ਵੀ ਨੰਬਰ ਦੇ ਦਿਓ। ਬਾਈ ਦੀ ਗੱਲ ਸੁਣੋ, ਜਿਹੜੇ ਮੇਰੇ ਵਰਗੇ ਜਮੀ ਮੇਰੇ ਵਰਗੇ ਬੀਤੇ ਪਏ ਨੇ, ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ। ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ। ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ। ਹੁਣ ਮੈਨੂੰ ਕੀ ਦੱਸੋ ਬਾਈ ਜੀ, ਸਾਡਾ ਫਾਦਰ ਪਿਓ ਅਨਪੜ੍ਹਾ ਬਾਈ ਜੀ, ਫਾਸਟ ਟੈਗ ਬਾਰੇ ਕੀ ਪਤਾ ਸਾਨੂੰ ਬਾਈ ਜੀ। ਨਹੀਂ, ਸਾਨੂੰ ਆਪ ਨਹੀਂ ਆਹ ਕੁੱਕੜ ਬੈਠੇ ਨੇ, ਆਹ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ, ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਕੀ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਡ ਪਿਆ ਸੀ ਸਾਲ ਨਾਲ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਦੌੜ ਧੂਆ ਨਿਕਲ ਜੂ, ਧੂਆ ਕਰਾ ਹੁਣ ਲੰਘ ਜਾਂਦਾ, ਮੈਂ ਮੁੜਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ, ਤੁਸੀਂ ਮੈਨੂੰ ਫੋਨ ਕਰ ਦਿਓ, ਉਧਰ ਹੀ ਨਿਕਲ ਜਾਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ, ਤੁਸੀਂ ਇਹਨਾਂ ਨੂੰ ਕਹੋ ਜੀ। ਮੈਡਮ, ਤੁਸੀਂ ਨੰਬਰ ਕਰ ਲਓ ਮੇਰਾ ਫਿਰ। ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਮਰ ਗਏ ਯਾਰ ਬਾਈ, ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ, ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ। ਕੋਈ ਨਹੀਂ, ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ? ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ, ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ, ਜਾਗ ਜੋ ਬਾਈ ਬਣ ਕੇ, ਠੀਕ ਹੈ। ਇਹਨਾਂ ਦੀ ਮਜਬੂਰੀਆਂ ਨੇ ਯਾਰ, ਅਫਸਰਾਂ ਦੀਆਂ। ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ, ਵੀਰੇ ਮਜਬੂਰੀ ਆ। ਠੀਕ ਹੈ। ਆਹ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ। ਆ ਗਿਆ ਥੈਂਕ ਯੂ ਸਰ। ਆ ਰਹੇ ਕੀ ਭਾਈ, ਠੀਕ ਹੈ ਬ੍ਰਦਰ, ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ। ਤੇ ਤੁਹਾਡਾ ਨਾਂ ਕੀ ਆ? ਮੈਂ ਇੰਦਰ ਆ ਭਾਜੀ, ਮੇਰੇ ਇੰਦਰ ਆ ਭਾਜੀ ਮੇਰੇ ਨਾਲ। ਇੰਦਰ, ਬਸ ਦੱਸ ਦਿਓ, ਆ ਤੁਹਾਡਾ ਨੰਬਰ ਆ ਗਿਆ ਮੇਰੇ ਕੋਲ। 99 ਵਾਲਾ ਤੁਹਾਡਾ ਹੀ ਆ? 99। ਬਸ ਕੀ ਨਾਂ ਤਾਂ ਮਨਿੰਦਰ? ਇੰਦਰ ਆ ਭਾਜੀ। ਇੰਦਰ, ਤੁਸੀਂ ਮੈਨੂੰ ਫੋਨ ਕਰ ਦਿਓ ਵਾਪਸੀ ਵੇਲੇ, ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ, ਹੁਣ ਸ਼ਰੇਆਮ ਗੁੰਡਾ ਕਰਦੀ ਹੈ, ਠੀਕ ਹੈ। ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ, ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਤਾਂ ਮਾਣ ਰੱਖਿਆ। ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ, ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ, ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ, ਮੇਰੇ ਫਾਦਰ ਸਮਾਨ ਨੇ ਨਾ, ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ। 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ, ਠੀਕ ਹੈ ਨਾ। ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ, ਕਿਤੇ ਇਹ 200 ਰੁਪਏ ਲੈਂਦੇ ਨੇ, ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਾਈ, ਟਰੱਕ ਡਰਾਈਵਰ ਦਿਖਾਓ ਮੜ ਜਾ।
ਟਰੱਕ ਡਰਾਈਵਰ ਜਾਂਦੇ ਨੇ, ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਆ, 200 ਰੁਪਏ ਪਰਚੀ ਕੱਟਣੀ ਪੈਂਦੀ ਆ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ, ਕਿਸੇ ਤੇ 80 ਰੁਪਏ ਪੇ ਕਰਦੇ ਆ, ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ, ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ? ਸੜਕਾਂ ਤਾਂ ਸੜਕਾਂ ਹੀ ਨੇ ਨਾ, ਕਿ ਸੜਕਾਂ ਸਿਉਣੇ ਦੀਆਂ ਨੇ? ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤੇ ਮੱਝਾਂ ਗਾਵਾਂ ਨਾ ਆਉਣ, ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਉੱਥੇ ਜਿਹਨੇ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ। ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੀ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ 'ਚ ਚਾਹੀਦੀ ਹੈ। ਕਿਤੇ 10 ਕਿਲੋਮੀਟਰ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ, ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ। ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ, ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸੁਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ, ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਾਈ ਜਿਹੜੀ ਲੁੱਟਾਂ ਹੋਣੀ ਨਾ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚੱਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ, ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ। 80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ, ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ। ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ। ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ, ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ ਹੈ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਤੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ, ਠੀਕ ਹੈ। ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਹੈ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ, ਤੇ ਇਹਨਾਂ ਨਾਲ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਹੈ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ, ਠੀਕ ਹੈ। ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਸਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ, ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ, ਪਰ ਕਾਰਨ ਕੀ ਹੈ? ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ, ਹਨਾ। ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ ਹੀ, ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ, ਠੀਕ ਹੈ। ਵੈਸੇ ਤਾਂ ਸਾਨੂੰ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ।
ਠੀਕ ਹੈ। ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਕੇ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਰੱਖੀ ਤੇ ਇਹਨਾਂ ਨੇ ਬਾਈ ਗੰਦ ਪਾ ਰੱਖਿਆ ਹੈ। ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ, ਤੇ ਫਸਦਾ ਕੌਣ ਹੈ? ਇੱਥੇ ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀਆਂ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ 'ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟੈਗ ਪੱਟਦਾ, ਦਿਖਾਇਓ ਮਾੜਾ ਫਾਸਟੈਗ। ਇਹ ਫਾਸਟੈਗ ਮੇਰੇ ਲੱਗਿਆ ਸੀ, ਮੈਂ ਫਾਸਟੈਗ ਪੱਟਤਾ। ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਜਾਂ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚੇ ਕਿਵੇਂ ਨੇ। ਹਾਂਜੀ ਭੈਣੇ, ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲੇ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਾਹਦੇ ਬਾਈ? सर विदाउट फास्टैग? ਨਹੀਂ ਲੈਂਦੇ ਸੀ ਫਾਸਟੈਗ ਦਾ। सर आप पेनल्टी बिना ਬੁਲਾਓ, ਕਿੱਥੇ ਬੁਲਾਓ? ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ, ਅਸੀਂ ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर, कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ। ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर, फास्टैग ਕਿਉਂ ਬਈ? ਕਿਹੜੀ ਚੀਜ਼ ਦਾ? फास्टैग ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ। ਡਬਲ ਚਾਰਜਿੰਗ ਦਾ। वो सर आगे पीछे ਮੈਂ से- ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता, 80 यानी 80 बिना 80 फास्टैग। ਨਹੀਂ मिलਦੇ। ਬੁਲਾਓ ਕਿੱਥੇ? ਤੁਹਾਡੇ ਮੁਲਾਜ਼ਮ ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ होता है? ਕਿੱਥੇ? ਫਿਰ ਅਸੀਂ ਐਂ ਕਿਵੇਂ ਦੀ ਅਸੀਂ? क्या बिना फास्टैग गाड़ी पर 80? ਕਿਉਂ ਫਾਸਟੈਗ ਮੈਂ ਕਾਹਦਾ ਲਵਾਵਾਂ? ਫਾਸਟੈਗ ਗੱਡੀ ਮੰਗਣੀ ਹੈ ਜਦੋਂ ਮੇਰੀ सर फास्टैग ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟੈਗ ਕਾਹਦਾ ਲਵਾਵਾਂ? सर आधार कार्ड जरूरी था, हाँ। बनवाया आपने, हाँ। ऐसे फास्टैग जरूरी है, कार लिया। ਨਹੀਂ ਫਾਸਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਸਾਰੇ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी, 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग 80। ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई जी कोई गल नहीं। ਹਾਂ 80 ਰੁਪਏ ਨਹੀਂ, ਤੁਸੀਂ check ਕਰ 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई जी 40 रुपए फास्टैग। ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵੀ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾਗਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ। ਗੁੰਡਾਗਰਦੀ, गुंडागर्दी कोई ਮੇਰਾ नहीं। ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ। भाई जी गुंडागर्दी कोई नहीं है। ਬਿਲਕੁਲ ਗੁੰਡਾਗਰਦੀ ਆ। ਇੱਥੇ ਫਿਰ ਅਸੀਂ ਧਰਨਾ ਲਵਾਂਗੇ, ਜਾਮ ਲਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਭਾਈ ਜੀ, 80 ਰੁਪਏ ਕਿਸ ਚੀਜ਼ ਹੈ? नहीं होगा तो ਭਾਈ ਜੀ ਗੱਡੀਆਂ ਸਾਡੀ ਮੰਗਵੀਆਂ, मांगी और वो मेरे को नहीं ਗੱਡੀ ਮੰਗਵੀਆਂ, ਕਿਵੇਂ ਫਾਸਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो कहाँ तक लगा। ਫਾਸਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उससे। ਨਹੀਂ ਹੈਗਾ ਫਾਸਟੈਗ ਮੇਰੇ ਕੋਲੇ। ਹਲੋ, ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 रुपए की पूरे भारत में एक ही रूल है। ਕਿੱਥੇ ਰੂਲ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ, मैं बात कर रहा हूँ। ਆ ਜਾ ਆ जा मैं आ रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पर टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। किस चीज की NH प्लाजा पे की है? की ब्लैक की है? अगर गाड़ी के अंदर टैग नहीं होगा, हाँ। डबल पेनल्टी है। क्यों डबल प्लेट देवांगे भाई? ਅਸੀਂ ਕੱਲ ਵੀ ਲੈ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो कल, अभी 80 रुपए ਕਿਉਂ ਫ੍ਰੀ? ਕਿਉਂ ਫ੍ਰੀ ਦੇ ਕੇ ਜਾਵੇਂ? कल आप फ्री गए हो, मैं ਕਿਉਂ ਫ੍ਰੀ ਗਿਆ ਮੈਂ? अभी बोल रहा हूँ ना। ਕਿਉਂ ਫ੍ਰੀ ਗਿਆ ਮੈਂ? ਪੈਟਰੋਲ ਦੇ ਕੇ ਜਾਵੇਂ। ਚੈੱਕ ਕਰ ਲਓ ਪਰਸੇ ਕਰ ਦਿਓ ਗੱਡੀ ਦੇ ਨੰਬਰ, ਚੈੱਕ ਕਰੋ ਗੱਡੀ ਦਾ ਪਰਸੋਂ ਦੇ। करना और कुछ नहीं है आपको, गाड़ी खड़ी है, ये दिक्कत है। आप हरेसमेंट कर रहे हैं दूसरे को। ਹਰਾਸਮੈਂਟ ਨਹੀਂ ਕਰ ਰਹੇ ਮੈਂ। और कौन कर रहा है? किसकी गलती है? ਸਰ ਜੀ ਪਤਾ ਕੀ ਗੱਲ ਹੈ? ਦੇਖੋ 40 ਰੁਪਏ ਦੀ 80 ਰੁਪਏ ਪਲੰਟੀ ਲੈ ਰਹੇ ਨੇ ਇਹ। 40 ਰੁਪਏ ਟੋਲ ਟੈਕਸ, 80 ਰੁਪਏ 80 ਰੁਪਏ ਦਿਓ, 40 ਪਲੱਸ ਪਲੰਟੀ ਦਿਓ, 40 ਪਲੱਸ ਪਲੰਟੀ ਦਿਓ। ਦੂਜੀ ਗੱਲ ਹੈ, ਆਪਾਂ ਕੋਈ ਚੋਰ ਨਹੀਂ, ਠੱਗ ਨਹੀਂ ਡਾਕੂ ਫਾਸਟੈਗ ਆਪਣੀ ਨਹੀਂ ਲੱਗਿਆ, ਗੱਡੀ ਨੂੰ भाई जी इसे उधरले पासे का एक नंबर चालू करो, लाने का नंबर चालू। अरे खड़ी रहने दो इसको, एक नंबर चालू करो। ਮੈਂ ਹੁਣੀ ਕਹਿੰਦੇ ਇਹਨਾਂ ਨੂੰ, ਕਿਉਂਕਿ ਮੇਰੀ ਸਾਈਡ ਤੇ ਕੋਈ ਗੱਲ ਕਰੋ ਮੇਰੇ ਨਾਲ। ਉਹਦੇ ਫਾਸਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको, ये देखो ना। ਬੋਲਦਾ ਕਿਵੇਂ ਤੂੰ?
क्या करूँ फिर? ਤੂੰ ਬੋਲ ਕਿਵੇਂ ਕੱਲੀ ਗੱਡੀ ਲਗਵਾ ਕੇ गाड़ी आगे लगाइए। ਚੱਲ गाड़ी अभी देख ਅਸੀਂ ਚੋਰ ਨਹੀਂ ਹੈਗੇ ਗੱਡੀ ਉੱਥੇ ਖਲਾਉਣਾ ਮੈਂ ਨਾ ਨਾ ਚੋਰ ਨਹੀਂ ਹੈਗਾ ਮੈਂ ਤੂੰ लगा गाड़ी। ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ ਲੈ ਆ ਜਾ ਲੈ ਭੱਜਦਾ ਨਹੀਂ ਮੈਂ मैं भगदम पकड़े। ਆ ਜਾ ਚੱਕੇ ਨੂੰ ਕੋਲ ਨੂੰ ਜਰਾ ਆ ਜਾ ਪੂਰੀ ਆ ਜਾ ਆ ਜਾ ਵਾ सरदार बंदा मैं भजन नहीं है आप सरदार हो, कोई भी और से मेरे को समझ गए मेरी गल 80 रुपये नहीं 40 रुपये पेमेंट करूंगा जो टोल टैक्स है रात में लग गया एक रात के लिए हो गया 40 रुपए आपने इको रात के लिए हो गया 80 रुपये स्लिप नहीं अगर मैं कैसे फीस किसने पा गया चेक करो थोड़े को रिकॉर्ड पे मैं अभी आपसे बोल रहा हूँ थोड़े को रिकॉर्ड पे चेक करो जे गड्डी नहीं लगी हुई 40 रुपये तो कह दो मैनू पहले रूल पढ़ो भाई जी 80 रुपये कितने टोल टैक्स फास्टैग में गड्डी नहीं लवाऊंगा फास्टैग यार मेरा मेरी जिंदगी का रूल है मैं नहीं लवाऊंगा फास्टैग भाई तू धक्के ना मेरी गड्डी का फास्टैग लवाऊंगा तुम्हारे तो मैं क्या करूँ उसके लिए? धक्के का फास्टैग में रूल है लवाऊंगा भारत सरकार का, मैं क्या करूँ? भारत सरकार के जो रूल ने फॉलो कर दो मैं मुरे मज्जा खड़ी रखा मैं खड़ी फॉलो कर दो क्या रूल? ਮੱਝਾਂ ਖੜਨੇ ਭਾਰਤ ਸਰਕਾਰ ਰੂਲ ਟੋਲ ਟੈਕਸ ਅਸੀਂ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਵਿੱਚ ਚੋਰੇ ਗਾਵਾਂ ਨਹੀਂ ਖੜਨੀਆਂ ਸਾਡੇ ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ ਕਿੰਨੇ ਕੁ ਬੰਦੇ ਤੁਰੇ ਫਿਰਦੇ ਨੇ ਆਈ ਨਹੀਂ ਮਿਲਦੇ ਨੇ ਟੋਲ ਟੈਕਸ ਵਾਲੇ ਸਿਸਟਮ ਦੇ ਬਣਾਓ ਸਾਡਾ ਕਿੱਥੇ ਮੈਨੇਜਮੈਂਟ ਬਣਾਓ ਕਿੱਥੇ थाईलैंड अंदर जा ਬਣਾ ਲਓ ਰੱਖੀ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ रहने वाला काम पे करो ना 80 रुपए जो ਹਾਂ ਕਰਦਾ 40 पेमेंट ਰੁਪਏ कर सकते हो। ਭਾਈ ਜੀ ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ तो आप मैं एक भी मांग रहा हूँ उसके लिए बस। ਕਿਉਂ ਮੰਗਾ ਭੱਜਦਾ ਨਹੀਂ ਮੈਂ ਕਿਉਂ ਭੱਜਾਂ ਯਾਰ ਮੈਂ ਚੋਰ ਥੋੜੂਗਾ ਮੈਂ मैं क्या बोल रहा हूँ? ਭਾਈ ਜੀ ਮੈਂ ਚੋਰ ਨਹੀਂ ਡਾਕੂ ਨਹੀਂ ਠੱਗ ਨਹੀਂ ਮੈਂ ਭੱਜਦਾ ਨਹੀਂ ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਚ ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ ਮੇਰਾ ਇਹਦਾ ਗਲਤੀ ਨਹੀਂ ਤੋ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਨੇ ਗੱਡੀ ਇਸ਼ੂ ਵੀ 10 ਪੜੇ ਨੂੰ ਦਿਓ ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਉਹਦੇ ਅਸੀਂ ਨਹੀਂ ਬੋਲਦੇ ਗਲਤ गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ रूल होगा वही तो करूंगा मैं। ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਿਹਾ स्लिप नहीं हमारे यहाँ 40 की भी नहीं दे सकते। दिक्कत ये है। ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਤੇ ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਦੇ ਆ ਜੀ ਆਹ ਲੋ ਕੈਸ਼ ਹੁੰਦਾ ਜੀ 40 ਰੁਪਏ ਜੋ ਰੂਲ ਰੈਗੂਲੇਸ਼ਨ ਆ ਸਰ ਫਾਸਟ ਕਹਿੰਦੇ ਡਬਲ ਲਓ ਜੀ ਟੈਗ ਜ਼ਰੂਰੀ ਕਰਦਾ ਸਰ ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਤੇ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਹਾਂਜੀ ਮੇਰਾ ਲਾਈਵ ਕੈਮਰਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਰਹੇ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਰਹੇ ਜੀ ਫਾਸਟ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਖਾ ਸਾਡੇ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਬੱਚੇ ਸਾਨੂੰ ਸਰਕਾਰਾਂ ਮਹਿੰਗਾ ਖਾ ਕੇ ਬਾਈ ਜੀ ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਜੀ ਨਹੀਂ ਐਮਏ ਵਿੱਚ ਕਹਿ ਰਿਹਾ ਸਾਡੇ ਨਾਲ ਕੋਈ ਐਮਏ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਸਾਡੇ ਫਾਸਟ ਟੈਗ ਨਾਲ ਗੱਲ ਕਰੇ ਫਾਸਟ ਮੇਰੀ ਗੱਲ ਸੁਣ ਉਹ ਪੈਸੇ ਤਾਂ ਪੇ ਕਰਦਾ ਬਾਈ ਜੀ ਫਿਰ ਰੋਡ ਤੇ ਹਟ ਕੇ ਜਾਣਾ ਮੈਂ ਪਰਸੋਂ ਮੇਰੀ ਗੱਡੀ ਟਾਇਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ਼ਤੀ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਕਾਹਦਾ ਲੈਂਦੇ ਹੋ यार ये तो गवर्नमेंट में जाके ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਕਾਹਦਾ ਲੈਂਦੇ ਹੋ ਫਾਸਟ ਟੈਗ ਲਾਉਣਾ ਤੁਸੀਂ ਟੋਲ ਟੈਕਸ ਕਾਹਦਾ ਲੈਂਦੇ ਹੋ ਫਾਸਟ ਟੈਗ ਲਾਉਣਾ ਨਹੀਂ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਪੜਾ ਔਰ ਪੀਡਬਲਯੂ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਜਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਖੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਕੇ ਗਲਫਾ ਲੈ ਕੇ ਸਾਡੇ ਗਲਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਦੀ ਨੌਕਰੀ ਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਤੁਹਾਨੂੰ ਫਾਟਕ ਭਰਤੀ ਟੋਲ ਭਰਤੀ ਹੈ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਨੂੰ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗੇ ਪਹਿਲਾਂ ਦੇ ਲੱਗਿਆ ਹਾਂਜੀ ਤਾਂ ਉਹ ਹੁਣ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਨਹੀਂ ਆਣਾ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਰੁਪਏ ਇਹ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਣਾ
ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਹੁੰਦੀ। ਇੱਥੇ ਜੇ ਮੈਡਮ ਦੇ ਕੋਈ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਭਾਈ ਜੀ ਗੱਲ ਫੜਾ ਹੈ ਲੈ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਆਇਆ ਸਾਡੇ ਕੋਲ 1 ਕਿਲੋ ਕੁਝ ਨਹੀਂ ਸਾਡੇ ਕੋਲ ਹੈਗਾ ਬਾਈ। ਜੇ ਐਗਜ਼ੈਂਪਸ਼ਨ ਤੁਹਾਨੂੰ ਹੈਗੀ ਤਾਂ 40 ਰੁਪਏ ਤੈਨੂੰ ਪੇ ਕਰਦਾ ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ। ਲੈਟਰ ਆਇਆ ਨਵਾਂ ਸਰ ਨਵਾਂ ਲੈਟਰ ਆਇਆ ਕਰਮਚਾਰੀਆਂ ਔਰ ਦੀ ਸਰ ਤੁਹਾਡੀ ਛੂਟ ਹੈ ਨਹੀਂ ਸਰ KW ਦੀ ਕੋਈ ਛੂਟ ਹੈ ਨਹੀਂ ਆ ਬਾਕੀ ਦੀ ਗੱਲ ਆਡਾ ਤੁਹਾਡੀ ਗੱਲ ਆਡਾ ਅਨਪੜ੍ਹ ਬੰਦਾ ਸੁਣੋ ਅਨਪੜ੍ਹ ਬੰਦਾ ਮੰਤਰੀ ਹੁੰਦਾ MLA ਬਣ ਜਾਂਦਾ ਸਾਲੇ ਨੂੰ ਕੁੱਕੜ ਨਹੀਂ ਆਉਂਦਾ ਉਹ ਭੇਡ ਚ ਪਰਾਂ ਵੀ ਲੋਕ ਲੰਘਦੇ। ਅਸੀਂ MA ਮੈਂ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਨੌਕਰੀ ਦੇਣ ਤੋਂ ਦੂਰ ਦੀ ਗੱਲ ਆ। ਭੇਡ ਚਲੋ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ ਗਵਰਨਮੈਂਟ ਨੂੰ ਕਹੋ ਨਹੀਂ ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੇਡ ਚ ਤਾਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ ਤਾਂ ਉਹ ਭੇਡ ਚ ਉਹਦੇ ਉਧਰ ਦੀ ਲੰਘਦੇ ਨੇ ਇੱਥੇ ਲੰਘਦੇ ਸਾਡੇ ਹੂਟਰ ਬਈ ਮੱਥੇ ਪਏ ਅਸੀਂ ਆ ਲੈ ਆਪਣੇ ਟੋਲ ਟੈਕਸ ਲੈ ਲਾ ਕੱਲ ਨੂੰ ਕਹਿੰਦਾ ਫ੍ਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ ਐਡੀ ਕੋਈ ਗੱਲ ਨਹੀਂ। ਬਈ ਕੀ ਕਰੀਏ ਮੈਂ ਲੰਘ ਗਿਆ ਬਈ ਅੱਜ ਤੱਕ ਵਾਲੇ ਬਈ ਯੂਟਿਊਬਰ ਦਾ ਬਹੁਤ ਵਧੀਆ ਕੰਮ ਹੈਗਾ। ਆਓ ਜੀ ਆ ਤਾਂ ਕੈਮਰਾ ਚੱਕ ਕੇ ਖੜੇ ਹੋ ਜਾਓ ਯਾਰ ਸਾਰੇ ਸ਼ੋਰ ਹੈਗੇ ਅਸੀਂ ਸਹੀ ਹੈ। ਇਹਨੂੰ ਆਹ ਚੀਜ਼ਾਂ ਦੇ ਪੈਸੇ ਮੇਰੇ ਘਰ ਦੇ ਮੇਰੇ ਮਾਤਾ ਵਾਲਾ ਮੇਰੇ नंबर ले लो मेरा फोन कलवा देंगे लग जाएगा कोई गल नहीं। ਭਾਈ ਜੀ ਮੈਂ ਲੰਘ ਜੂੰਗਾ ਕੋਈ ਗੱਲ ਨਹੀਂ। 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ। ਤੁਸੀਂ ਨੰਬਰ ਲੈ ਲਓ ਮੇਰਾ ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ। ਭਾਈ ਜੀ ਮੈਂ ਲੰਘ ਜੂੰਗਾ ਕਰਦੇ ਆ ਕੋਈ ਘਰਦਿਆਂ ਨੂੰ ਵੀ ਨੰਬਰ ਦੇ ਦਿਓ। ਭਾਈ ਜੀ ਗੱਲ ਸੁਣੋ ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ। ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ। ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ। ਠੀਕ ਹੈ ਹੁਣ ਮੈਨੂੰ ਕੀ ਦੱਸੋ ਬਾਈ ਜੀ ਸਾਡਾ ਬਾਦਰਾ ਪਿਓ ਅਨਪੜਾ ਬਾਈ ਜੀ ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ ਨਹੀਂ ਜਾ ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ ਆ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਇੱਕ ਗੱਲ ਦੱਸੋ ਜੀ ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ ਜਾਗਿਆ। ਮੰਦ ਪਿਆ ਸੀ ਸਾਲ ਨਾਲ ਜੀ ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ। ਇਹਨਾਂ ਦਾ ਉਹਦਾ ਤੋੜ ਧੂਆ ਨਿਕਲ ਧੂਆ ਕਰਾਂਗਾ। ਹੁਣ ਮੈਂ ਲੰਘ ਜਾਂਦਾ ਮੈਂ ਮੁੜਦਾ ਮੈਨੂੰ ਫੇਰ ਇਹੀ ਬਹਿਸ ਕਰਨੀ ਪੈਣੀ ਨੇ ਇਹਨਾਂ ਨਾਲ। ਨਹੀਂ ਤੁਸੀਂ ਮੁੜ ਮੈਨੂੰ ਫੋਨ ਕਰ ਦਿਓ ਉਧਰ ਹੀ ਨਿਕਲ ਜਾਓ। ਤੁਸੀਂ ਮੇਰਾ ਮੈਂ ਨੰਬਰ ਲੈ ਸਰ ਲਓ ਜੀ ਤੁਸੀਂ ਇਹਨਾਂ ਨੂੰ ਕਹੋ ਜੀ ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਰ ਭਾਜੀ ਤਾਂ ਥੋੜਾ ਬਾਈ ਜੀ ਅਸੀਂ ਜ਼ਹਿਰਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਆ ਬਾਈ ਯਾਰ ਕੋਈ ਨਹੀਂ ਕਿੱਥੋਂ ਦੇ ਦਈਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ। ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ ਪਰਮਾਤਮਾ। ਮੈਡਮ ਮੈਂ ਹੀ ਕਰ ਦਿੰਦਾ। ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਬਣ ਕੇ ਠੀਕ ਹੈ। ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ ਐ ਨਹੀਂ ਹੈ ਕਿ ਬਈ ਨੰਬਰ ਫੀਡ ਕਰਦਾ ਵੀਰੇ ਮਜਬੂਰੀ ਆ। ਠੀਕ ਹੈ ਜਾਗ ਜੋ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੀ ਆ ਗਿਆ ਥੈਂਕ ਯੂ ਸਰ ਆ ਰਹੇ ਠੀਕ ਹੈ ਬ੍ਰਦਰ ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ। ਮੈਂ ਇੰਦਰ ਆ ਭਾਜੀ ਮੇਰੇ ਇੰਦਰ ਆ ਭਾਜੀ ਮੇਰੇ ਨਾਲ ਇੰਦਰ ਬਸ ਦੱਸ ਦਿਓ ਆ ਤੁਹਾਡਾ ਨੰਬਰ ਆਏਗਾ ਮੇਰੇ ਕੋਲ 99 ਵਾਲਾ ਤੁਹਾਡਾ ਹੀ ਆ 99 ਬਸ ਕੀ ਨਾਮ ਤਾਂ ਮਨਿੰਦਰ ਇੰਦਰ ਆ ਭਾਜੀ ਇੰਦਰ ਤੁਸੀਂ ਮੈਨੂੰ ਫੋਨ ਕਰ ਦਿਓ ਵਾਸੀ ਵੇਲੇ ਕੋਈ ਐਸੀ ਗੱਲ ਨਹੀਂ। ਸੋ ਤੁਸੀਂ ਦੇਖ ਲਓ ਦੋਸਤੋ ਹਣਾ ਸ਼ਰੇਆਮ ਗੁੰਡਾ ਕਰਦੀ ਹੈ ਠੀਕ ਹੈ। ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਤਾਂ ਮਾਣ ਰੱਖਿਆ ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੀਦਾ। ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਤੋਂ ਉਮਰ 'ਚ ਵੱਡੇ ਨੇ ਮੇਰੇ ਫਾਦਰ ਸਮਾਨ ਨੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਨਾ ਲੈਂਦਾ। ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ 40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ ਠੀਕ ਹੈ ਨਾ। ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ ਕਿਤੇ ਇਹ 200 ਰੁਪਏ ਲੈਂਦੇ ਨੇ ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ। ਟਰੱਕ ਡਰਾਈਵਰ ਆ ਦੇਖ ਲਓ ਬਈ ਟਰੱਕ ਡਰਾਈਵਰ ਦਿਖਾਓ ਮੜ ਜਾ ਟਰੱਕ ਡਰਾਈਵਰ ਜਾਂਦੇ ਨੇ ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਆ 200 ਰੁਪਏ ਪਰਚੀ ਕੱਟਣੀ ਪੈਂਦੀ ਆ। ਕਿਸੇ ਟੋਲ ਟੈਕਸ ਦਾ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ ਕਿਸੇ ਤੇ 80 ਰੁਪਏ ਪੇ ਕਰਦੇ ਆ ਕਿਤੇ 250 ਰੁਪਏ ਪੇ ਕਰਦੇ ਆ। ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ। ਸੜਕਾਂ ਹੀ ਨੇ ਨਾ ਕਿ ਸੜਕਾਂ ਸਿਉਣੇ ਦੀਆਂ ਨੇ। ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀ ਰੋਡ ਤੇ ਰਾਤ ਬਰਾਤੇ ਮੱਝਾਂ ਗਾਵਾਂ ਨਾ ਆਉਣ
ਸਾਡੀ ਗੱਡੀ ਖਰਾਬ ਹੁੰਦੀ ਹੈ, ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹਨੇ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੇ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ, ਡੀਜ਼ਲ ਲੈ ਕੇ ਜਾਣਾ, ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ, ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਦੇ ਏਰੀਆ ਚਾਹੀਦੀ ਹੈ। ਕਿਤੇ 10 ਕੇ ਤੋਂ ਐਂਬੂਲੈਂਸ ਨਹੀਂ ਖੜੀ ਹੁੰਦੀ, ਕਿਤੇ ਕੁਝ ਨਹੀਂ ਖੜਾ। ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ। ਅਸੀਂ ਉੱਥੇ ਕਿਉਂ ਨਹੀਂ ਬੋਲੇ? ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ, ਸਾਡੀ ਭੈਣ ਬੈਠੀ ਸੀ, ਠੀਕ ਹੈ। ਅਸੀਂ ਧੀ ਭੈਣ ਨੂੰ ਕੁਝ ਨਹੀਂ ਧੱਕਾ ਇਹਨਾਂ ਨਾਲ ਗੱਲ ਕਰ ਸਕਦੇ ਸੀ। ਸੋ ਦੋਸਤੋ ਸਚੇਤ ਹੋ ਜਾਓ ਬਈ, ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਤੁਸੀਂ ਵੀ ਐਂ ਕਰੋਗੇ, ਪਰਸੋਂ ਐਂ ਕਰੋ, ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜਾਊਗਾ। ਵਿਰੋਧ ਹੋਣ ਦੇ ਨਾਲ ਬਈ ਜਿਹੜੀ ਲੁੱਟਾਂ ਹੋਣੀ ਨਾ ਉਹ ਬਚ ਰਹਿਣਗੀਆਂ। ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿੰਦੇ ਨਾ ਚਲ ਛੱਡੋ ਯਾਰ, ਕਿਉਂ ਬਹਿਸ ਕਰਨੀ ਹੈ, ਛੱਡੋ ਕਿਉਂ ਬਹਿਸ ਕਰਨੀ ਹੈ, ਬਹਿਸ ਇਹ ਕਰਦੇ ਕਰਦੇ ਪੂਰੇ ਤੱਕ ਪਹੁੰਚ ਗਏ, ਪੂਰੇ ਤੱਕ ਪਹੁੰਚ ਗਏ ਆਪਾਂ। ਕੋਈ ਟੋਲ ਟੈਕਸ ਵਾਲੀ ਕੋਈ ਹਾਈਵੇ ਨਹੀਂ ਹੈਗੇ, ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ। ਰੋਡ ਨਹੀਂ ਹੈਗਾ ਟੋਲ ਟੈਕਸ ਵਾਲੇ ਕੋਈ। ਇਹ ਚਲੋ ਲੈ ਲਓ, ਜਿਹੜੇ 20 ਰੁਪਏ ਮੇਨਟੇਨੈਂਸ ਤੇ ਲੈਣੇ ਨੇ, ਜਿਹੜੀ ਤੁਸੀਂ ਦੇਖਭਾਲ ਕਰਦੇ ਹੋ, ਉਹਦਾ 30 ਰੁਪਏ 40 ਰੁਪਏ 30 ਰੁਪਏ 40 ਰੁਪਏ ਰੱਖ ਲਓ। 80 ਰੁਪਏ ਰੱਖਣ ਦਾ ਕੀ ਮਤਲਬ ਹੈ ਜੀ? ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ। ਮੇਰਾ ਫਰਜ਼ ਸੀਗਾ, ਮੈਂ ਆਪਦਾ ਫਰਜ਼ ਨਿਭਾਤਾ। ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ, ਤੁਹਾਡੀ ਜਨਤਾ ਦਾ ਫਰਜ਼ ਹੈ। ਬਾਕੀ ਉੱਚਾ ਨੀਵਾਂ ਬੋਲਿਆਗਾ ਵੀ ਕਿਸੇ ਨੂੰ ਕੋਈ ਗਲਤ ਲੱਗਿਆ ਹੋਵੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ, ਠੀਕ ਹੈ। ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ, ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ, ਉਹਦੇ ਦਿਲ ਨੂੰ ਠੇਸ ਨਾ ਪਹੁੰਚੇ। ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ, ਫਾਸਟੈਗ ਦਾ, ਠੀਕ ਹੈ। ਮੇਰੀ ਲੁੱਟ ਹੈ ਇਹ। ਧੰਨਵਾਦ, ਥੈਂਕ ਯੂ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ। ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਸੋਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟੈਗ ਬਾਹਰ ਖੜਾ ਕੇ ਨੇ ਵੀ ਫਾਸਟੈਗ ਲਵਾਓ, ਧੱਕੇ ਨਾਲ ਫਾਸਟੈਗ ਲਵਾ ਰਹੇ ਨੇ। ਨਹੀਂ ਫਾਸਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ ਹੈ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਿਠਾ ਰੱਖੇ ਨੇ, ਟੋਲ ਜਿਹੜੇ ਰੋਡਾਂ ਦੇ ਬਿਠਾਏ ਨੇ ਫਾਸਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ, ਠੀਕ ਹੈ। ਤੁਸੀਂ ਦੇਖ ਲਓ ਹਰ ਇੱਕ ਜਗ੍ਹਾ ਤੇ ਬੈਠੇ ਨੇ। ਜੇ ਤੁਹਾਨੂੰ ਮੈਂ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜਿਆ ਆ ਰਿਹਾ ਸੀ ਚੰਡੀਗੜ੍ਹ ਤੋਂ, ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ, ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ। ਕਹਿੰਦੇ ਫਾਸਟੈਗ ਲਵਾਓ, ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟੈਗ, ਠੀਕ ਹੈ। ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ ਟੋਲ ਪਲਾਜ਼ਾ, ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ। ਉਦੋਂ ਪਹਿਲਾਂ ਗਰਕ ਹੋ ਗਿਆ ਤੁਹਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨਹੀਂ ਗੂੰਗਾ ਗੁੜ ਖਾ ਕੇ ਬਹਿ ਜੰਨੇ ਆ। ਸਾਰੇ ਗੱਡੀਆਂ ਵਾਲੇ ਬਸ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ। ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, 2-4 ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ, ਹਨਾ। ਪਹਿਲਾਂ ਵੀ ਇਹ 2 ਸਾਲ 1.5 ਸਾਲ ਬਗੈਰ ਟੋਲ ਪਲਾਜ਼ੇ ਤੋਂ ਬੈਠੇ ਸੀ ਨਾ, ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ, ਠੀਕ ਹੈ। ਵੈਸੇ ਤਾਂ ਅਸੀਂ ਟੈਕਸ 2 ਵਾਰੀ ਭਰਦੇ ਆ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਆ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ, ਠੀਕ ਹੈ। ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਕੇ 40 ਰੁਪਏ 'ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ ਹੈ ਨਾ। ਵੀਡੀਓ ਤੇ ਇਹਨਾਂ ਨੇ ਬਾਈ ਗੰਦ ਪਾ ਰੱਖਿਆ, ਗੰਦ ਪਾਇਆ ਸਾਡੇ ਲੀਡਰਾਂ ਨੇ,
ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ ਤੇ ਫਸਦਾ ਕੌਣ ਹੈ? ਇੱਥੇ ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮਕਾਰ ਹੁੰਦੇ ਨੇ ਨਾ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ। ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ, ਤੁਸੀਂ ਦੇਖ ਲਓ। ਮੈਂ ਫਾਸਟ ਟੈਗ ਪੱਟਤਾ, ਦਿਖਾਇਓ ਮਾੜਾ ਜਿਹਾ ਫਾਸਟ ਟੈਗ। ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਹੈ ਉੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ। ਤੇ ਆਪਾਂ ਇਹਨਾਂ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚਾ ਕਿਵੇਂ ਨੇ। ਹਾਂਜੀ ਭੈਣੇ ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ, ਕਿੱਥੇ ਹੈ ਜੀ? ਚੈਨਲ ਵਾਲਿਆਂ ਬੁਲਾਓ, ਕਿੱਥੇ ਹੋ? ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ। ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਹੋਏ ਨੇ ਨਾ ਕਰਕੇ। क्या हुआ 80 ਰੁਪਏ ਕਾਹਦੇ ਬਾਈ? सर विदाउट फास्टैग ਨਹੀਂ ਲੈਂਦੇ ਅਸੀਂ ਫਾਸਟ ਟੈਗ ਦਾ। सर आप पेनल्टी बिना ਬੁਲਾਓ ਕਿੱਥੇ? ਬੁਲਾਓ ਤੁਹਾਡਾ ਕਿੱਥੇ ਹੋ? ਬੁਲਾਓ ਚੈਨਲ ਵਾਲੀ ਅਸੀਂ, ਬੁਲਾਓ ਕਿੱਥੇ? क्या ਬੁਲਾਓ ਕਿੱਥੇ? ਮੈਂ ਸਾਈਡ ਤੇ ਲਾਉਣਾ, ਬੁਲਾਓ ਕਿੱਥੇ? साइड में नहीं सर कैश करा ਹਾਂ ਬੁਲਾਓ ਕਿੱਥੇ ਆ? 40 ਰੁਪਏ ਦੇਊਂਗਾ ਜਿਹੜਾ चाली नहीं सर 80 ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ। सर बिना फास्टैग के NHI पर टोल है सर फास्टैग ਕਿਉਂ ਬਈ ਕਿਹੜੀ ਚੀਜ਼ ਦਾ? Fast tag ਅੱਗੇ ਨਹੀਂ ਮਿਲਦਾ, ਪਿੱਛੇ ਅੱਗੇ ਤੁਸੀਂ ਇਕੱਲੇ ਟੋਲ ਲੈਂਦੇ ਹੋ। ਡਬਲ ਚਾਰਜਿੰਗ ਦਾ वो सर आगे पीछे ਮੈਂ ਪਰਸੋਂ ਵੀ ਰਾਤ ਲੰਘ ਕੇ ਗਿਆ, ਪਰਸੋਂ ਵੀ 40 ਰੁਪਏ ਦੇ ਕੇ ਗਿਆ। तो 40 से मतलब नहीं होता 80 यानी 80 बिना 80 फास्टैग ਨਹੀਂ मिलਦੇ। ਬੁਲਾਓ ਕਿੱਥੇ ਤੁਹਾਡੇ ਮੁਲਾਜ਼ਮ? ਬੁਲਾ ਲਓ ਕਿੱਥੇ ਨੇ? मुलाजिम से सर क्या ਬੁਲਾਓ ਕਿੱਥੇ? ਫਿਰ ਅਸੀਂ ਐਂ ਕਿਵੇਂ ਵੀ ਅਸੀਂ क्या बिना फास्टैग गाड़ी पर 80 ਕਿਉਂ ਫਾਸਟ ਟੈਗ ਮੈਂ ਕਾਹਦਾ ਲਵਾਵਾਂ? ਫਾਸਟ ਟੈਗ ਗੱਡੀ ਮੰਗਣੀ ਹੈ ਜਦੋਂ सर फास्टैग ਮੇਰੀ ਗੱਡੀ ਮੰਗਣੀ ਹੈ, ਮੈਂ ਫਾਸਟ ਟੈਗ ਕਾਹਦਾ ਲਵਾਵਾਂ? सर आधार कार्ड जरूरी था हाँ। हमारा आपने हाँ। ऐसे फास्टैग जरूरी है कार लिए ਨਹੀਂ ਫਾਸਟ ਟੈਗ ਜ਼ਰੂਰੀ ਹੈਗਾ। ਮੈਂ ਦਿੱਲੀ ਜਾਣਾ, ਚੰਡੀਗੜ੍ਹ ਜਾਣਾ, ਖਾਰੀ ਕਿਤੇ ਜਾਣਾ। ਬੁਲਾਓ ਕਿੱਥੇ ਆਟਾ ਬੰਦਾ? ਸੋ ਦੇਖ ਲਓ, ਸ਼ਰੇਆਮ ਗੁੰਡਾ ਕਰਦੀ ਹੈ ਕਿ ਫਾਸਟ ਟੈਗ ਲਵਾਓ, ਨਹੀਂ ਤਾਂ ਫਿਰ ਅਸੀਂ 80 ਰੁਪਏ ਪਰਚੀ ਕੱਟਾਂਗੇ। हाँ जी भाई जी 80 ਰੁਪਏ ਕਿਸ ਚੀਜ਼ ਦੇ ਬਾਈ ਜੀ? भाई जी बिना फास्टैग ਬਿਲਕੁਲ ਗਲਤ ਹੈ ਬਾਈ ਜੀ। ਮੈਂ ਚੈਨਲ ਚੱਲਦਾ, ਲਾਈਵ ਚੱਲ ਰਿਹਾ ਸਿਸਟਮ ਸਾਰਾ। भाई कोई गल नहीं ਹਾਂ 80 ਰੁਪਏ ਨਹੀਂ, ਤੁਸੀਂ check ਕਰੋ। 40 ਰੁਪਏ ਬਣਦਾ ਬਾਈ ਜੀ। ਮੈਂ ਪਰਸੋਂ ਵੀ ਲੰਘ ਕੇ ਗਿਆ, ਕੱਲ ਵੀ ਲੰਘ ਕੇ ਗਿਆ। अच्छा भाई 40 रुपए फास्टैग ਬਿਲਕੁਲ ਨਹੀਂ ਜੀ, ਮੈਂ ਪਟਿਆਲੇ ਵਿੱਚ ਪਿੱਛੋਂ ਵੀ ਲੰਘ ਕੇ ਆਇਆ, ਮੈਂ ਲੁਧਿਆਣਾ ਹੋ ਕੇ ਆਇਆ ਮੈਂ ਹੁਣ। ਠੀਕ ਹੈ, ਇੱਥੋਂ ਦੀ ਗੁੰਡਾ ਕਰਦੀ ਮੈਨੂੰ ਪਰਸੋਂ ਮੈਂ ਦੇਖ ਲਈ ਸੀ ਗੁੰਡਾ ਕਰਦੀ। गुंडागर्दी कोई ਮੇਰਾ ਫੋਨ ਬੰਦ ਪਿਆ ਸੀ, ਮੈਂ ਉਸ ਟਾਈਮ ਵੀ ਕਿਹਾ ਸੀ भाई जी गुंडागर्दी कोई नहीं अब ਬਿਲਕੁਲ ਗੁੰਡਾ ਕਰਦੀ ਆ। ਤਾਂ ਇੱਥੇ ਫਿਰ ਅਸੀਂ ਧਰਨਾ ਲਵਾਵਾਂਗੇ, ਜਾਮ ਲਵਾਵਾਂਗੇ, ਕੋਈ ਫਾਇਦਾ ਨਹੀਂ ਗੱਲ ਦਾ। ਠੀਕ ਹੈ मेरी गल सुनो ਬਾਈ ਜੀ, 80 ਰੁਪਏ ਕਿਸ ਚੀਜ਼ ਹੈ नहीं होगा तो ਬਾਈ ਜੀ? ਗੱਡੀਆਂ ਸਾਡੀ ਮੰਗਵੀਂ ਹੈ, मांगी और वो मेरे को नहीं ਗੱਡੀ ਮੰਗਵੀਂ ਕਿਵੇਂ ਫਾਸਟ ਟੈਗ ਕਿਵੇਂ ਲਵਾ ਲਾਂਗੇ? लग रहा है फास्टैग लाने ये देखो देखो कहाँ तक लग रहा ਫਾਸਟ ਟੈਗ ਨਹੀਂ ਹੈਗਾ ਮੇਰੇ ਕੋਲੇ, दिखेगा भाई जी उससे ਨਹੀਂ ਹੈਗਾ ਫਾਸਟ ਟੈਗ ਮੇਰੇ ਕੋਲੇ। ਹਲੋ ਸਿੰਗਲ ਪਰਚੀ ਕੱਟੋ 40 ਰੁਪਏ ਦੀ। 40 है। रुपए पूरे भारत में एक ही रूल है। ਕਿੱਥੇ ਰੂਲ ਇੱਕ ਵਾਰ ਚ ਬਾਈ ਜੀ? भारत के अंदर ਮੈਂ ਕੱਲ ਇੱਕ ਮੇਰੀ ਗੱਲ ਸੁਣੋ, मेरी ਮੈਂ वीडियो बनाओ, मैं बात कर रहा हूँ। ਆ ਜਾ ਇੱਧਰ ਆ ਜਾ मैं आ रहा हूँ। ਆ ਜਾ मेरी वीडियो बनाओ, कौन बना रहा है? पूरे भारत में कहीं भी जाइए, अगर गाड़ी पे टैग नहीं होगा, ब्लैक लिस्ट होगी, टैग लगाने के बाद डबल पेनल्टी है पूरे भारत के अंदर। ਕੀ ਚੀਜ਼ NH प्लाजा पे ਕੀ ਹੈ? ਕੀ ਬਲੈਕ ਕੀ ਹੈ? अगर गाड़ी के अंदर टैग नहीं होगा, हाँ। डबल पेनल्टी है। ਕਿਉਂ ਡਬਲ ਪਲੇਟ ਦੇਵਾਂਗੇ ਬਾਈ? ਅਸੀਂ ਕੱਲ ਵੀ ਲੰਘ ਕੇ ਕੱਲ ਚਾਹੀਦਾ ਦੇ ਕੇ ਜਾਵੇਂ। वो मैं आप फ्री गए हो, कल अभी 80 रुपए ਕਿਉਂ ਫ੍ਰੀ? ਕਿਉਂ ਫ੍ਰੀ ਦੇ ਕੇ ਜਾਵੇਂ? कल आप फ्री गए हो, मैं ਕਿਉਂ ਫ੍ਰੀ ਗਿਆ ਮੈਂ? अभी बोल रहा हूँ ना। ਕਿਉਂ ਫ੍ਰੀ ਗਿਆ ਮੈਂ? ਪੈਟਰੋਲ ਦੇ ਕੇ ਗਿਆ ਮੈਂ। ਚੈੱਕ ਕਰ ਲਓ ਪਰਸੇ ਕਰੋ ਗੱਡੀ ਦੇ ਨੰਬਰ, ਚੈੱਕ ਕਰੋ ਗੱਡੀ ਦਾ ਪਰਸੋਂ ਦੇ। करना और कुछ नहीं है आपको, गाड़ी खड़ी है, ये दिक्कत है। आप हरेसमेंट कर रहे हैं दूसरे को। ਹਰਾਸਮੈਂਟ ਨਹੀਂ ਕਰ ਰਹੇ ਮੈਂ। और कौन कर रहा है? किसकी गलती है? ਸਰ ਜੀ ਪਤਾ ਕੀ ਗੱਲ ਹੈ? ਦੇਖੋ 40 ਰੁਪਏ ਦੀ 80 ਰੁਪਏ ਪਲੰਟੀ ਲੈ ਰਹੇ ਨੇ ਇਹ। 40 ਰੁਪਏ ਟੋਲ ਟੈਕਸ, 80 ਰੁਪਏ 80 ਰੁਪਏ ਦਿਓ, 40 ਪਲੱਸ ਪਲੰਟੀ ਦਿਓ, 40 ਪਲੱਸ ਪਲੰਟੀ ਦਿਓ। ਦੂਜੀ ਗੱਲ ਹੈ, ਆਪਾਂ ਕੋਈ ਚੋਰ ਨਹੀਂ ਠੱਗ ਨਹੀਂ ਡਾਕੂ एक नंबर चालू करो, लाने का नंबर चालू। अरे खड़ी रहने दो इसको, एक नंबर चालू करो। यहाँ डेली ਮੈਂ ਹੁਣੀ ਕਹਿੰਦਾ ਇਹਨਾਂ ਨੂੰ ਕਿਉਂਕਿ ਮੇਰੀ ਸਾਈਡ ਤੇ ਗੱਲ ਕਰੋ ਮੇਰੇ ਨਾਲ। ਉਹਦਾ ਫਾਸਟ ਟੈਗ ਨਹੀਂ ਲੱਗਿਆ। तो नहीं लगेगा तो 80 रुपए लगेगा ना उसको। ये देखो ना, ਬੋਲਦਾ ਕਿਵੇਂ ਤੂੰ ਯਾਰ? मैं क्या करूँ फिर? ਤੂੰ ਬੋਲਦਾ ਕਿਵੇਂ? ਕੱਲੀ ਗੱਡੀ ਲਗਵਾ ਕੇ गाड़ी आगे लगाइए। गाड़ी अभी देख ਅਸੀਂ ਚੋਰ ਨਹੀਂ ਹੈਗਾ, ਗੱਡੀ ਉੱਥੇ ਖਲਾਉਣਾ ਮੈਂ। ਨਾ ਚੋਰ ਨਹੀਂ ਹੈਗਾ ਮੈਂ। ਤੂੰ अल्लाह गाड़ी ਤੇਰੇ 40 ਰੁਪਏ ਮਿਲੇ ਮੈਂ ਭੱਜੋ ਇਥੋਂ। ਲੈ ਆ ਜਾ, ਲੈ ਭਾਈ ਤੇਰੀ ਮੈਂ मैं भगदम पकड़े। ਆ ਜਾ, ਚੱਕੇ ਨੂੰ ਕੋਲ ਲੂਆ ਤੇਰਾ। ਆ ਜਾ ਪੂਰੀ ਆ ਜਾ।
ਆ ਜਾ ਵਾ ਸਰਦਾਰ ਬੰਦਾ ਵਾ ਭੱਜਣ ਵਾਲਾ ਨਹੀਂ ਹੈਗਾ आप सरदार हो कोई भी हो उससे मेरे कुछ नहीं ਸਮਝ ਗਏ ਮੇਰੀ ਗੱਲ 80 ਰੁਪਏ ਨਹੀਂ 40 ਰੁਪਏ ਪੇਮੈਂਟ ਕਰੋ ਜੋ ਟੋਲ ਟੈਕਸ ਹੈ ਰਾਤ ਨੂੰ ਲੰਘ ਗਿਆ ਇੱਕੋ ਰਾਤ ਕਿਵੇਂ ਹੋ ਗਏ ਤੇਰਾ 40 रुपए आपने ਇੱਕੋ ਰਾਤ ਕਿਵੇਂ ਹੋ ਗਏ ਤੇਰਾ 80 ਰੁਪਏ स्लिप नहीं अगर मैं कैसे ਫੀਸ ਕਿਸ ਨੇ ਪਾ ਗਿਆ ਚੈੱਕ ਕਰੋ ਤੁਹਾਡੇ ਕੋਲ ਰਿਕਾਰਡ ਪਿਆ मैं अभी आपसे बोल रहा हूँ ਤੁਹਾਡੇ ਕੋਲ ਰਿਕਾਰਡ ਪਿਆ ਚੈੱਕ ਕਰੋ ਜੇ ਗੱਡੀ ਨਹੀਂ ਲੱਗੀ ਹੋਈ 40 ਰੁਪਏ ਤਾਂ ਕਹਿ ਦਿਓ ਮੈਨੂੰ पहले रूल पढ़ो ਭਾਈ ਜੀ 80 ਰੁਪਏ ਕਿਹਦਾ ਟੋਲ ਟੈਕਸ ਫਾਸਟੈਗ ਮੈਂ ਗੱਡੀ ਨਹੀਂ ਲਵਾਉਂਦਾ ਫਾਸਟੈਗ ਯਾਰ ਮੇਰੀ ਜ਼ਿੰਦਗੀ ਦਾ ਰੂਲ ਹੈ ਮੈਂ ਨਹੀਂ ਲਵਾਉਂਦਾ ਫਾਸਟੈਗ ਭਾਈ ਤੂੰ ਧੱਕੇ ਨਾਲ ਮੇਰੀ ਗੱਡੀ ਦਾ ਫਾਸਟੈਗ ਲਵਾਉਂਦਾ तो मैं क्या करूँ उसके लिए ਧੱਕੇ ਦਾ ਫਾਸਟੈਗ रूल है ਲਵਾਉਂਦਾ भारत सरकार का मैं क्या करूँ ਭਾਰਤ ਸਰਕਾਰ ਦੇ ਜਿਹੜੇ ਰੂਲ ਨੇ ਫੋਲੋ ਕਰ ਦਿਓ ਮੋਟੇ ਮੂਰੇ ਮੱਝਾਂ ਖੜੀ ਰੱਖਾਂ ਖੜੀ ਨੇ ਫੋਲੋ ਕਰ ਦਿਓ क्या रूल ਮੱਝਾਂ ਖੜੀ ਨੇ ਭਾਰਤ ਸਰਕਾਰ ਰੂਲ ਟੋਲ ਟੈਕਸ ਦੇ ਵੀ ਦਿੰਦੇ ਆ ਕਿ ਸਾਡੇ ਟੋਲ ਟੈਕਸ ਵਿੱਚ ਚੋਰੇ ਗਾਵਾਂ ਨਹੀਂ ਖੜਨੀਆਂ ਸਾਡੇ ਉਹ ਨਹੀਂ ਖੜਨੀ ਇੱਥੇ ਕਿੱਥੇ ਰਸਤੇ 'ਚ 100 ਗਾਵਾਂ ਤੁਰੇ ਫਿਰਦੇ ਨੇ ਕਿੰਨੇ ਕੁ ਬੰਦੇ ਉਹਦੇ ਤੁਰੇ ਫਿਰਦੇ ਨੇ है उसके लिए ਆਈ ਨਹੀਂ ਮਿਲਦੇ ਟੋਲ ਟੈਕਸਾਂ ਦੇ ਸਿਸਟਮ ਦੇ जब जो ਬਣਾਓ ਸਾਡਾ ਕਿੱਥੇ ਮੈਨੇਜਮੈਂਟ ਬਣਾਓ ਕਿੱਥੇ आइलैंड अंदर जा ਬਣਾ ਲਓ ਇੱਥੇ ਬਣਾਓ ਇੱਥੇ ਬਣਾਓ ਕੋਈ ਨਾ ਕਿ ਭੱਜ ਗਿਆ ਸੀ ਮੈਂ महीने वाला काम पे करो ना 80 रुपए जो ਹਾਂ ਕਰਦਾ 40 ਰੁਪਏ कर सकते हो ਭਾਈ ਜੀ ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ तो आप मैं एक भी मांग रहा हूँ उसके लिए बस ਕਿਉਂ ਮੰਗਿਆ ਭੱਜਦਾ ਨਹੀਂ ਮੈਂ ਕਿਉਂ ਭੱਜਾ ਯਾਰ ਮੈਂ ਚੋਰ ਥੋੜੂਗਾ ਮੈਂ मैं क्या बोल रहा हूँ ਭਾਈ ਜੀ ਮੈਂ ਚੋਰ ਨਹੀਂ ਡਾਕੂ ਨਹੀਂ ਠੱਗ ਨਹੀਂ आप ਮੈਂ ਭੱਜਦਾ ਨਹੀਂ ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ ਮੈਂ ਆਪਦਾ ਪਿੱਛਾ ਛੜਾ ਕੇ ਭੱਜੂਗਾ 40 ਰੁਪਏ ਦਾ ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਆ ਯਾਰ ਮੇਰੇ ਪਿਓ ਕੋਲ ਦੂਜਾ ਫੋਨ ਆ ਛੋਟਾ ਯਾਰ ਮੇਰਾ ਇਹਦਾ ਗਲਤੀ ਨਹੀਂ ਤੋਂ ਜਿਹੜਾ ਡਰਾਈਵਿੰਗ ਲਾਇਸੈਂਸ ਦਿੰਦੇ ਨੇ ਗੱਡੀ ਇਸ਼ੂ ਕਰਦੇ ਨੇ ਕਿ ਉੱਥੇ ਪੁੱਛ ਕੇ ਕਰਦੇ ਗੱਡੀ ਇਸ਼ੂ ਵੀ 10 ਪੜ੍ਹੇ ਨੂੰ ਦਿਓ ਭਾਈ ਜੀ ਮੈਂ ਕੰਮ ਕਰਦਾ ਸਾਡੀ ਧੀ ਸੁਣੋ ਮੇਰੀ ਗੱਲ ਸਾਡੀ ਧੀ ਭੈਣ ਲੱਗੀ ਹੋਈ ਆ ਅਸੀਂ ਨਹੀਂ ਬੋਲਦੇ ਗਲਤ गलत हम नहीं बोल ਫਿਰ ਮੇਰਾ ਪਿਓ ਅਨਪੜ੍ਹ ਯਾਰ ਮੇਰੇ ਪਿਓ ਕੋਲ ਨਹੀਂ ਹੈਗਾ ਫੋਨ ਇਹੋ ਜਿਹਾ ਕੁਛ ਯਾਰ रूल होगा वही तो करूंगा मैं ਫਿਰ ਉਹੀ ਗੱਲ ਹੈ ਨਾ ਮੈਂ ਜਿਹੜਾ ਟੋਲ ਟੈਕਸ ਮੈਂ ਕੈਸ਼ ਦਿੰਦਾ ਕੈਸ਼ ਦੇਣ ਲੱਗ ਰਿਹਾ स्लिप नहीं हमारे यहाँ 40 की भी नहीं ले सकते ਭਾਈ ਜੀ ਟੋਲ ਟੈਕਸ ਹੈ ਜੀ ਜੋ ਟੋਲ ਟੈਕਸ ਮੈਂ ਰਾਤ ਲੰਘ ਕੇ ਗਿਆ 40 ਰੁਪਏ ਦੇ ਮੈਂ ਕਿਹਾ ਜੀ ਮੇਰਾ ਫਾਦਰ ਅਨਪੜ੍ਹ ਹੈ ਜੀ ਸਾਡੇ ਅਕਾਊਂਟ 'ਚ ਨਹੀਂ ਪੈਸੇ ਹੁੰਦੇ ਸਾਨੂੰ ਏਟੀਐਮ ਮੇਰੇ ਫਾਦਰ ਨੂੰ ਨਹੀਂ ਕੈਸ਼ ਦਿੰਦੇ ਆ ਜੀ ਆਹ ਲਓ ਕੈਸ਼ ਹੁੰਦਾ 40 ਰੁਪਏ ਜੋ ਰੂਲ ਰੈਗੂਲੇਸ਼ਨ ਆ ਕਹਿੰਦੇ ਡਗਲ ਲਓ ਜੀ आज तक जरूरी करता सर ਭਾਈ ਜੀ ਫਾਸਟੈਗ ਜ਼ਰੂਰੀ ਕਰਤਾ ਇਹ ਜਿਹੜੇ ਬਾਦਲ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਹਾਂਜੀ ਮੇਰਾ ਲਾਈਵ ਚੱਲ ਰਿਹਾ ਤੇਰੇ ਪੇਜ ਤੇ ਲਾਈਵ ਅਸੀਂ ਨਹੀਂ ਬਿਠਾ ਰਹੇ ਫਾਸਟੈਗ ਕੁੱਪੜ ਵੜਿਆ ਰੱਖੇ ਨੇ ਆਪਾਂ ਨੇ ਅਸੀਂ ਨਹੀਂ ਬਿਠਾ ਰਹੇ ਜੀ ਬਾਤ ਪ੍ਰਾਈਵੇਟ ਏਜੰਸੀ ਨੂੰ ਬੜਾਵਾ ਦਿੰਦੇ ਆ ਬਾਈ ਜੀ ਅਸੀਂ ਲੁੱਟ ਕੇ ਸਾਨੂੰ ਫੈਲਾ ਸਾਡੇ ਸਾਡੇ ਨਾਲ ਬਾਤ ਦਾ ਕੋਈ ਲੈਣ ਦੇਣ ਨਹੀਂ ਸਾਡਾ ਸਾਡੇ ਲੁੱਟ ਕੇ ਸਾਨੂੰ ਸਰਕਾਰਾਂ ਮਹਿਲਾ ਖਾ ਕੇ ਬਾਈ ਜੀ ਲਾਈਵ ਚੱਲ ਰਿਹਾ ਨਾ ਫਿਰਦੇ ਬਾਈ ਜੀ ਨਹੀਂ ਐਵੇਂ ਲਾਈਵ ਵਿੱਚ ਕਹਿ ਰਿਹਾ ਸਾਡੇ ਨਾਲ ਕੋਈ ਐਵੇਂ ਕੀਤੇ ਬਾਈ ਜੀ ਮੈਂ ਜਮਾ ਅਨਪੜ੍ਹ ਪੂਰਾ ਫਿਰਦਾ ਅੱਜ ਬਾਤ ਕਰਨ ਨਾ ਕਰਦੇ ਨੇ ਬਾਤ ਬਾਈ ਜੀ ਇੱਕ ਮੇਰੀ ਗੱਲ ਸੁਣੋ ਹੋਰ ਤੇ ਅਸੀਂ ਤਾਂ ਪੇ ਕਰਦੇ ਬਾਈ ਜੀ ਫਿਰ ਰੋਡ ਤੇ ਹਟ ਕੇ ਜਾਣਾ ਮੱਛੀ ਪਰਸੋਂ ਮੇਰੀ ਗੱਡੀ ਕਾਰ ਐਕਸੀਡੈਂਟ ਹੁੰਦੀ ਬਚੀ ਹੈ ਗਾਵਾਂ ਤੋਂ ਕਿਸ ਚੀਜ਼ ਦਾ ਟੋਲ ਟੈਕਸ ਲੈਂਦੇ ਹੋ ਗਾਵਾਂ ਤੋਂ ਮੇਰੀ ਗੱਡੀ ਐਕਸੀਡੈਂਟ ਹੁੰਦੀ ਬਚੀ ਹੈ ਚੱਲ ਤਾਂ ਮੇਰੇ ਨਾਲ ਫਿਰ ਤੂੰ ਟੋਲ ਟੈਕਸ ਲੈਂਦੇ ਹੋ यार ये तो गवर्नमेंट में जाके ਗਵਰਨਮੈਂਟ ਛੱਡੋ ਯਾਰ ਟੋਲ ਟੈਕਸ ਦਾ ਠੇਕੇ ਤੇ ਲੈ ਫਾਸਟੈਗ ਲਾਉਣਾ ਤੁਸੀਂ ਟੋਲ ਟੈਕਸ ਦਾ ਲੈਂਦੇ ਹੋ ਫਾਸਟੈਗ ਲਾਉਣਾ ਨਹੀਂ ਨਹੀਂ ਫਾਸਟੈਗ ਲੱਗੇ ਫੇਰ ਹੀ ਪੈਸੇ ਲੈ ਲੈ ਫਾਸਟੈਗ ਚਾਲੂ ਹੈ ਠੀਕ ਹੈ ਗੱਲ ਤਾਂ ਸੁਣੋ ਐ ਪਾਗਲ ਬਣਾ ਰੱਖਿਆ ਸਾਨੂੰ ਨਹੀਂ ਭਾਈ ਮੇਰਾ ਫਾਦਰ ਅਨਪੜ੍ਹ ਔਰ ਪੀਡਬਲਿਊ ਡਿਪਾਰਟਮੈਂਟ ਚ ਇਹੀ ਹੈਗਾ ਮੈਂ ਦੇਖ ਫੇਰ ਹੀ ਲੁੱਟ ਮਜਾ ਰੱਖੀ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਅਸੀਂ ਚੰਗਾ ਗਾੜੀ ਤੋਂ ਮਜਬੂਰ ਹੋਏ ਬੈਠੇ ਆ ਮੇਰਾ ਭਰਾ ਮਰ ਕੇ ਗੜਫਾ ਲੈ ਕੇ ਸਾਡੇ ਗੜਫਾ ਵਾਲੇ ਮਰੀ ਜਾਂਦੇ ਯਾਰ ਸਾਡੀਆਂ ਸਰਕਾਰਾਂ ਨੂੰ ਨੌਕਰੀ ਦਿੰਦੇ ਕਿੱਥੋਂ ਮਰੀ ਅਸੀਂ ਯਾਰ ਕਿੱਥੋਂ ਮੈਨੂੰ ਫਾਟਕ ਭਰਤੀ ਟੋਲ ਭਰਤੀ ਹੈ ਆ ਦੇਖੋ ਇਹਨਾਂ ਦਾ ਫਾਸਟੈਗ ਲੱਗਿਆ ਇਹਨਾਂ ਦਾ ਦੁਬਾਰਾ ਟੋਲ ਕੱਟ ਲਿਆ ਆ ਕਹਿ ਰਹੇ ਨੇ ਮੇਰਾ ਫਾਸਟੈਗ ਲੱਗਿਆ ਮੇਰਾ ਦੁਬਾਰਾ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਉਹਨਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਮੇਰੀ ਗੱਡੀ ਤੇ ਲੱਗੇ ਪਹਿਲਾਂ ਹੀ ਐਡਵਾਂਸ ਹੈਗਾ ਲੱਗਿਆ ਸਰ ਸਾਡਾ ਉਹਦੇ ਨਾਲ ਨਹੀਂ ਹੈ ਮਤਲਬ ਮੇਰਾ ਤਾਂ ਲੱਗਿਆ ਪਹਿਲਾਂ ਦੇ ਲੱਗਿਆ ਹਾਂਜੀ ਤਾਂ ਉਹਦੀ ਬੈਲੈਂਸ ਨਹੀਂ ਹੋਣਾ ਨਾ ਜੀ ਹਾਂਜੀ ਬੈਲੈਂਸ ਹੈਗਾ ਚੈੱਕ ਕਰ ਲਓ ਬੈਲੈਂਸ ਬੈਲੈਂਸ ਨਹੀਂ ਹੋਣਾ ਬੈਲੈਂਸ ਹੈਗਾ ਪਰ ਅੰਦਰ ਸਿੱਖੀ ਆ ਬਾਈ ਜੀ ਸਾਡੇ ਬੱਚੇ ਦੇ 40 ਰੁਪਏ ਹੈਗਾ ਬੈਲੈਂਸ ਹੈਗਾ ਮੈਂ ਤੁਹਾਨੂੰ ਦਿਖਾਣਾ ਐਵੇਂ ਮੈਡਮ ਆ ਗੱਲ ਨਹੀਂ ਹੁੰਦੀ ਇੱਥੇ ਜੇ ਮੈਡਮ ਦੇਖੋ ਬੈਲੈਂਸ ਹੈਗਾ ਆ ਦੇਖੋ ਹੋਰ ਕਿਉਂ ਮਾਰ ਤੋ ਇਹ ਬੈਲੈਂਸ ਹੈਗਾ ਫਿਰ ਵੀ ਇਹਨਾਂ ਧੱਕਾਸ਼ਾਹੀ ਕਰ ਰੱਖੀ ਹੈ ਬਾਈ ਜੀ ਗੱਲ ਫਰਾ ਹੈ ਨਾ ਸਾਡੇ ਕਰਮਚਾਰੀਆਂ ਦੀ ਛੂਟ ਹੈ ਕਿ ਨਵਾਂ ਲੈਟਰ ਸਾਡੇ ਕੋਲ 1 ਕਿਲੋ ਕੁਛ ਨਹੀਂ ਸਾਡੇ ਕੋਲ ਹੈਗਾ ਬਾਈ एक जन से जरूर है
40 ਰੁਪਏ ਤੈਨੂੰ ਪੇ ਕਰਦਾ, ਤੈਨੂੰ ਪਤਾ ਹੈ ਸਾਡੇ ਕਿਵੇਂ ਕਮਾਈ ਨੇ ਪੈਸੇ। ਲੈਟਰ ਆਇਆ ਨਵਾਂ ਸਰ, ਨਵਾਂ ਲੈਟਰ ਆਇਆ ਕਰਮਚਾਰੀ ਔਰ ਸਰ ਤੁਹਾਡੀ ਛੂਟ ਹੈ ਨਹੀਂ ਸਰ, KW ਦੀ ਕੋਈ ਛੂਟ ਹੈ ਨਹੀਂ। ਆ ਬਾਕੀ ਦੀ ਗੱਲ ਆਡਾ, ਤੁਹਾਡੀ ਗੱਲ ਆਡਾ। ਅਨਪੜ੍ਹ ਬੰਦਾ ਇੱਕ ਸੁਣੋ, ਅਨਪੜ੍ਹ ਬੰਦਾ ਮੰਤਰੀ ਹੁੰਦਾ, MLA ਬਣ ਜਾਂਦਾ, ਸਾਡੇ ਨੂੰ ਕੁੱਕੜ ਨਹੀਂ ਆਉਂਦਾ, ਉਹ ਭੈਣ ਚੋਂ ਪਰਾਂ ਵੀ ਲੋਕ ਲੰਘਦੇ। ਅਸੀਂ MA ਮੈਂ ਪੜ੍ਹਿਆ ਲਿਖਿਆ, ਡਿਗਰੀਆਂ ਕੀਤੀਆਂ ਨੇ, ਨੌਕਰੀ ਦੇਣ ਦੇ ਦੂਰ ਦੀ ਗੱਲ ਆ, ਭੈਣ ਚੋਂ ਫਾਸਟੈਗ ਸਾਨੂੰ ਤਾਂ ਫ੍ਰੀ ਕਰ ਦੋ, ਅਸੀਂ ਪੈਸੇ ਦਿੰਦੇ ਆ। ਸਹੀ ਹੈ ਸਰ, ਗਵਰਨਮੈਂਟ ਨੂੰ ਕਹੋ ਨਹੀਂ, ਬਿਲਕੁਲ ਕਹਿਣਾ ਚਾਹੀਦਾ ਗਵਰਨਮੈਂਟ ਨੂੰ। ਭੈਣ ਚੋਂ ਤੈਨੂੰ ਤਾਂ ਕੁੱਕੜ ਨਹੀਂ MLA ਨਹੀਂ ਆਉਂਦਾ ਹੈਗਾ, ਉਹ ਭੈਣ ਚੋਂ ਦੇ ਉਧਰ ਦੀ ਲੰਘਦੇ ਨੇ, ਇੱਥੇ ਲੰਘਦੇ ਨੇ ਸਾਡੇ ਹੂਟਰ ਬਈ ਬੱਚੇ ਪਏ ਅਸੀਂ ਆ ਲੈ ਆਪਣੇ ਟੋਲ ਟੈਕਸ ਲੈ ਲਾ, ਕੰਮ ਚੰਗਾ ਫਰੀ ਭੱਜ ਕੇ ਲੰਘ ਗਿਆ। ਕੋਈ ਗੱਲ ਨਹੀਂ ਭਾਜੀ, ਐਡੀ ਕੋਈ ਗੱਲ ਨਹੀਂ। ਮੈਂ ਲੱਗ ਗਿਆ ਬਾਈ, ਤੱਕ ਵਾਲੇ ਬਾਈ यूट्यूबर का बहुत बढ़िया काम है। आओ जी, आप कैमरा जाके खड़े हो जाओ यार, सारे शो रह गए, असली सही है। ਮੇਰੇ ਘਰ ਦੇ ਮੇਰੇ ਮਾਤਾ ਵਾਲਾ ਮੇਰੇ नंबर ले लो मेरा, कोई गलबात हो लंघना लग जाएगा, कोई गल नहीं। ਬਾਈ ਜੀ ਮੈਂ ਲੰਘ ਜੂੰਗਾ, ਕੋਈ ਗੱਲ ਨਹੀਂ। 40 ਰੁਪਏ ਨਾਲ ਮੇਰੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਅੰਕਲ ਜੀ। ਤੁਸੀਂ ਨੰਬਰ ਲੈ ਲਓ ਮੇਰਾ, ਜਦੋਂ ਲੱਗਣਾ ਤੁਸੀਂ ਮੈਨੂੰ ਫੋਨ ਕਰ ਦਿਓ। ਬਾਈ ਜੀ ਮੈਂ ਲੰਘ ਜੂੰਗਾ। ਜਾਂਦੇ ਆ, ਕੋਈ ਘਰਦਿਆਂ ਨੂੰ ਵੀ ਨੰਬਰ ਦੇ ਦਿਓ। ਬਾਈ ਜੀ ਗੱਲ ਸੁਣੋ, ਜਿਹੜੇ ਮੇਰੇ ਵਰਗੇ ਜਮੇ ਮੇਰੇ ਵਰਗੇ ਬੀਤੇ ਪਏ ਨੇ, ਅਸੀਂ ਮਦਦ ਤੁਹਾਡੀ ਕਰ ਸਕਦੇ ਹਾਂ। ਮੇਰੇ ਵਰਗੇ ਬੀਤੇ ਪਏ ਨੇ ਬਾਈ ਜੀ। ਇਹ ਵੀ ਇੱਕ ਭਾਈਚਾਰੇ ਦੇ ਤੌਰ ਤੇ ਮਦਦ ਕਰ ਰਹੇ ਆ। ਹੁਣ ਮੈਨੂੰ ਕੀ ਦੱਸੋ ਬਾਈ ਜੀ, ਸਾਡਾ ਫਾਦਰ ਪਿਓ ਅਨਪੜ੍ਹ ਆ ਬਾਈ ਜੀ, ਫਾਸਟੈਗ ਮਾਰੇ ਕੀ ਪਤਾ ਸਾਨੂੰ ਬਾਈ ਜੀ। ਨਹੀਂ, ਸਾਨੂੰ ਆਪ ਨਹੀਂ ਆ ਕੁੱਕੜ ਬੈਠੇ ਨੇ, ਆ ਮੈਂ ਕੁੱਕੜ ਤੁਰੇ ਫਿਰਦੇ ਨੇ ਸਾਰੇ, ਆਹ ਸਭ ਬੈਂਕਾਂ ਨੇ ਬਿਠਾਇਆ। ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹ। ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਕੁੱਟ ਕੇ ਭਜਾ ਕੇ ਆਇਆ। ਤੁਸੀਂ ਇੱਕ ਗੱਲ ਦੱਸੋ ਜੀ, ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ? ਜਾਗਿਆ। ਮੰਡ ਪਿਆ ਸੀ ਸਾਲ ਨਾਲ ਜੀ, ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ? ਇਹਨਾਂ ਦਾ ਦੌੜ ਧੂਆ ਨਿਕਲ ਧੂਆ ਖੜਾ ਹੁਣ ਮੈਂ ਲੰਘ ਜਾਂਦਾ, ਮੈਂ ਮੁੜਦਾ ਮੈਨੂੰ